ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਜੁੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਇਹਨੂੰ ਆਖਦੇ ਆ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ ਅਤੇ ਮੇਰੇ ਨਾਲ ਪ੍ਰੋਗਰਾਮ 'ਚ ਜੁੜ ਚੁੱਕੇ ਨੇ ਇਸ ਟਾਈਮ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਆਈਫੋਨ, ਐਂਡਰਾਇਡ ਦੀ ਐਪ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ ਦੇ ਉੱਤੇ ਘਰਾਂ ਦੇ ਬੈਠੇ ਰੇਡੀਓ ਸੈੱਟ ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਨਵੰਬਰ ਦੀ 16 ਤਰੀਕ ਆ ਅਤੇ ਦਿਨ ਸ਼ੁੱਕਰਵਾਰ ਆ ਜੀ। ਅਤੇ ਹਰਜੋਤ ਸਿੰਘ ਜੀ, ਸਾਰੇ ਜਣੇ ਜਾਣਦੇ ਆ ਵੈਸੇ ਇਸ ਵੇਲੇ ਪ੍ਰੋਗਰਾਮ ਖਬਰ 'ਤੇ ਨਜ਼ਰ ਦਾ ਜਿਹੜਾ ਸੀਗਾ, ਪਰ ਜਿਹੜੇ ਮਿੰਟੂ ਗੁਰਸਰੇ ਜੀ ਨਿੱਜੀ ਰੁਝੇਵਿਆਂ ਦੇ ਕਰਕੇ ਜਿਹੜੇ ਜੀ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨਹੀਂ ਹੋ ਸਕਣਗੇ। ਪਰ ਜਿਹੜਾ ਸ਼ਾਮ ਵਾਲਾ ਪ੍ਰੋਗਰਾਮ ਆ ਉਹ ਤੁਹਾਡੇ ਲਈ ਜਿਹੜਾ ਉਦੋਂ ਪੇਸ਼ ਹੋਵੇਗਾ, ਜਿਸ ਦੇ ਵਿੱਚ ਬਲਤੇਜ ਪੰਨੂ ਜੀ ਜਿਹੜੇ ਉਹ ਹਾਜ਼ਰ ਹੋਣਗੇ। ਅਤੇ ਉਸ ਦੀ ਥਾਂ 'ਤੇ ਫਿਰ ਹੁਣ ਅਸੀਂ ਆਏ ਹਾਂ ਜਿਹੜੀਆਂ ਅਮਰੀਕਾ ਦੀਆਂ ਅਤੇ ਅੰਤਰਰਾਸ਼ਟਰੀ ਪੱਧਰ ਦੀਆਂ ਜਿਹੜੀਆਂ ਖਬਰਾਂ ਆ ਉਸ ਬਾਰੇ ਜਿਹੜੀ ਆ ਤੁਹਾਨੂੰ ਆਪਾਂ ਜਾਣਕਾਰੀਆਂ ਉਹ ਤੁਹਾਡੇ ਨਾਲ ਜਿਹੜੀਆਂ ਸਾਂਝੀਆਂ ਕਰਾਂਗੇ। ਸੋ ਗੱਲਬਾਤ ਦਾ ਸਿਲਸਿਲਾ ਵੀ ਜਿਹੜਾ ਆਪਾਂ ਸ਼ੁਰੂ ਕਰਦੇ ਹਾਂ, ਪਰ ਉਸ ਤੋਂ ਪਹਿਲਾਂ ਸਾਡੇ ਅੱਜ ਦੇ ਜਿਹੜੇ ਸਪੋਂਸਰਜ਼ ਆ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਪੰਜਾਬੀ ਰੇਡੀਓ USA ਦਾ ਸਹਿਯੋਗ ਦਿੱਤਾ ਆ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਪੂਰੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500 ਦੇ ਉੱਤੇ। ਇਸ ਮੌਕੇ ਕਵਰਡ ਕੈਲੀਫੋਰਨੀਆ ਓਬਾਮਾ ਕੇਅਰ ਦੀਆਂ ਐਪਲੀਕੇਸ਼ਨਜ਼ ਰੀਨਿਊ ਕਰਨ ਦਾ ਅਤੇ ਨਵੀਂ ਐਪਲੀਕੇਸ਼ਨ ਦਾ ਸਮਾਂ ਚੱਲ ਰਿਹਾ ਆ। ਉਸ ਬਾਰੇ ਜਾਣਕਾਰੀ ਲਈ ਕਾਲ ਕਰੋ 408-272-2500 ਦੇ ਉੱਤੇ। ਨਾਲ ਹੀ ਸੰਤੋਖ ਸਿੰਘ, ਪਰਮਜੀਤ ਕੌਰ ਵਾਸੀ ਫਰੀਮੌਂਟ, ਨਰਜੀਤ ਸਿੰਘ ਕੁਲਵੰਤ ਕੌਰ ਪੱਡਾ ਰੋਜ਼ਵਿਲ, ਮਨਜੀਤ ਸਿੰਘ, ਨਰਿੰਦਰ ਕੌਰ ਕਲਾਰਕ ਕਲੋਵਿਸ, ਬਿੰਦਰ ਧਾਲੀਵਾਲ, ਰਮਿੰਦਰ ਬਸਰਾ, ਗੁਰਮੇਲ ਸਿੰਘ ਲਿੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਸਤਨਾਮ ਸਿੰਘ, ਗੁਰਵਿੰਦਰ ਸਿੰਘ ਯੂਬਰ ਸਿਟੀ, ਤੂਰ ਟਰੱਕਿੰਗ ਫਰੈਜ਼ਨੋ, ਅਤੇ ਨਾਲ ਹੀ ਸਨਰਾਈਜ਼ ਬੈਂਕਟ ਹਾਲ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਜਿਨ੍ਹਾਂ 'ਤੇ ਤੁਸੀਂ ਹਰ ਇੱਕ ਪਾਰਟੀ ਦੇ ਲਈ ਜਿਹੜੇ ਹਾਲ ਬੁੱਕ ਕਰ ਸਕਦੇ ਹੋ। 200 ਤੋਂ ਲੈ ਕੇ 1200 ਜਾਣਿਆਂ ਦੀ ਕਪੈਸਿਟੀ ਦੇ ਹਾਲ ਨੇ ਅਤੇ ਸਲਾਨੋ ਕਾਊਂਟੀ ਦਾ ਪਹਿਲਾ 5 ਸਟਾਰ ਬੈਂਕਟ ਹਾਲ ਆ। ਅਤੇ ਇਹਨਾਂ ਦੇ ਇਸ ਹਾਲ ਨੂੰ ਬੁੱਕ ਕਰਨ ਦੇ ਲਈ ਤੁਸੀਂ ਇਹਨਾਂ ਨੂੰ ਕਾਲ ਕਰੋ ਕਮਲ ਹੁਣਾਂ ਨੂੰ 707-474-7003 7074747003 ਦੇ ਉੱਤੇ। ਅਸੀਂ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408-722-7698 ਦੇ ਉੱਤੇ। ਅਤੇ ਹਰਜੋਤ ਸਿੰਘ ਜੀ, ਗੱਲਾਂ ਬਾਤਾਂ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਜੇ ਆਪਾਂ ਕੈਲੀਫੋਰਨੀਆ ਤੋਂ ਹੀ ਜਿਹੜੀ ਸ਼ੁਰੂਆਤ ਕਰੀਏ ਵੀ ਇਸ ਟਾਈਮ ਜਿਹੜਾ ਏਅਰ ਕੁਆਲਿਟੀ ਖਾਸ ਕਰਕੇ ਬੇ ਏਰੀਏ ਦੇ ਵਿੱਚ ਕਾਫੀ ਜਿਹੜੀ ਬੱਤਰ ਜਿਹੜੀ ਚੱਲ ਰਹੀ ਆ। ਜਿੱਦਾਂ ਅਕਸਰ ਆਪਾਂ ਸੁਣਦੇ ਰਹੇ ਨੇ ਇੰਡੀਆ 'ਚ ਵੀ ਪਰਾਲੀ ਸੜ ਗਈ ਤਾਂ ਉੱਥੇ ਪੋਲਿਊਸ਼ਨ ਹੀ ਪੋਲਿਊਸ਼ਨ ਜਿਹੜਾ ਹੋ ਜਾਂਦਾ ਆ। ਇਸੇ ਤਰੀਕੇ ਦੇ ਨਾਲ ਜਿਹੜੀ ਬਿਊਟ ਫਾਇਰ ਲੱਗਣ ਦੇ ਕਰਕੇ ਜਿਹੜਾ ਉੱਥੋਂ ਧੂੰਆਂ ਜਿਹੜਾ ਇੱਧਰ ਨੂੰ ਆ ਰਿਹਾ ਹੈ ਹਵਾ ਦੇ ਵਹਾਅ ਦੇ ਨਾਲ, ਉਹਦੇ ਕਰਕੇ ਇੱਥੇ ਕਾਫੀ ਅਨਹੈਲਦੀ ਏਅਰ ਜਿਹੜੀ ਆ ਉਹ ਹੋਈ ਹੈ, ਜਿਸ ਕਰਕੇ ਬੇ ਏਰੀਏ ਦੇ ਕਾਫੀ ਸਕੂਲਾਂ ਦੇ ਵਿੱਚ ਹਰਜੋਤ ਸਿੰਘ ਜੀ ਛੁੱਟੀ ਜਿਹੜੀ ਆ ਉਹ ਅੱਜ ਕੀਤੀ ਗਈ ਹੋਈ ਆ। ਜੀ ਬਿਲਕੁਲ, ਸਕੂਲਸ, ਕਾਲਜਿਸ ਬਹੁਤ ਸਾਰੇ ਜਿਹੜੇ ਆ ਬੇ ਏਰੀਏ ਦੇ ਵਿੱਚ ਜਿਹੜੇ ਆ ਉਹ ਸ਼ਟ ਡਾਊਨ ਕਰ ਦਿੱਤੇ ਗਏ ਹੈਗੇ ਆ, ਕਿਉਂਕਿ ਜਿਹੜੀ ਏਅਰ ਕੁਆਲਿਟੀ ਆ ਉਹ ਬਹੁਤ ਬੈਡ ਹੋਈ ਹੈਗੀ ਆ। ਅਤੇ ਬਹੁਤ ਸਾਰੇ ਜਿਹੜੇ ਲੋਕ ਆ ਉਹਨਾਂ ਨੂੰ ਇਹ ਕਿਹਾ ਗਿਆ ਵੀ ਤੁਸੀਂ ਘਰਾਂ ਦੇ ਵਿੱਚ ਹੀ ਰਹੋ ਤਾਂ ਕਿ ਜਿਹੜਾ ਆ ਕਿਸੇ ਨੂੰ ਜਿਹੜਾ ਨੁਕਸਾਨ ਨਾ ਹੋਵੇ, ਖਾਸ ਕਰਕੇ ਜਿਨ੍ਹਾਂ ਨੂੰ ਆਪਣਾ ਸਾਹ ਲੈਣ ਦੀ ਪ੍ਰੋਬਲਮ ਆ ਉਹਨਾਂ ਦੇ ਲਈ ਬਹੁਤ ਔਖਾ ਹੈਗਾ ਆ। ਸੋ ਜੇ ਦੱਸਦੇ ਜਾਈਏ ਲਗਭਗ ਆਲਾਮੀਡਾ ਕਾਊਂਟੀ ਦੇ ਕਹਿੰਦੇ ਸਾਰੇ ਹੀ ਪਬਲਿਕ ਸਕੂਲ ਜਿਹੜੇ ਉਹ ਅੱਜ ਦੇ ਦਿਨ ਕਲੋਜ਼ ਰਹਿਣਗੇ। ਐਂਟੀਓਕ ਸਕੂਲ ਡਿਸਟ੍ਰਿਕਟ ਉਹ ਵੀ ਕਲੋਜ਼ ਆ। ਬੇਸ਼ੋਰ ਐਲੀਮੈਂਟਰੀ ਸਕੂਲ ਡਿਸਟ੍ਰਿਕਟ ਇੱਥੇ ਵੀ ਜਿਹੜਾ ਕਲੋਜ਼ਰ ਆ। ਬੈਲਰਮਾਈਨ, ਬੈਲਵਿਊ, ਬੈਲਮੌਂਟ, ਰੈਡਵੁੱਡ ਸ਼ੋਰ ਡਿਸਟ੍ਰਿਕਟ ਸਾਰੇ ਸਕੂਲ, ਬਰਕਲੇ ਯੂਨੀਫਾਈਡ ਦੇ ਸਾਰੇ ਪਬਲਿਕ ਸਕੂਲ ਅਤੇ ਡਿਪਾਰਟਮੈਂਟ ਜਿਹੜੇ ਬੰਦ ਰਹਿਣਗੇ। ਬ੍ਰਿਸਬੇਨ ਸਕੂਲ ਡਿਸਟ੍ਰਿਕਟ, ਬਰਲਿੰਗਹਮ ਸਕੂਲ ਡਿਸਟ੍ਰਿਕਟ, ਕੌਂਟਰਾ ਕੋਸਟਾ ਕਾਊਂਟੀ ਉਹਨਾਂ ਦੇ ਸਾਰੇ ਪਬਲਿਕ ਸਕੂਲ, ਕੈਬਰੀਲੋ ਯੂਨੀਫਾਈਡ ਸਕੂਲ ਡਿਸਟ੍ਰਿਕਟ, ਕੈਲ ਸਟੇਟ ਈਸਟ ਬੇ ਜਿਹੜੀ ਹੇਵਰਡ ਦੇ ਵਿੱਚ ਹੈਗੀ ਆ ਉਹਦੇ ਸਾਰੇ ਕੈਂਪਸ ਬੰਦ ਰਹਿਣਗੇ। ਕੈਂਪ ਗਲੈਨਵੁੱਡ ਬॉयਜ਼ ਰੈਂਚ ਕੈਂਪ, ਕੈਨੇਡਾ ਕਾਲਜ ਜਿਹੜਾ ਆ ਉਹ ਬੰਦ ਰਹੇਗਾ ਅਤੇ 19 ਤਰੀਕ ਤੋਂ ਇਹਨਾਂ ਦਾ ਇਹ ਚਾਲੂ ਹੋਵੇਗਾ। ਸਿਨੇਬਾਰ ਸਕੂਲ ਡਿਸਟ੍ਰਿਕਟ, ਕਾਲਜ ਆਫ ਸੈਨ ਮਟੇਓ, ਡਨਹੈਮ ਸਕੂਲ ਡਿਸਟ੍ਰਿਕਟ, ਅਰਲੀ ਚਾਈਲਡਹੁੱਡ
ਜਿਹੜਾ ਪ੍ਰੀ ਸਕੂਲ ਵਾਲਾ ਸੈਂਟਰ ਫਾਰ ਚਿਲਡਰਨ ਐਂਡ ਫੈਮਲੀਜ਼, ਅਲਪੋਰਟਲ ਸਕੂਲ, ਫੁੱਟਹਿਲ ਕਾਲਜ, ਡਿਆਨਜ਼ਾ, ਐਵਰਗ੍ਰੀਨ ਕਾਲਜ, ਫਰੀਮੌਂਟ ਯੂਨੀਫਾਈਡ। ਸੋ ਬੇਸਿਕਲੀ ਜੇ ਤੁਸੀਂ ਨਜ਼ਰ ਮਾਰੋ ਕਾਫੀ ਲੰਬੀ ਚੌੜੀ ਜਿਹੜੀ ਆ ਉਹ ਲਿਸਟ ਹੈਗੀ ਆ। UC ਡੇਵਿਸ, UC ਬਰਕਲੇ, ਇਹ ਵੀ ਜਿਹੜੇ ਆ ਉਹ ਕਲੋਜ਼ ਰਹਿਣ ਵਾਲੇ ਹੈਗੇ ਆ। ਸੈਨ ਫਰਾਂਸਿਸਕੋ ਸਟੇਟ ਜਿਹੜੀ ਯੂਨੀਵਰਸਿਟੀ ਆ, ਸੈਨ ਹੋਜ਼ੇ ਸਟੇਟ ਯੂਨੀਵਰਸਿਟੀ ਆ, ਜਿੰਨੀਆਂ ਵੀ ਯੂਨੀਵਰਸਿਟੀਆਂ ਅਤੇ ਸਕੂਲ ਜਿਹੜੇ ਹੈਗੇ ਆ ਆਲਮੋਸਟ ਸਾਰੇ ਦੇ ਸਾਰੇ ਜਿਹੜੇ ਬੇ ਏਰੀਏ ਦੇ ਵਿੱਚ ਆ ਖਾਸ ਕਰਕੇ, ਅਤੇ ਉਸ ਦੇ ਇਰਦ ਗਿਰਦ ਦੇ ਜਿਹੜੇ ਇਨਲੈਂਡਸ ਵੀ ਹੈਗੇ ਆ, ਕਿਉਂਕਿ ਬਿਊਟ ਕਾਊਂਟੀ ਜਿਹੜਾ ਕਿ ਥੋੜ੍ਹਾ ਜਿਹਾ ਜਿਹੜਾ ਯੂਬਾ ਸਿਟੀ ਚੀਕੋ ਦੇ ਇਰਦ ਗਿਰਦ ਦਾ ਜਿਹੜਾ ਉੱਧਰਲੇ ਪਾਸੇ ਉਹ ਇਲਾਕਾ ਹੈਗਾ ਆ, ਉੱਧਰੋਂ ਜਿਹੜਾ ਇਹ ਅੱਗ ਦੇ ਕਰਕੇ ਧੂੰਆਂ ਜਿਹੜਾ ਇੱਧਰ ਆ ਰਿਹਾ ਆ, ਇਸ ਕਰਕੇ ਕਈ ਥਾਵਾਂ ਦੇ ਉੱਤੇ ਜਿਹੜੇ ਸਕੂਲ ਆ ਉਹ ਕਲੋਜ਼ ਕੀਤੇ ਗਏ ਨੇ। ਜੇ ਸਾਰੇ ਜਾਣੇ ਆਪੋ ਆਪਣੇ ਫੋਨ ਦੇ ਉੱਤੇ ਨਜ਼ਰ ਮਾਰਨਗੇ ਤਾਂ ਏਅਰ ਕੁਆਲਿਟੀ ਇੰਡੈਕਸ ਜਿਹੜਾ ਅਕਸਰ ਆ ਜਾਂਦਾ ਹੁੰਦਾ ਆ। ਇਸ ਟਾਈਮ ਟੋਟਲੀ ਅਨਹੈਲਦੀ ਏਅਰ ਕੁਆਲਿਟੀ ਇੰਡੈਕਸ ਜਿਹੜਾ ਚੱਲ ਰਿਹਾ 184। ਸੋ 100 ਤੱਕ ਜਾਂ ਉਸ ਤੋਂ ਥੱਲੇ ਜਿਹੜਾ ਹੋਵੇ ਤਾਂ ਕਹਿੰਦੇ ਆ ਵੀ ਠੀਕ ਹੁੰਦੀ ਆ ਥੋੜ੍ਹੀ ਏਅਰ ਕੁਆਲਿਟੀ, ਲਾਈਕ ਬਰੀਦੇਬਲ ਹੁੰਦੀ ਆ। ਜੇ 40 ਦੇ ਦਰਮਿਆਨ ਹੋਵੇ ਤਾਂ ਬਿਲਕੁਲ ਵੈਰੀ ਗੁੱਡ ਏਅਰ ਕੁਆਲਿਟੀ ਜਿਹੜੀ ਆ ਉਹ ਹੁੰਦੀ ਆ। ਸੋ ਰਾਈਟ ਨਾਓ 184 ਆ। ਅਤੇ ਜਿਹੜੇ ਬੇ ਏਰੀਏ ਦੇ ਕਈ ਥਾਵਾਂ ਦੇ ਉੱਤੇ ਹੈਜ਼ਰਡਸ ਜਿਹੜੀ ਆ ਉਹ ਹੈਗੀ ਆ। ਕਈ ਜਗ੍ਹਾ ਦੇ ਉੱਤੇ 200 300 ਦੇ ਇਰਦ ਗਿਰਦ ਜਿਹੜੀ ਏਅਰ ਕੁਆਲਿਟੀ ਇਸ ਟਾਈਮ ਬਣੀ ਪਈ ਆ। ਸੋ ਅੱਜ ਅਸੀਂ ਕੱਲ੍ਹ ਵੀ ਜਿਹੜਾ ਫੇਸਬੁੱਕ ਦੇ ਉੱਤੇ ਪੋਸਟ ਜਿਹੜਾ ਇਸ ਦੇ ਬਾਰੇ ਜਿਹੜਾ ਜ਼ਰੂਰ ਕਰ ਦਿੱਤਾ ਸੀਗਾ। ਸੋ ਜ਼ਰੂਰ ਧਿਆਨ ਰੱਖਿਆ ਜਾਵੇ। ਅਤੇ ਕਈ ਜਿਹੜੇ ਚਾਰਟਰ ਸਕੂਲ, ਯੂਨੀਵਰਸਿਟੀਜ਼ ਇੰਡੀਪੈਂਡੈਂਟ ਜਿਹੜੀਆਂ ਅਤੇ ਹੋਰ ਪ੍ਰੋਗਰਾਮਸ ਆ, ਉਹਨਾਂ ਨੇ ਵੀ ਜਿਹੜਾ ਕਲੋਜ਼ਰ ਅੱਜ ਦੇ ਦਿਨ ਦੇ ਲਈ ਵਿਸ਼ੇਸ਼ ਤੌਰ ਦੇ ਉੱਤੇ ਕੀਤਾ ਹੋਇਆ ਆ ਜੀ। ਅਤੇ ਜੇ ਅੱਗ ਦੀ ਗੱਲ ਕਰਦੇ ਜਾਈਏ, ਜਿਹੜੀ ਕੈਂਪ ਫਾਇਰ ਆ ਬਿਊਟ ਕਾਊਂਟੀ ਵਾਲੀ, ਇਹ ਸਭ ਤੋਂ ਜਿਹੜੀ ਆ ਵਰਸਟ ਫਾਇਰ ਕੈਲੀਫੋਰਨੀਆ ਦੀ ਹਿਸਟਰੀ ਵਿੱਚ ਗਿਣੀ ਗਈ ਆ। ਹੁਣ ਤੱਕ 63 ਲੋਕਾਂ ਦੀ ਮੌਤ ਜਿਹੜੀ ਆ ਉਹ ਕਨਫਰਮ ਹੋ ਚੁੱਕੀ ਆ, ਅਤੇ ਮਿਸਿੰਗ ਲੋਕ ਜਿਹੜੇ ਆ ਉਹਨਾਂ ਦੀ ਗਿਣਤੀ ਵੱਧਦੀ ਜਾ ਰਹੀ ਆ, 631 ਹੋ ਗਈ ਆ ਹੁਣ। ਕੱਲ੍ਹ ਆਪਾਂ ਲਿਸਟ ਦੇਖਦੇ ਸੀ 300 ਦੇ ਕਰੀਬ, ਜਿਨ੍ਹਾਂ ਦੇ ਵਿੱਚ 60, 65, 70, 75 ਸਾਲ ਤੋਂ ਵੱਧ ਦੇ ਜਿਹੜੇ ਏਜ ਦੇ ਲੋਕ ਸੀਗੇ, ਉਹ ਜਿਹੜੇ ਉਹਨਾਂ ਦੀ ਗਿਣਤੀ ਬਹੁਤ ਜ਼ਿਆਦਾ ਸੀ। ਸੋ 63 ਲੋਕ ਜਿਹੜੇ ਆ ਉਹਨਾਂ ਦੀ ਮੌਤ ਹੋ ਚੁੱਕੀ ਆ, 631 ਲੋਕ ਹਜੇ ਵੀ ਮਿਸਿੰਗ ਆ। ਇਹ ਬਹੁਤ ਹੀ ਵੱਡਾ ਜਿਹੜਾ ਜਾਨੀ ਤੇ ਮਾਲੀ ਨੁਕਸਾਨ ਹੋਇਆ ਆ। 1,42,000 ਏਕੜ ਜਿਹੜਾ ਲਗਭਗ 221 ਸਕੁਏਅਰ ਮਾਈਲ ਬਣਦਾ ਹੈਗਾ ਆ, ਉਹ ਸੜ ਕੇ ਤਬਾਹ ਹੋ ਗਿਆ ਆ। ਸਿਰਫ 45% ਜਿਹੜੀ ਅੱਗ ਆ ਉਹ ਕੰਟੇਨ ਕੀਤੀ ਗਈ ਆ। 52,000 ਲੋਕਾਂ ਨੂੰ ਜਿਹੜਾ ਅਵੈਕੂਏਟ ਕੀਤਾ ਗਿਆ ਆ, ਅਤੇ 12,256 ਬਿਲਡਿੰਗਾਂ ਸੜ ਕੇ ਸਵਾਹ ਹੋ ਗਈਆਂ ਆ। ਸੋ ਇਹ ਗਿਣਤੀ ਬਹੁਤ ਵੱਧਦੀ ਜਾ ਰਹੀ ਆ। 9700 ਜਿਹਦੇ ਵਿੱਚੋਂ ਘਰ ਹੈਗੇ, ਪੂਰੇ ਦਾ ਪੂਰਾ ਟਾਊਨ ਜਿਹੜਾ ਆ ਉਹ ਐਨ ਇੱਕ ਤਰ੍ਹਾਂ ਨਾਲ ਫਲੈਟ ਹੋ ਗਿਆ ਹੈਗਾ ਆ। ਅਤੇ ਵਾਈਟ ਹਾਊਸ ਦੇ ਵਿੱਚ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਅਨਾਊਂਸ ਕੀਤਾ ਹੈ ਵੀ ਉਹ ਕੈਲੀਫੋਰਨੀਆ ਨੂੰ ਵਿਜ਼ਿਟ ਵੀ ਕਰਨਗੇ। ਕੱਲ੍ਹ ਇੰਟੀਰੀਅਰ ਸੈਕਟਰੀ ਜਿਹੜੇ ਰਾਇਨ ਜ਼ਿੰਕੇ ਆ, ਅਤੇ ਫੀਮਾ ਦੇ ਐਡਮਿਨਿਸਟ੍ਰੇਸ਼ਨ ਦੇ ਜਿਹੜੇ ਹੈਗੇ ਆ ਲੋਕ, ਉਹ ਕੱਲ੍ਹ ਉਹਨਾਂ ਨੇ ਵਿਜ਼ਿਟ ਵੀ ਕੀਤਾ ਸੀ ਕੈਲੀਫੋਰਨੀਆ ਦੇ ਗਵਰਨਰ ਜੈਰੀ ਬਰਾਊਨ ਦੇ ਨਾਲ। ਅਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਮੋਸਟ ਪ੍ਰੋਬਲੀ ਕਹਿੰਦੇ ਇਸ ਸ਼ਨੀਚਰਵਾਰ ਨੂੰ ਕੈਲੀਫੋਰਨੀਆ ਦੇ ਵਿੱਚ ਜਿਹੜਾ ਅੱਗ ਦਾ ਜਿਹੜਾ ਨੁਕਸਾਨ ਹੋਇਆ ਉਹਦਾ ਜਾਇਜ਼ਾ ਲੈਣ ਆਉਣਗੇ। ਪਰ ਇੰਨੇ ਲੋਕਾਂ ਦਾ ਵੱਡੀ ਗਿਣਤੀ ਦੇ ਵਿੱਚ ਮਿਸਿੰਗ ਹੋਣਾ ਅਤੇ ਇੰਨੀ ਮੌਤ ਹੋਣੀ, ਇਹ ਇੱਕ ਤਰ੍ਹਾਂ ਨਾਲ ਬਹੁਤ ਹੀ ਜਿਹੜਾ ਅਮਰੀਕਾ ਵਰਗੇ ਮੁਲਕ ਦੇ ਵਿੱਚ ਲੋਕਾਂ ਨੂੰ ਇਸ ਨੇ ਬਹੁਤ ਹੈਰਾਨ ਕੀਤਾ ਹੋਇਆ ਹੈ ਵੀ ਇੰਨਾ ਜਲਦੀ ਇੱਦਾਂ ਕੁਛ ਕਿੱਦਾਂ ਵਾਪਰ ਗਿਆ। ਜੀ ਬਿਲਕੁਲ। ਹੁਣ ਤੱਕ ਦੀ ਜਿੱਦਾਂ ਦੱਸ ਹੀ ਰਿਹਾ ਹਰਜੋਤ ਸਿੰਘ ਜੀ, ਸਭ ਤੋਂ ਮਾਰੂ, ਸਭ ਤੋਂ ਘਾਤਕ ਜਿਹੜੀ ਇਹ ਅੱਗ ਬਣੀ ਆ। ਹੁਣੇ ਸਾਡੇ ਕਾਲਰ ਜਿਹੜੇ ਲਾਈਵ ਵੋਕ ਯੂਬਾ ਸਿਟੀ ਦੇ ਵਿੱਚ ਕਹਿੰਦੇ ਕੰਮ ਕਰਦੇ, ਕਹਿੰਦੇ ਰਾਈਟ ਨਾਓ ਉੱਥੇ 300 ਤੋਂ ਉੱਤੇ ਜਿਹੜਾ ਆ ਏਅਰ ਕੁਆਲਿਟੀ ਇੰਡੈਕਸ ਹੈਗਾ। ਸੋ ਇੰਨਾ ਜ਼ਿਆਦਾ ਜਿਹੜਾ ਇਸ ਟਾਈਮ ਨੁਕਸਾਨਦੇਹ ਆ। ਕਹਿੰਦੇ ਅੱਖਾਂ ਨੂੰ ਅਤੇ ਜਿਹੜਾ ਇਹ ਸਮੋਕ ਆ, ਧੂੰਆਂ ਆ, ਉਹ ਪੈਂਦਾ ਆ। ਸੋ ਜ਼ਰੂਰ ਉੱਥੇ ਵੀ ਰਾਜਕਰਮਜੀਤ ਸਿੰਘ ਜੀ, ਕੱਲ੍ਹ ਮੈਨੂੰ ਕੁਛ ਕੁ ਫਾਰਮਰਾਂ ਦੀਆਂ ਕਾਲ ਆਈਆਂ ਸੀ ਵੀ ਖੇਤਾਂ 'ਚ ਜਿਹੜੇ ਕੰਮ ਕਰਦੇ ਉਹਨਾਂ ਨੂੰ ਵੀ ਬੰਦ ਕਰ ਦਿੱਤਾ ਹੈ, ਵੀ ਤੁਸੀਂ ਕੰਮ ਨਹੀਂ ਕਰ ਸਕਦੇ ਖੇਤਾਂ 'ਚ, ਵੀ ਇੰਨਾ ਜ਼ਿਆਦਾ ਜਿਹੜਾ ਆ ਤੁਹਾਨੂੰ ਇਹ ਖਤਰਨਾਕ ਆ, ਇੰਜਰ ਕਰ ਸਕਦਾ ਹੈਗਾ। ਤੁਸੀਂ ਦੇਖੋ 300 ਕਿੰਨਾ ਜ਼ਿਆਦਾ ਹੈਗਾ। ਸੋ ਯੂਬਾ ਸਿਟੀ ਲਾਈਵ ਕੋਸ ਏਰੀਏ ਦੇ ਵਿੱਚ ਵੀ ਬਹੁਤ ਖਤਰਨਾਕ ਜਿਹੜਾ ਧੂੰਏ ਕਰਕੇ ਮਾਹੌਲ ਬਣਿਆ ਹੋਇਆ ਆ। ਬਿਲਕੁਲ। ਅਤੇ ਨਾਲ ਹੀ ਅਧਿਕਾਰੀ ਜਿਹੜੇ ਆ ਇਹੀ ਸਿਫਾਰਿਸ਼ ਕਰਦੇ ਨੇ ਸਾਰਿਆਂ ਨੂੰ, ਇਹੀ ਅਪੀਲ ਵੀ ਕਰਦੇ ਆ ਵੀ ਇਨਡੋਰਸ ਰਹੋ, ਘਰਾਂ ਦੇ ਅੰਦਰ ਰਹੋ, ਬਾਹਰ ਜਿਹੜਾ ਆ ਉਹ ਨਾ ਨਿਕਲਿਆ ਜਾਵੇ।
ਕਿਉਂਕਿ ਇਹ ਧੂਏ ਦੇ ਉੱਤੇ ਕਾਬੂ ਪਾਉਣ ਦੇ ਵਿੱਚ ਨਾ ਹਰਜੋਤ ਸਿੰਘ ਜੀ ਜਿੱਦਾਂ ਤੁਸੀਂ ਦੱਸ ਰਹੇ ਆ ਵੀ ਕਿੰਨਾ ਜ਼ਿਆਦਾ ਨੁਕਸਾਨ ਆ। 12,000 ਤੋਂ ਜ਼ਿਆਦਾ ਬਿਲਡਿੰਗਾਂ ਜਿਹੜੀਆਂ ਲੂ ਹੋ ਚੁੱਕੀਆਂ, ਪੂਰੇ ਦਾ ਪੂਰਾ ਟਾਊਨ ਜਿਹੜਾ ਆ ਉਹ ਨਾਸਤੋ ਨਬੂਤ ਹੋ ਗਿਆ ਆ। ਸੋ ਉਹ ਉਸ ਦੇ ਪ੍ਰਤੀ ਜਿਹੜਾ ਕਾਫੀ ਜਿਹੜਾ ਸਿਚੁਏਸ਼ਨ ਜਿਹੜੀ ਹਾਲਾਤ ਆ ਉਹ ਗੰਭੀਰ ਨੇ, ਮਾੜੇ ਨੇ, ਅਤੇ ਸਾਰਿਆਂ ਨੂੰ ਇਹੀ ਹਦਾਇਤਾਂ ਨੇ ਵੀ ਅੰਦਰ ਰਹੋ। ਅਤੇ ਹੁਣ ਜਿਹੜੇ ਹਰਜੋਤ ਸਿੰਘ ਜੀ ਇਸ ਟਾਈਮ ਜਿਹੜੀ ਮੁੱਢਲੀਆਂ ਜਾਂਚਾਂ ਦੇ ਵਿੱਚ ਹੁਣ ਗੱਲਾਂ ਆ ਰਹੀਆਂ ਆ, ਜਿੰਨੇ ਕੁ ਜਿਹੜੇ ਪੀੜਤ ਨੇ, ਜਿਹੜੇ ਬਚੇ ਨੇ ਇਸ ਅੱਗ ਦੇ ਵਿੱਚੋਂ, ਉਹ ਇਹੀ ਜਿਹੜੀਆਂ ਗੱਲਾਂ ਕਹਿ ਰਹੇ ਨੇ ਵੀ ਸਾਨੂੰ ਇਵੈਕੂਏਸ਼ਨਸ ਦੇ ਬਾਰੇ ਪਤਾ ਹੀ ਨਹੀਂ ਲੱਗਾ, ਬਹੁਤ ਦੇਰੀ ਦੇ ਨਾਲ ਜਿਹੜਾ ਆ ਉਹ ਪਤਾ ਲੱਗਾ। ਸੋ ਜਦੋਂ ਮੈਂਡੇਟਰੀ, ਜਦੋਂ ਸਾਰਿਆਂ ਨੂੰ ਕਿਹਾ ਜਾਂਦਾ ਹੈ ਵੀ ਇੱਥੋਂ ਨਿਕਲੋ, ਜਿਹੜੇ ਪੁਲਿਸ ਵਾਲੇ ਹੁੰਦੇ ਆ ਸਾਇਰਨਸ ਵੇਲ ਕਰਦੇ ਹੋਏ ਉਹ ਸਾਰੇ ਜਗ੍ਹਾ ਜਾ ਕੇ ਜਿਹੜੇ ਆ ਇਕੱਲੇ ਬੇਸਿਕਲੀ ਡੋਰ ਟੂ ਡੋਰ ਜਾ ਕੇ ਉਹਨਾਂ ਦੀ ਇੱਕ ਜ਼ਿੰਮੇਵਾਰੀ ਹੁੰਦੀ ਆ ਵੀ ਉਹ ਵੀ ਕਰਨਾ ਆ। ਬਹੁਤ ਸਾਰੇ ਦੇਖੋ, ਅੱਜ ਤੋਂ ਕੁਛ ਮਹੀਨੇ ਪਹਿਲਾਂ ਪ੍ਰੈਜ਼ੀਡੈਂਸ਼ੀਅਲ ਅਲਰਟ ਸਿਸਟਮ ਜਿਹੜਾ ਆ ਉਹ ਚਲਾਇਆ ਗਿਆ, ਉਹਨਾਂ ਨੇ ਟੈਸਟ ਕੀਤਾ ਵੀ ਹਾਂ ਸਾਰਿਆਂ ਨੂੰ ਮੈਸੇਜ ਮਿਲਿਆ, ਅਤੇ ਫਿਰ ਕਿਉਂ ਇਵੈਕੂਏਸ਼ਨ ਦੇ ਆਰਡਰ ਜਿਹੜੇ ਲੋਕਾਂ ਨੂੰ ਫੋਨ ਤੱਕ ਜਿਹੜੇ ਆ ਉਹ ਪਹੁੰਚੇ ਨਹੀਂ। ਕਹਿੰਦੇ 6:30 ਵਜੇ ਤੱਕ ਜਿਹੜੀ ਇਹ ਅੱਗ ਦੇ ਬਾਰੇ ਪਤਾ ਲੱਗ ਗਿਆ ਸੀਗਾ ਵੀ ਇਹ ਬੜੀ ਘਾਤਕ ਰੂਪ ਧਾਰ ਚੁੱਕੀ ਆ, ਅਤੇ ਕਹਿੰਦੇ ਕਈਆਂ ਨੂੰ 8:30 ਵਜੇ ਤੋਂ ਬਾਅਦ ਦੇ ਵਿੱਚ ਜਾ ਕੇ ਜਿਹੜੇ ਆ ਉਹ ਇਵੈਕੂਏਸ਼ਨ ਦੇ ਮੈਸੇਜ ਜਿਹੜੇ ਮਿਲ ਰਹੇ ਸੀ। ਹਾਂ, ਇਹ ਕਿਤੇ ਨਾ ਕਿਤੇ ਇਸ ਦੇ ਵਿੱਚ ਥੋੜ੍ਹੀ ਜਿਹੜੀ ਨਾਕਾਮੀ ਵੀ ਜਿਹੜੀ ਆ ਨਜ਼ਰ ਆ ਰਹੀ ਆ, ਕਿਉਂਕਿ ਲੋਕ ਤਾਂ ਇਹਨਾਂ ਦੇ ਉੱਤੇ ਹੀ ਜਿਹੜਾ ਭਰੋਸਾ ਕਰਦੇ ਨੇ ਸਾਰੇ ਇਹੋ ਜਿਹੇ ਮੌਕਿਆਂ ਦੇ ਉੱਤੇ, ਵੀ ਇਹ ਨਹੀਂ ਹੈ ਕਹਿੰਦੇ ਵੀ ਉਹਨਾਂ ਨੇ ਜਾਣ ਬੁੱਝ ਕੇ ਕੀਤਾ ਆ, ਪਰ ਕਿਤੇ ਨਾ ਕਿਤੇ ਜਿਹੜੀ ਕੋਤਾਹੀ ਕੁਛ ਹੋਈ ਹੈ, ਕਿਤੇ ਨਾ ਕਿਤੇ ਸਿਸਟਮ ਦੇ ਵਿੱਚ ਕੋਈ ਪ੍ਰੋਬਲਮ ਜਿਹੜੀ ਆ ਰਹੀ ਆ, ਜਿਸ ਕਰਕੇ ਉਸ ਟਾਊਨ ਦੇ ਲੋਕਾਂ ਨੂੰ ਸਮੇਂ ਸਿਰ ਉੱਥੋਂ ਕੱਢਿਆ ਨਹੀਂ ਜਾ ਸਕਿਆ। ਅਤੇ ਜਿੱਦਾਂ ਹਰਜੋਤ ਜੀ ਨੇ ਦੱਸਿਆ ਆ ਵੀ ਹੁਣ ਤੱਕ 63 ਬੰਦੇ ਆ ਇਸ ਅੱਗ ਦੀ ਚਪੇਟ ਦੇ ਵਿੱਚ ਜਿਹੜੇ ਮਾਰੇ ਜਾ ਚੁੱਕੇ ਆ ਅਧਿਕਾਰਤ ਤੌਰ ਦੇ ਉੱਤੇ, ਅਤੇ ਨਾਲ ਹੀ ਉਸ ਤੋਂ ਬਾਅਦ ਦੇ ਵਿੱਚ ਜਿਹੜੇ 600 ਤੋਂ ਵੱਧ ਜਿਹੜੇ ਆ ਗਵਾਚਿਆਂ ਦੀ ਜਿਹੜੀ ਭਾਲ ਆ ਉਹ 600 ਤੋਂ ਵੱਧ ਜਿਹੜਾ ਆਂਕੜਾ ਆ ਉਹ ਟੱਪ ਚੁੱਕਾ ਆ। ਸੋ ਬਹੁਤ ਹੀ ਮਾਰੂ, ਬਹੁਤ ਹੀ ਘਾਤਕ ਜਿਹੜੀ ਇਹ ਅੱਗ ਆ ਪੂਰੇ ਕੈਲੀਫੋਰਨੀਆ ਦੇ ਲਈ ਸਾਬਤ ਹੋ ਰਹੀ ਆ। ਅੱਗਾਂ ਅਕਸਰ ਇੱਥੇ ਲੱਗਦੀਆਂ ਰਹਿੰਦੀਆਂ ਆ, ਪਰ ਇੰਨੀਆਂ ਮਾਰੂ ਅੱਗਾਂ ਜਿਹਦੇ ਵਿੱਚ ਇੰਨਾ ਜ਼ਿਆਦਾ ਜਾਨੀ ਨੁਕਸਾਨ ਹੁੰਦਾ ਆ, ਉਹ ਹਰਜੋਤ ਸਿੰਘ ਜੀ ਘੱਟ ਸੁਣਨ ਨੂੰ ਮਿਲਦਾ। ਅਤੇ ਅਸੀਂ ਪ੍ਰਮਾਤਮਾ ਅੱਗੇ ਇਹੀ ਅਰਦਾਸ ਕਰਦੇ ਹਾਂ ਵੀ ਗਾਂਹ ਤੋਂ ਵੀ ਅਜਿਹਾ ਕੁਛ ਜਿਹੜਾ ਉਹ ਨਾ ਹੀ ਹੋਵੇ ਜੀ। ਸੋ ਬਿਲਕੁਲ ਇਹ ਅੱਗ ਲੱਗਣ ਦਾ ਕਾਰਨ ਜਿਹੜਾ PG&E ਵੱਲੋਂ ਦੱਸਿਆ ਗਿਆ ਸੀ, ਅਤੇ ਜਦੋਂ ਰੌਲਾ ਪਿਆ ਵੀ ਹੋ ਸਕਦਾ ਵੀ PG&E ਕਰਕੇ ਹੀ ਜਿਹੜਾ ਅੱਗ ਲੱਗੀ ਆ, ਅਤੇ ਉਹਦੇ ਨਾਲ ਜਿਹੜੇ ਇਸ ਕੰਪਨੀ ਦੇ ਸ਼ੇਅਰ ਆ 60% ਥੱਲੇ ਚੱਲ ਗਿਆ ਸੀ। ਪਰ ਹੁਣ PG&E ਕਹਿ ਰਹੀ ਆ ਵੀ ਜਦੋਂ ਅੱਗ ਲੱਗੀ ਆ ਉਸ ਤੋਂ 15 ਮਿੰਟ ਪਹਿਲਾਂ ਹੀ ਸਾਡਾ ਜਿਹੜਾ ਸ਼ਟਡਾਊਨ ਹੋ ਗਿਆ ਸੀ, ਵੀ ਸਾਡਾ ਉਹਦੇ 'ਚ ਕੋਈ ਲੈਣਾ ਦੇਣਾ ਨਹੀਂ ਸੀ। ਪਰ ਜਿਹੜੀ ਹੁਣ ਕੈਲੀਫੋਰਨੀਆ ਦੇ ਗਵਰਨਰ ਆ, ਉਹ ਆਫਿਸ ਕਹਿੰਦਾ ਵੀ ਅਸੀਂ PG&E ਦੇ ਨਾਲ ਰਲ ਕੇ ਜਿਹੜਾ ਇਹ ਫਿਗਰ ਆਊਟ ਕਰਾਂਗੇ। ਸੋ ਕਹਿੰਦੇ ਲੱਗਦਾ ਵੀ PG&E ਹੁਣ ਬੈਂਕਰਪਟ ਨਹੀਂ ਹੋਊਗੀ, ਅਤੇ ਫਰਾਈਡੇ ਮਾਰਨਿੰਗ ਫੇਰ ਜਿਹੜੇ ਸਟਾਕਸ ਆ ਇਹਦੇ 40% ਅਪ ਚੱਲ ਗਏ ਹੈਗੇ ਆ। ਅਤੇ ਬਹੁਤ ਹੀ ਜ਼ਿਆਦਾ ਜਿਹੜਾ ਇੰਨਾ ਜ਼ਿਆਦਾ ਨੁਕਸਾਨ ਹੋਇਆ। ਅਤੇ ਹੋਰ ਵੀ ਜਿਹੜੀਆਂ ਖਬਰਾਂ ਆ ਰਹੀਆਂ ਆ ਵੀ ਜਿਹੜੀ ਅੱਗ ਲੱਗਣ ਕਰਕੇ ਬਹੁਤ ਸਾਰੇ ਲੋਕ ਜਿਹੜੇ ਮੂਵ ਹੋਏ ਆ, ਕਈ ਜਗ੍ਹਾ ਉਹਨਾਂ ਨੇ ਕੈਂਪ ਲਾਏ ਆ, ਉੱਥੇ ਜਿਹੜੀ ਬਿਮਾਰੀ ਫੈਲ ਰਹੀ ਹੈਗੀ ਆ, ਇੱਕ ਵਾਇਰਸ ਜਿਹੜੀ ਆ ਆਊਟਬ੍ਰੇਕ ਹੋ ਗਈ ਸੀ। ਕਈ ਜਗ੍ਹਾ ਲੁੱਟ ਮਾਰ ਦੀਆਂ ਖਬਰਾਂ ਆ ਰਹੀਆਂ। ਇੱਕ ਲੇਟੈਸਟ ਖਬਰ ਇਹ ਵੀ ਆਈ ਸੀ ਵੀ ਇੱਕ ਸ਼ੈਰਿਫਸ ਨੇ ਉੱਥੇ ਬੰਦਿਆਂ ਨੂੰ ਸ਼ੂਟ ਕੀਤਾ ਹੈਗਾ ਆ ਜੋ ਚੋਰੀ ਕਰ ਰਹੇ ਸੀ। ਸੋ ਬਹੁਤ ਕੁਝ ਜਿਹੜਾ ਆ ਉਸ ਏਰੀਏ ਦੇ ਵਿੱਚ ਵਾਪਰ ਰਿਹਾ ਹੈਗਾ। ਬਿਲਕੁਲ, ਇੱਕ ਤਾਂ ਲੋਕ ਵਿਚਾਰੇ ਪਹਿਲਾਂ ਹੀ ਪੀੜਤ ਨੇ, ਉਹਨਾਂ ਦੇ ਘਰ ਪਰਿਵਾਰ ਜਿਹੜੇ ਆ ਉਹ ਉੱਥੋਂ ਜਿਹੜੇ ਇੱਕ ਤਾਂ ਉਹਨਾਂ ਦੇ ਘਰ ਪਰਿਵਾਰ ਜਿਹੜੇ ਆ ਉਹ ਨਸ਼ਟ ਹੋ ਚੁੱਕੇ ਨੇ, ਅਤੇ ਦੂਜੇ ਪਾਸੇ ਜਿਹੜੇ ਇੱਦਾਂ ਦੇ ਜਿਹੜੇ ਜਿਹੜੇ ਕਹਿ ਲਓ ਵੀ ਕਮਲੇ ਲੋਕ ਨੇ, ਉਹਨਾਂ ਨੇ ਜਿਹੜਾ ਆ ਇਹ ਸਿਚੁਏਸ਼ਨ ਜਿਹੜੀ ਹੋਰ ਵੀ ਜਿਹੜੀ ਬੈਡ ਆ ਉਹਨਾਂ ਨੇ ਬਣਾਈ ਹੋਈ ਆ। ਸੋ ਇਹ ਜਿਹੜੇ ਹਾਲਾਤ ਆ ਇਸ ਟਾਈਮ ਬਣੇ ਹੋਏ ਨੇ। ਅਤੇ ਦੂਸਰੇ ਪਾਸੇ ਵੀ ਜੇ ਦੱਸਦੇ ਜਾਈਏ, ਜਿਹੜੀ ਫਾਇਰ ਹੈਗੀ ਆ ਲਾਸ ਐਂਜਲਸ ਸਾਈਡ, ਜਿਹਨੂੰ ਵੂਲਸੇ ਫਾਇਰ ਕਿਹਾ ਜਾਂਦਾ, ਉੱਥੇ ਵੀ 500 ਦੇ ਕਰੀਬ ਜਿਹੜੀਆਂ ਸਟਰਕਚਰਸ ਆ ਉਹ ਸੜੀਆਂ ਹੈਗੀਆਂ, 500 ਦੇ ਕਰੀਬ। ਅਤੇ ਫੁੱਟ ਹਿਲਸ ਜਿਹੜੇ ਨੀਅਰ ਮੈਲੀਬੂ ਕੋਸਟ ਵੈਸਟ ਆਫ ਲਾਸ ਐਂਜਲਸ ਆ, ਉੱਥੇ ਵੀ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਹੋਇਆ ਹੈਗਾ ਆ। ਜੀ। ਅਤੇ ਹਰਜੋਤ ਸਿੰਘ ਜੀ, ਆਪਾਂ ਆਪਣੇ ਜਿਹੜੇ ਸਰੋਤਿਆਂ ਨੂੰ ਵੀ ਜਿਹੜੇ ਜ਼ਰੂਰ ਕਾਲ ਕਰਕੇ ਪੁੱਛਦੇ ਹਾਂ ਵੀ ਜਿਹੜੇ ਇਹਨਾਂ ਪੀੜਤਾਂ ਦੇ ਲਈ ਜੇ ਕੋਈ ਵੀ ਕਾਰਜ ਜਿਹੜੇ ਚੱਲ ਰਹੇ ਨੇ, ਕੀ ਉਹਨਾਂ ਦੀ ਮਦਦ ਦੇ ਲਈ ਆਪਣੀ ਕਮਿਊਨਿਟੀ ਵੱਲੋਂ ਜਿਹੜੇ ਆ
ਉਹ ਜਿਹੜੇ ਇਸ ਟਾਈਮ ਕੰਮ ਚੱਲ ਰਹੇ ਨੇ ਉਸ ਦੇ ਬਾਰੇ ਵੀ ਜੇ ਕਿਸੇ ਨੇ ਜਾਣਕਾਰੀ ਦੇਣੀ ਹੋਵੇ, ਕਿਉਂਕਿ ਬਹੁਤ ਸਾਰੇ ਲੋਕਾਂ ਦੀਆਂ ਸਾਨੂੰ ਅਜੇ ਵੀ ਕਾਲਸ ਆਉਂਦੀਆਂ ਰਹਿੰਦੀਆਂ ਵੀ ਦੂਰੋਂ ਨੇੜਿਓਂ, ਖਾਸ ਕਰਕੇ ਉਸ ਦੇ ਇਰਦ ਗਿਰਦ ਦੇ ਇਲਾਕੇ ਵਾਲੇ ਤਾਂ ਕਰੀ ਜਾਂਦੇ ਆ, ਜਿਹੜੇ ਦੂਰੋਂ ਨੇੜਿਓਂ ਵੀ ਮਦਦ ਕਰਨਾ ਚਾਹੁੰਦੇ ਆ ਵੀ ਉਹ ਕਿੱਦਾਂ ਜਿਹੜੇ ਉੱਥੇ ਤੱਕ ਪਹੁੰਚਾ ਸਕਦੇ ਨੇ। ਜੇ ਕੋਈ ਪ੍ਰਬੰਧਕ ਸੁਣ ਰਹੇ ਨੇ ਜਾਂ ਉਹ ਇਨਫੋਰਮੇਸ਼ਨ ਜਿਹੜੀ ਉਹ ਸਾਂਝੀ ਕਰਨਾ ਚਾਹੁੰਦੇ ਨੇ ਤਾਂ ਉਹਨਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਵੀ ਜ਼ਰੂਰ ਕਾਲ ਕਰੋ। 408-272-5200 ਦੇ ਉੱਤੇ ਕਾਲ ਕਰ ਸਕਦੇ ਹੋ। 10 ਵਜੇ ਤੱਕ ਆਪਣਾ ਜਿਹੜਾ ਪ੍ਰੋਗਰਾਮ ਚੱਲਣਾ ਹੈ, ਉਸ ਪ੍ਰੋਗਰਾਮ ਦੇ ਵਿੱਚ ਤੁਸੀਂ ਇਹ ਜਾਣਕਾਰੀਆਂ ਸਾਂਝੀਆਂ ਕਰੋ ਤਾਂ ਜੋ ਜਿਹੜਾ ਵੀ ਕੋਈ ਮਦਦ ਕਰਨਾ ਚਾਹੁੰਦਾ ਆ ਉਸ ਦੇ ਪ੍ਰਤੀ ਜਿਹੜੇ ਆ ਉਹ ਉਸ ਦੀ ਹੈਲਪ ਜਿਹੜੀ ਲਈ ਜਾ ਸਕੇ, ਕਿਉਂਕਿ ਜੇ ਅਜਿਹੇ ਮੌਕਿਆਂ ਦੇ ਉੱਤੇ ਇੱਕ ਦੂਜੇ ਦਾ, ਆਪਣੇ ਭੈਣ ਭਰਾਵਾਂ ਦਾ ਇੱਦਾਂ ਹੀ ਜਿਹੜਾ ਸਾਥ ਆ ਉਹ ਦੇਣਾ ਬਹੁਤ ਜ਼ਰੂਰੀ। ਦੂਸਰੇ ਪਾਸੇ ਜਿਹੜੀ ਸਮੋਕ ਦੀ ਆਪਾਂ ਗੱਲਬਾਤ ਕੀਤੀ ਸੀ ਵੀ ਉਹਨਾਂ ਏਰੀਆ ਦੇ ਵਿੱਚ ਸੈਕਰਾਮੈਂਟੋ, ਸੈਨ ਫਰਾਂਸਿਸਕੋ, ਯੂਬਾ ਸਿਟੀ ਏਰੀਏ 'ਚ ਵੀ ਜੇ ਕੋਈ ਤੁਸੀਂ ਅਪਡੇਟ ਦੇਣਾ ਚਾਹੁੰਦੇ ਆ ਤਾਂ ਕਿ ਕਈ ਵਾਰੀ ਲੋਕ ਹੋਰ ਏਰੀਏ 'ਚੋਂ ਉੱਧਰ ਵਿਜ਼ਿਟ ਕਰਨਾ ਹੁੰਦਾ ਆ ਜਾਂ ਉਹਨਾਂ ਏਰੀਆ 'ਚ ਰਹਿੰਦੇ ਉਹਨਾਂ ਨੂੰ ਪਤਾ ਨਹੀਂ ਹੈ, ਖਬਰ ਨਹੀਂ ਸੁਣਦੇ ਵੀ ਸਾਡੇ 'ਤੇ ਕੀ ਅਸਰ ਹੋ ਸਕਦਾ। ਲੋਕ ਬਾਹਰ ਸੈਰ ਕਰਨ ਜਾਂਦੇ ਆ, ਉਹਨਾਂ ਨੂੰ ਬਿਲਕੁਲ ਸੈਰ ਬੰਦ ਕਰਨੀ ਚਾਹੀਦੀ, ਖਾਸ ਕਰਕੇ ਜਿਹੜੇ ਬਜ਼ੁਰਗ ਹੈਗੇ ਆ ਤੇ ਕਿਉਂਕਿ ਐਕਸੀਡੈਂਟ ਹੋਣ ਦੇ ਵੀ ਕਾਰਨ ਬਹੁਤ ਬਣਦੇ ਆ, ਦਿਸਦਾ ਨਹੀਂ ਹੈਗਾ, ਸਾਹ ਲੈਣ ਦੇ ਕਾਰਨ ਬਹੁਤ ਬਣਦੇ ਹੈਗੇ ਆ। ਸੋ ਉਹਦੇ ਬਾਰੇ ਵੀ ਜੇ ਕੋਈ ਆਪਣੇ ਸੁਜੈਸ਼ਨ ਦੇਣਾ ਚਾਹੁੰਦਾ, ਦੱਸਣਾ ਚਾਹੁੰਦਾ, ਅਪਡੇਟ ਕਰਨਾ ਚਾਹੁੰਦਾ ਤੇ ਤੁਸੀਂ ਪੰਜਾਬੀ ਰੇਡੀਓ USA ਦੇ ਸਟੂਡੀਓ 'ਚ ਜ਼ਰੂਰ ਪਲੀਜ਼ ਕਾਲ ਕਰੋ ਤਾਂ ਕਿ ਜਿਹੜੇ ਆਪਣੇ ਹੋਰ ਸਰੋਤੇ ਆ ਉਹਨਾਂ ਨੂੰ ਵੀ ਪਤਾ ਲੱਗ ਜਾ, ਜਿਹੜੇ ਆਲ ਓਵਰ USA ਜਾਂ ਕੈਨੇਡਾ ਰਹਿੰਦੇ ਹੈਗੇ ਆ। ਸਾਡਾ ਟੈਲੀਫੋਨ ਨੰਬਰ ਹੈਗਾ 408-272-5200 408-272-5200 ਜੀ। ਤੇ ਆਪਣੇ ਨਾਲ ਹਰਜੋਤ ਸਿੰਘ ਜੀ ਜੁੜੇ ਨੇ ਸਤਨਾਮ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ। ਹਾਂਜੀ, ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤੁਹਾਡਾ ਪੰਜਾਬੀ USA ਦੇ ਪਰਿਵਾਰ ਦਾ ਸਾਰਾ ਬਹੁਤ ਬਹੁਤ ਧੰਨਵਾਦ ਕਰਦੇ, ਜਿਹੜੇ ਲੋਕਾਂ ਨੂੰ ਜਾਗਰਤ ਕਰ ਰਹੇ, ਤੇ ਬਹੁਤ ਧੰਨਵਾਦ ਤੁਹਾਡਾ ਜੀ। ਮੈਂ ਥੋੜ੍ਹੀ ਜਿਹੀ ਇਨਫੋਰਮੇਸ਼ਨ ਦੇਣੀ ਮੰਗਦਾ ਸੀ। ਇੱਕ ਤਾਂ ਜੋ ਯੂਬਾ ਸਿਟੀ ਦੀ ਏਅਰ ਕੁਆਲਿਟੀ ਸਭ ਤੋਂ ਮਤਲਬ ਦੁਨੀਆ ਤੋਂ ਸਭ ਦੀ ਭੈੜੀ ਐਸੀ ਕੁਆਲਿਟੀ ਹੈ ਉੱਥੇ, ਮਤਲਬ 350 ਤੋਂ 500 ਹੀ ਆ ਉੱਥੇ। ਬਹੁਤ ਬੁਰਾ ਹਾਲ ਹੈ ਯੂਬਾ ਏਰੀਏ ਵਿੱਚ ਜੀ। ਤੇ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰਦਾ ਸਾਰੇ ਘਰਾਂ 'ਚ ਰਹੋ, ਕੋਈ ਕੰਮਾਂ ਕਰ, ਸਕੂਲ ਵੀ ਸਾਰੇ ਬੰਦ ਹਨ ਤੇ ਜੇ ਕਿਸੇ ਨੂੰ ਜਾਣ ਦੀ ਬਾਹਰ ਲੋੜ ਨਹੀਂ ਤੇ ਜ਼ਰੂਰ ਘਰਾਂ 'ਚ ਬੈਠੋ, ਬੱਚਿਆਂ ਨੂੰ ਬਾਹਰ ਨਾ ਜਾਣ ਦਿਓ, ਸਪੈਸ਼ਲੀ ਜਿਹਨਾਂ ਨੂੰ ਸਾਹ ਦੀ ਕਸਰ ਦਮੇ ਦੀ, ਤੇ ਉਹ ਜ਼ਰੂਰ ਮਤਲਬ ਅੰਦਰ ਹੀ ਰਹਿਣ। ਤੇ ਦੂਸਰੀ ਬੇਨਤੀ ਕਰ, ਜਿਹੜਾ ਆਪਣੇ ਸਮਾਨ ਉੱਥੇ ਸ੍ਰੀ ਗੁਰਦੁਆਰਾ ਸਾਹਿਬ ਇਕੱਠਾ ਕਰ ਰਹੇ, ਹਜੇ ਵੀ ਕਰਦੇ ਆ, ਤੇ ਅੱਜ ਉੱਥੋਂ ਜਿਹੜਾ ਖਾਣੇ ਦਾ ਪ੍ਰਬੰਧ ਕੀਤਾ ਦੁਪਹਿਰ ਨੂੰ ਲਿਜਾ ਰਹੇ ਉੱਥੇ ਫੇਅਰ ਗਰਾਊਂਡ 'ਚ ਜੀ। ਜੇ ਕਿਸੇ ਨੇ ਵੀ ਖਾਣਾ ਲੈ ਕੇ ਜਾਣਾ ਹੋਵੇ ਤਾਂ ਉੱਥੇ ਸਾਲਵੇਸ਼ਨ ਆਰਮੀ ਕੈਪਟਨ ਆ, ਉਹਦੇ ਨਾਲ ਗੱਲ ਕਰਨੀ ਪੈਂਦੀ ਆ। ਉਹ ਤੋਂ ਪਹਿਲਾਂ ਟਾਈਮ ਲੈਣਾ ਪੈਂਦਾ ਵੀ ਕਿਹੜੀ ਤਰੀਕ ਨੂੰ ਕਦੋਂ ਲਿਆ ਸਕਦੇ ਤੁਸੀਂ, ਆਪਣੀ ਮਰਜ਼ੀ ਨਾਲ ਨਹੀਂ ਤੁਸੀਂ ਲਿਜਾ ਸਕਦਾ ਕੋਈ ਵੀ ਉੱਥੇ, ਤੇ ਉਹਨਾਂ ਨਾਲ ਪਹਿਲਾਂ ਗੱਲ ਕਰਨੀ। ਉਹ ਅਪੁਆਇੰਟਮੈਂਟ ਤੁਹਾਨੂੰ ਦਿੱਤੇ, ਸਾਨੂੰ ਵੀ ਉਹਨੇ ਅੱਜ ਦਾ ਦਿਨ ਦਿੱਤਾ ਸੀ ਵੀ ਦੁਪਹਿਰ ਦਾ ਲੰਚ ਤੁਸੀਂ ਲੈ ਕੇ ਆਇਓ ਜੀ। ਤੇ ਸਾਰੇ ਉੱਥੋਂ ਲਿਜਾ ਕੇ 250 ਬੰਦਾ ਇਸ ਵੇਲੇ ਹੈਗਾ ਉੱਥੇ। ਤੇ ਬਾਕੀ ਜੋ ਹਰੇ ਜਿੱਦਾਂ ਕੱਪੜੇ ਵਗੈਰਾ ਉੱਥੇ ਇਕੱਠੇ ਜ਼ਰੂਰ ਕਰਦੇ ਆ, ਡਾਈਪਰ ਹੋ ਗਿਆ, ਟਾਵਲ ਹੋ ਗਏ, ਟੂਥਪੇਸਟ, ਟੂਥਬਰਸ਼ ਹੋ ਗਏ, ਤਾਂ ਬਲੈਂਕਟ ਬਹੁਤ ਹੈ, ਬਲੈਂਕਟ ਨਾ ਕੋਈ ਵੀ ਤੇ ਥੋੜ੍ਹਾ ਦੇ ਦਿਓ, ਤੇ ਪੁਰਾਣਾ ਸਮਾਨ ਕੋਈ ਨਾ ਦਿਓ ਪਲੀਜ਼। ਤੇ ਨਵਾਂ ਜੇ ਵੀ ਆਈਟਮ ਹੋਵੇ, ਜੇ ਤੁਸੀਂ ਆਪ ਉੱਥੇ ਪਹੁੰਚਾ ਸਕਦੇ ਜ਼ਰੂਰ ਪਹੁੰਚਾਓ, ਨਹੀਂ ਤਾਂ ਗੁਰਦੁਆਰਾ ਸਾਹਿਬ ਵੀ ਤੁਸੀਂ ਦੇ ਸਕਦੇ ਆ, ਸਾਰੇ ਉੱਥੇ ਟਾਈਮ ਟੂ ਟਾਈਮ ਪਹੁੰਚਾਏ ਦੇ, ਇਕੱਠੇ ਕਰਕੇ ਪਹੁੰਚਾ ਰਹੇ ਹਾਂ ਜੀ। ਮੇਰੀ ਇੰਨੀ ਬੇਨਤੀ ਹੈ, ਜੇ ਖਾਣੇ ਦਾ ਬਸ ਇੱਦਾਂ ਆਪਣੇ ਆਪ ਨਹੀਂ ਕੋਈ ਉੱਥੇ ਲਿਜਾ ਕੇ ਲਿਜਾ ਸਕਦਾ, ਉਹ ਨਾ ਐਕਸੈਪਟ ਕਰਦੇ ਆ, ਉਹਨਾਂ ਤੋਂ ਟਾਈਮ ਲੈਣਾ ਪੈਂਦਾ ਵੀ ਕਿਹੜੇ ਦਿਨ ਲਿਜਾ ਸਕਦੇ ਆ। ਠੀਕ ਹੈ, ਇਹ ਜ਼ਰੂਰੀ ਬੇਨਤੀ ਹੈ। ਜੇ ਕਿਸੇ ਨੂੰ ਫੋਨ ਨੰਬਰ ਚਾਹੀਦਾ ਤਾਂ ਮੈਂ ਸਤ ਲੈ ਸਕਦਾ ਜੀ। ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ। ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੇ ਨਾਲ ਹੀ ਜਿਹੜੇ ਆਪਣੇ ਨਾਲ ਜੁੜੇ ਨੇ ਅਗਲੇ ਕਾਲਰ ਸੁਖਦੇਵ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਬਹੁਤ ਧੰਨਵਾਦ। ਤੁਸੀਂ ਰੋਜ਼ ਹੀ ਜੋ ਅਪਡੇਟ ਵੀ ਦੇ ਰਹੇ ਹੋ, ਨਾਲ ਨਾਲ ਜਿਵੇਂ ਦੂਸਰੀ ਨਿਊਜ਼ ਦੇ ਨਾਲ ਜਿਹੜੀ ਸਾਡੇ ਇਸ ਸੂਬੇ ਦੇ ਵਿੱਚ ਜਿਹੜੀ ਭਿਆਨਕ ਅੱਗ ਨੇ ਤਬਾਹੀ ਕੀਤੀ ਹੈ ਉਹਦੀ ਖਬਰ ਕਰ ਰਹੇ ਹੋ। ਤੇ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਉੱਦਾਂ ਹੀ ਕਿ ਜਿਹੜੀ ਏਅਰ ਕੁਆਲਿਟੀ ਹੈ, ਯਾਨੀ ਕਿ ਹਵਾ ਦੇ ਵਿੱਚ ਜਿਹੜਾ ਪ੍ਰਦੂਸ਼ਣ ਹੈ ਉਹ ਬਹੁਤ ਵੱਡੀ ਮਾਤਰਾ ਵਿੱਚ ਹੈ ਇਸ ਟਾਈਮ। ਪਿਛਲੇ ਦਿਨਾਂ ਤੋਂ ਜਿਹੜੇ ਸੈਕਰਾਮੈਂਟੋ ਦੇ ਏਰੀਏ ਵਿੱਚ ਸਕੂਲ ਸੀ ਉਹ ਤਾਂ ਲੱਗ ਰਹੇ ਸੀ, ਪਰ ਕੱਲ੍ਹ ਤੋਂ ਉਹਨਾਂ ਨੇ ਅਨਾਉਂਸ ਕਰਤਾ ਸੀਗਾ ਵੀ ਅੱਜ ਸਕੂਲ ਸਾਰੇ ਬੰਦ ਨੇ, ਚਾਹੇ ਉਹ ਚਾਰਟਰ ਸਕੂਲ ਨੇ, ਚਾਹੇ ਪ੍ਰਾਈਵੇਟ ਨੇ, ਚਾਹੇ ਸਰਕਾਰੀ ਨੇ, ਸਾਰੇ ਦੇ ਸਾਰੇ ਸਕੂਲ ਬੰਦ ਨੇ ਜੀ। ਤੇ ਨੰਬਰ 2 ਤੇ ਜਿਹੜਾ ਹੈਗਾ ਆ ਕਿ ਦੇਖੋ ਇਸ ਟਾਈਮ
ਇਸ ਤਬਾਹੀ ਨੇ ਬਹੁਤ ਵੱਡਾ ਨੁਕਸਾਨ ਕੀਤਾ ਆ। ਉਹਦੇ ਵਾਸਤੇ ਭਾਵੇਂ ਅਸੀਂ ਬਹੁਤ ਤਾਦਾਦ ਵਿੱਚ ਜਿਹੜੇ ਆਪਣੇ ਪੰਜਾਬੀ ਭਾਈਚਾਰੇ ਵੱਲੋਂ ਹੈਲਪ ਕੀਤੀ ਜਾ ਰਹੀ ਹੈ ਖਾਣ ਪੀਣ ਦੀ ਜਾਂ ਹੋਰ ਚੀਜ਼ਾਂ ਦੀ, ਤੇ ਨਾਲ ਨਾਲ ਮੈਂ ਇਹ ਵੀ ਦੱਸਣਾ ਚਾਹੁੰਦਾ ਹਾਂ ਕਿ ਗੁਰਦੁਆਰਾ ਸਾਹਿਬ ਜਿਹੜੇ ਹੈਗੇ ਆ ਸੈਕਰਾਮੈਂਟੋ ਦੇ ਆ, ਚਾਹੇ ਸਰਾਊਂਡਿੰਗ ਏਰੀਏ ਵਿੱਚ ਯੂਬਾ ਸਿਟੀ ਕਹਿ ਲਓ ਜਾਂ ਹੋਰ ਲਾਗੇ ਲਾਗੇ ਜਿੰਨੇ ਗੁਰਦੁਆਰੇ ਆ, ਸਾਰੇ ਹੀ ਗੁਰਦੁਆਰਾ ਸਾਹਿਬ ਵੱਲੋਂ ਸਮਾਨ ਇਕੱਠਾ ਕੀਤਾ ਜਾ ਰਿਹਾ, ਪਰ ਨਾਲ ਜਿਹੜੇ ਸਮਾਨ ਦੀ ਲਿਸਟ ਦਿੱਤੀ ਗਈ ਹੈ ਉਹਦੇ ਮੁਤਾਬਕ ਹੀ ਸਮਾਨ ਲਿਆਂਦਾ ਜਾਵੇ, ਕਿਉਂਕਿ ਕਈ ਵਾਰੀ ਕੀ ਹੁੰਦਾ ਕਿ ਆਪਣੇ ਘਰਾਂ ਵਿੱਚ ਜਿਹੜਾ ਵਾਧੂ ਸਮਾਨ ਪਿਆ ਲੋਕੀ ਜਾ ਕੇ ਸੁੱਟਣਾ ਸ਼ੁਰੂ ਕਰ ਦਿੰਦੇ ਆ। ਸੋ ਮੈਂ ਉਹਦੇ ਵਿੱਚ ਕੁਝ ਚੀਜ਼ਾਂ ਬੋਲਣਾ ਚਾਹੁੰਦਾ ਹਾਂ ਜਿਹਦੇ ਵਿੱਚ ਜਿਹੜੀਆਂ ਜ਼ਰੂਰੀ ਚੀਜ਼ਾਂ ਇਸ ਟਾਈਮ ਨੀਡਸ ਜਿਨ੍ਹਾਂ ਦੀ ਜ਼ਰੂਰਤ ਹੈ ਜੀ, ਉਹ ਹੈਗੀਆਂ ਬਲੈਂਕਟਸ, ਪਿਲੋਜ਼, ਟਾਵਲਸ, ਨੈਪਕਿਨਸ, ਅੰਡਰਵੀਅਰ ਵਿਮਨ ਤੇ ਮੈਨਸ ਵਾਸਤੇ, ਸੌਕਸ, ਡਾਈਪਰਸ ਬੱਚਿਆਂ ਵਾਸਤੇ, ਬੇਬੀ ਵਾਈਪਸ, ਕੈਂਡ ਫੂਡ ਤੇ ਗਰਨੋਲਾ ਬਾਰਸ, ਟੀ-ਸ਼ਰਟ, ਜੈਕਟਸ, ਇਹ ਕਿਉਂਕਿ ਹੁਣ ਠੰਡ ਵੀ ਆ ਜੀ, ਤੇ ਖਾਸ ਕਰਕੇ ਇਹ ਧਿਆਨ ਜ਼ਰੂਰ ਰੱਖਿਆ ਜਾਵੇ ਕਿ ਓਪਨ ਫੂਡ ਨਾ ਕੋਈ ਵੀ ਹੋਵੇ, ਕੈਂਡ ਫੂਡ ਹੋਵੇ, ਉਹਦੇ ਵਿੱਚ ਕੋਈ ਮੈਟਰ ਨਹੀਂ ਹੈਗਾ ਕਿਉਂਕਿ ਉਹ ਲੋਕ ਸਾਰਾ ਕੁਝ ਖਾਂਦੇ ਆ, ਤੁਸੀਂ ਜੋ ਮਰਜ਼ੀ ਡੋਨੇਟ ਕਰ ਸਕਦੇ ਆ। ਹਾਂ, ਪਰ ਇਹ ਜ਼ਰੂਰ ਰੱਖਿਆ ਜਾਵੇ ਕਿ ਜਿਹੜੇ ਕੱਪੜੇ ਦੇਣੇ ਆ ਉਹ ਯੂਜ਼ਡ ਨਾ ਹੋਣ, ਪਾਟੇ ਪੁਰਾਣੇ ਨਾ ਹੋਣ। ਇਹ ਨਹੀਂ ਹੈਗਾ ਕਿ ਆਪਣੇ ਜਿਹੜੇ ਵਾਧੂ ਕੱਪੜੇ ਆ ਧੋ ਕੇ ਆਪਾਂ ਉੱਥੇ ਦੇ ਦਈਏ, ਨਹੀਂ, ਤੁਸੀਂ ਜ਼ਿਆਦਾ ਨਹੀਂ ਦੇ ਸਕਦੇ, ਥੋੜੇ ਦੇ ਦਿਓ, ਪਰ ਉਹ ਦਿਓ ਜਿਹੜੇ ਪਾਣਯੋਗ ਹੋਣ ਤੇ ਉਹ ਪਾ ਲੈਣ, ਕਿਉਂਕਿ ਐਵੇਂ ਕਿਸੇ ਨੂੰ ਆਪਣੇ ਜੀਨਸ ਜਾਂ ਜਰਮਸ ਲੱਗ ਸਕਦੇ ਆ ਤੇ ਉਹਦੇ ਕਰਕੇ ਅਗਲਾ ਬਿਮਾਰ ਹੋ ਸਕਦਾ, ਕਿਉਂਕਿ ਪਹਿਲਾਂ ਹੀ ਆਲਰੇਡੀ ਉੱਥੇ ਪ੍ਰਦੂਸ਼ਣ ਬਹੁਤ ਹੈ। ਸੋ ਇਹ ਚੀਜ਼ਾਂ ਦਾ ਜ਼ਰੂਰ ਖਿਆਲ ਰੱਖਿਓ ਕਿ ਤੁਸੀਂ ਗੁਰਦੁਆਰਾ ਰੋਜ਼ਵੈਲ ਸਾਹਿਬ ਉਹਨਾਂ ਦੀ ਵੈਬਸਾਈਟ ਤੇ ਜਾ ਕੇ ਵੀ ਇਹ ਚੀਜ਼ਾਂ ਦੇਖ ਸਕਦੇ ਹੋ, ਤੇ ਸਾਰੇ ਗੁਰਦੁਆਰਿਆਂ 'ਚ ਮੋਸਟਲੀ ਇੱਦਾਂ ਦੀ ਚੀਜ਼ਾਂ ਦੀ ਹੀ ਜ਼ਰੂਰਤ ਹੈ। ਕੁਝ ਹੋਰ ਐਡ ਕਰ ਸਕਦੇ ਹੋ, ਪਾਣੀ ਐਡ ਕਰ ਸਕਦੇ ਹੋ, ਜੂਸ ਐਡ ਕਰ ਸਕਦੇ ਹੋ। ਬਾਕੀ ਜਿੱਦਾਂ ਫਰਿਜਨੋ ਏਰੀਏ ਤੋਂ ਤੇ ਹੋਰ ਸਰਾਊਂਡਿੰਗ ਏਰੀਏ ਤੋਂ ਜਿਹੜੇ ਆਪਣੇ ਸੇਵਾਦਾਰ ਨੇ ਉਹ ਬਹੁਤ ਵੱਡੀ ਤਾਦਾਦ ਵਿੱਚ, ਚਾਹੇ ਉਹ ਪੀਜ਼ਾ ਆ ਜਾਂ ਹੋਰ ਕਿਸੇ ਤਰ੍ਹਾਂ ਦਾ ਲੰਗਰ ਹੈ ਜਾਂ ਕਿਸੇ ਤਰ੍ਹਾਂ ਦੀ ਵੀ ਜ਼ਰੂਰਤ ਵਾਲੀ ਚੀਜ਼ ਉੱਥੇ ਪਹੁੰਚਾਈ ਜਾ ਰਹੀ ਹੈ। ਬਾਕੀ ਆਪਣੇ ਆਪ ਉੱਥੇ ਕੋਈ ਵੀ ਸਿੱਧਾ ਇੱਦਾਂ ਚੀਜ਼ ਲੈ ਕੇ ਨਾ ਜਾਇਓ, ਕਿਉਂਕਿ ਜਿੱਦਾਂ ਅੱਗੇ ਭਾਈ ਸਾਹਿਬ ਨੇ ਦੱਸਿਆ ਆ ਕਿ ਪਹਿਲਾਂ ਦੱਸਣਾ ਪੈਂਦਾ ਹੈ ਕਿ ਤੁਸੀਂ ਉੱਥੇ ਸਮਾਨ ਲੈ ਕੇ ਜਾਣਾ ਆ, ਫਿਰ ਉਹਨਾਂ ਕੋਲ ਪੁੱਛਣਾ ਪੈਂਦਾ ਕਿਉਂਕਿ ਸ਼ੈਲਟਰ ਬਣਾਏ ਗਏ ਆ। ਇਹ ਨਹੀਂ ਹੈਗਾ ਕਿ ਤੁਸੀਂ ਜਿੱਥੇ ਮਰਜ਼ੀ ਚੱਲ ਜਾਓ, ਉਹਨਾਂ ਨੂੰ ਪਤਾ ਪਹਿਲਾਂ ਪੁੱਛੋ ਕਿ ਕਿਹੜੇ ਸ਼ੈਲਟਰ ਵਿੱਚ ਕਿਹੜੀ ਚੀਜ਼ ਦੀ ਜ਼ਰੂਰਤ ਹੈ, ਕਿਤੇ ਲੰਗਰ ਦੀ ਜ਼ਰੂਰਤ ਹੈ, ਕਿਤੇ ਕੱਪੜਿਆਂ ਦੀ ਜ਼ਰੂਰਤ ਹੈ। ਸੋ ਬਿਲਕੁਲ ਵਿਉਂਤਬੰਦੀ ਦੇ ਨਾਲ ਇਹ ਕੰਮ ਹੋ ਰਿਹਾ। ਇਹ ਨਹੀਂ ਆ ਕਿ ਆਪਾਂ ਆਪਣੀ ਮਰਜ਼ੀ ਨਾਲ ਜਿੱਥੇ ਮਰਜ਼ੀ ਜੋ ਮਰਜ਼ੀ ਚੀਜ਼ ਲੈ ਕੇ ਤੁਰ ਪਈਏ, ਇੱਦਾਂ ਨਹੀਂ ਹੈਗਾ। ਜਿਹੜੀਆਂ ਸੰਸਥਾਵਾਂ ਜਾਂ ਜਿਹੜੇ ਗੁਰਦੁਆਰਾ ਸਾਹਿਬ ਇਸ ਵਿੱਚ ਲੱਗੇ ਹੋਏ ਨੇ ਉਹਨਾਂ ਦਾ ਸਾਥ ਦਿਓ, ਕਿਉਂਕਿ ਇੱਥੇ ਕਿਸੇ ਦਾ ਕੋਈ ਨਾਮ ਨਹੀਂ ਹੈ, ਨਾ ਕੋਈ ਵੱਡੋਂ ਹੈ, ਨਾ ਕੋਈ ਗਰੀਬ ਅਮੀਰ ਦੀ ਗੱਲ ਨਹੀਂ ਹੈਗੀ ਹੈ। ਕਿਉਂਕਿ ਜੇ ਤੁਸੀਂ ਕੋਈ ਵੀ ਕਹਿੰਦੇ ਨਾ ਦਾਨ ਕਰਨਾ ਹੋਵੇ ਤੇ ਆਪਣੇ ਦੂਜੇ ਹੱਥ ਨੂੰ ਵੀ ਪਤਾ ਨਹੀਂ ਲੱਗਣਾ ਚਾਹੀਦਾ। ਸੋ ਜੋ ਵੀ ਤੁਸੀਂ ਦੇਣਾ ਹੈ, ਜਿਹੜੇ ਗੁਰਦੁਆਰਾ ਸਾਹਿਬਾਨ ਜਾਂ ਜੋ ਸੰਸਥਾਵਾਂ ਇਸ ਦੀ ਮੋਹਰੀ ਲੱਗੀਆਂ ਹੋਈਆਂ ਨੇ ਉਹਨਾਂ ਦਾ ਆਪਾਂ ਹੱਥ ਵਟਾਈਏ, ਉਹਨਾਂ ਦੇ ਨਾਲ ਲੱਗ ਕੇ ਸੇਵਾ ਕਰੀਏ। ਤੁਹਾਡਾ ਬਹੁਤ ਬਹੁਤ ਧੰਨਵਾਦ ਹੈ, ਕਿਉਂਕਿ ਤੁਸੀਂ ਅਵੇਅਰਨੈਸ ਵੀ ਕਰ ਰਹੇ ਹੋ ਤੇ ਨਾਲ ਨਾਲ ਲੋਕਾਂ ਨੂੰ ਜਾਗਰੂਕ ਕਰ ਰਹੇ ਹੋ, ਦਿਖਾ ਰਹੇ ਹੋ, ਦੱਸ ਰਹੇ ਹੋ ਕਿ ਉੱਥੇ ਕੀ ਤਬਾਹੀ ਦਾ ਮੰਜ਼ਰ ਹੈਗਾ। ਤੇ ਆਉਣ ਵਾਲੇ ਦਿਨਾਂ ਵਿੱਚ ਹਜੇ ਇਹ ਜਿਹੜੀ ਹਵਾ ਦੀ ਕੁਆਲਿਟੀ ਹੈ, ਮੈਨੂੰ ਲੱਗਦਾ ਸ਼ਾਇਦ ਅਗਲੇ ਹਫ਼ਤੇ ਬਾਰਿਸ਼ ਵਗੈਰਾ ਦੱਸੀ ਹੈ, ਉਹ ਤੱਕ ਤਾਂ ਹਜੇ ਤੱਕ ਠੀਕ ਹੋਣ ਦੇ ਆਸਾਰ ਨਹੀਂ ਹੈਗੇ। ਸੋ ਲੋਕਾਂ ਨੂੰ ਇਹੋ ਅਪੀਲ ਹੈ ਕਿ ਜਿੱਦਾਂ ਅੱਗੇ ਦੱਸਿਆ ਕਿ ਜਿੰਨਾ ਹੋ ਸਕੇ ਅੰਦਰ ਰਹੋ, ਜੇ ਕਿਸੇ ਨੂੰ ਬਹੁਤੀ ਜ਼ਰੂਰਤ ਹੈ ਤੇ ਬਾਹਰ ਜਾਓ, ਮਾਸਕ ਪਾ ਕੇ ਜਾਓ, ਉੱਦਾਂ ਨਾ ਜਾਓ। ਧੰਨਵਾਦ। ਸੋ ਬਿਲਕੁਲ ਐਨਵਾਇਰਨਮੈਂਟਲ ਪ੍ਰੋਟੈਕਸ਼ਨ ਏਜੰਸੀ ਜਿਹੜੀ ਆ ਉਹਨਾਂ ਨੇ ਰਿਪੋਰਟ ਕੀਤਾ ਵੀ ਯੂਬਾ ਸਿਟੀ ਮੈਰਿਜ਼ਵਿਲ ਕੈਲੀਫੋਰਨੀਆ ਏਰੀਆ ਦਾ ਜਿਹੜਾ ਇਹ ਨਾਰਥਰਨ ਪਾਰਟ ਆ ਸਟੇਟ ਦਾ, ਇੱਥੇ ਵਰਸਟ ਏਅਰ ਕੁਆਲਿਟੀ ਹੈਗੀ ਆ ਤੇ ਜਿਹਦੀ ਵੈਲਿਊ 369 ਆ। ਤੁਹਾਨੂੰ ਪਹਿਲਾਂ ਹੀ ਰਾਜਗਨਵੀਰ ਸਿੰਘ ਨੇ ਦੱਸਿਆ ਸੀ ਵੀ 120 ਤੋਂ ਉੱਪਰ ਚੱਲ ਜਾਏ ਤਾਂ ਏਅਰ ਕੁਆਲਿਟੀ ਇੰਡੈਕਸ ਇਹ ਬਹੁਤ ਹੈਜ਼ਰਡਸ ਮੰਨਿਆ ਜਾਂਦਾ ਹੈਗਾ। ਤੇ ਗ੍ਰਿਡਲੀ ਏਰੀਆ, ਗ੍ਰਿਡਲੀ 'ਚ ਪੰਜਾਬੀ ਕਾਫੀ ਵੱਡੀ ਗਿਣਤੀ 'ਚ ਰਹਿੰਦੇ ਆ ਤੇ ਉਹਨਾਂ ਦਾ ਜਿਹੜਾ ਆ ਏਅਰ ਕੁਆਲਿਟੀ ਇੰਡੈਕਸ 367 ਹੈਗਾ ਆ। ਸੋ ਹੈਜ਼ਰਡਸ ਕੰਡੀਸ਼ਨ ਗਿਣੀ ਜਾਂਦੀ ਆ ਜੇ ਤੁਹਾਡਾ ਏਅਰ ਕੁਆਲਿਟੀ ਇੰਡੈਕਸ 301 ਤੋਂ ਲੈ ਕੇ
500 ਤੱਕ ਹੈਗਾ ਆ। ਸੋ ਬਿਲਕੁਲ ਜਿਹੜੇ ਜਿਸ ਤਰ੍ਹਾਂ ਆਪਾਂ ਦੱਸਿਆ ਸੀ ਵੀ ਇਹ ਜਿਹੜਾ ਕਿਉਂਕਿ ਏਅਰ ਕੁਆਲਿਟੀ ਹੈਜ਼ਰਡਸ ਹੈਗੀ ਆ, ਇਹ ਜਿਹੜੀ ਅੱਗ ਲੱਗੀ ਆ, ਅੱਗ ਲੱਗਣ 'ਚ ਤੁਹਾਨੂੰ ਪਤਾ ਵੀ ਘਰਾਂ ਦੇ ਵਿੱਚ ਹਰ ਚੀਜ਼ ਸੜਦੀ ਆ। ਕਈ ਵਾਰ ਪੁਰਾਣੇ ਘਰ ਆ, ਅਸਬੈਸਟਸ ਆ, ਕੈਮੀਕਲ ਆ, ਉਸ ਏਰੀਏ ਦੇ ਵਿੱਚ ਕਈ ਜਿਹੜੇ ਖੇਤ ਆ ਜਿਨ੍ਹਾਂ 'ਚ ਪਲਾਂਟ ਲੱਗੇ ਹੋ ਆ, ਉਹਨਾਂ 'ਤੇ ਸਪਰੇਅ ਕੀਤੀ ਹੁੰਦੀ ਆ, ਉਹ ਕੈਮੀਕਲ ਵੀ ਜਿਹੜੇ ਏਅਰ ਦੇ ਵਿੱਚ ਜਾਂਦੇ ਹੈਗੇ ਆ। ਸੋ ਉਹਦੇ ਨਾਲ ਕਹਿੰਦੇ ਜਿਹੜੇ ਅਡਲਟਸ ਹੈਗੇ ਆ, ਜਿਹੜੇ ਬੱਚੇ ਆ, ਜਿਹੜੀਆਂ ਲੇਡੀਜ਼ ਖਾਸ ਕਰਕੇ ਪ੍ਰੈਗਨੈਂਟ ਆ, ਉਹਨਾਂ ਨੂੰ ਤਾਂ ਬਿਲਕੁਲ ਬਾਹਰ ਨਹੀਂ ਜਾਣਾ ਚਾਹੀਦਾ ਹੈਗਾ, ਕਿਉਂਕਿ ਇਸ ਬੁਰੀ ਜਿਹੜੀ ਆ ਏਅਰ ਹੈਗੀ ਆ, ਬੈਡ ਕੁਆਲਿਟੀ ਵਾਲੀ ਏਅਰ ਆ, ਇਹਦੇ ਨਾਲ ਤੁਹਾਡੇ ਦਿਲ ਦੇ ਉੱਤੇ, ਲੰਗ ਦੇ ਉੱਤੇ ਡਿਸੀਜ਼ ਹੋ ਸਕਦੀ ਆ। ਹਾਰਟ ਅਤੇ ਲੰਗ ਡਿਸੀਜ਼ ਜਿਹੜੇ ਇਹਦੇ ਹੋਣ ਦੇ ਬਹੁਤ ਚਾਂਸ ਹੁੰਦੇ ਹੈਗੇ ਆ। ਸੋ ਪਲੀਜ਼ ਜਿੰਨੇ ਵੀ ਸਾਡੇ ਸਰੋਤੇ ਖਾਸ ਕਰਕੇ ਉਸ ਏਰੀਏ ਸੁਣ ਰਹੇ ਆ, ਆਂਢੀ ਗੁਆਂਢੀਆਂ ਨੂੰ ਵੀ ਦੱਸ ਦਿਓ, ਕਿਉਂਕਿ ਕਈ ਵਾਰੀ ਕੀ ਹੁੰਦਾ ਵੀ ਬੰਦਾ ਸੁਣ ਲੈਂਦਾ ਵੀ ਨਹੀਂ ਸਾਨੂੰ ਤਾਂ ਹੁਣ ਪਤਾ ਲੱਗ ਗਿਆ, ਠੀਕ ਆ, ਆਪਾਂ ਘਰ ਬੈਠੇ ਕੁਛ ਨਾ ਕੁਛ ਦੇਖੀ ਜਾਂਦੇ ਜਾਂ ਸੁਣੀ ਜਾਂਦੇ ਆ, ਪਰ ਆਲੇ ਦੁਆਲੇ ਵੀ ਜਿਹੜੇ ਤੁਹਾਡੇ ਨੇਬਰਸ ਆ ਉਹਨਾਂ ਨੂੰ ਵੀ ਜ਼ਰੂਰ ਦੱਸਣਾ ਚਾਹੀਦਾ ਆ। ਖਾਸ ਕਰਕੇ ਸੈਰ ਤਾਂ ਬਿਲਕੁਲ ਨਹੀਂ ਬਾਹਰ ਕਰਨੀ ਚਾਹੀਦੀ, ਕਿਉਂਕਿ ਉਸ ਏਰੀਏ 'ਚ ਇੰਨਾ ਜ਼ਿਆਦਾ ਜਿਹੜਾ ਆ ਏਅਰ ਕੁਆਲਿਟੀ ਬੈਡ ਹੋਈ ਹੈਗੀ ਆ। ਜੀ ਜੀ ਬਿਲਕੁਲ, ਇਹ ਬਹੁਤ ਧਿਆਨ ਰੱਖਣ ਵਾਲੀ ਜ਼ਰੂਰਤ ਆ। ਹਰਜੋਤ ਸਿੰਘ ਜੀ ਕਹਿੰਦੇ ਇੱਕ ਜੈਟ ਸਟਰੀਮ ਐਸੀ ਰਾਈਟ ਨਾਓ ਜਿਹੜੀ ਚੱਲ ਰਹੀ ਹੈ, ਜਿਸ ਕਰਕੇ ਜਿਹੜੇ ਕੈਲੀਫੋਰਨੀਆ ਦੇ ਅੱਗਾਂ ਦੀ ਜਿਹੜਾ ਧੂੰਆਂ ਆ ਉਹ ਸ਼ਿਕਾਗੋ ਤੱਕ ਵੀ ਪਹੁੰਚਿਆ ਹੋਇਆ ਆ ਜੀ। ਸੋ ਉਹ ਇੱਕ ਇਹ ਵੀ ਸਿਚੁਏਸ਼ਨ ਜਿਹੜੀ ਬਣੀ ਪਈ ਆ, ਕਿਉਂਕਿ ਇਹ ਜਿਹੜਾ ਧੂੰਆਂ ਆ, ਹਵਾਵਾਂ ਜਿਹੜੀਆਂ ਅਕਸਰ ਚੱਲਦੀਆਂ ਰਹਿੰਦੀਆਂ, ਜੈਟ ਸਟਰੀਮਸ ਆਉਂਦੀਆਂ ਰਹਿੰਦੀਆਂ ਆ। ਇਸ ਟਾਈਮ ਜਿਹੜੀ ਕੈਨੇਡਾ ਵੱਲੋਂ ਜਿਹੜੀ ਆ ਉਹ ਆਉਂਦੀ ਹੋਈ ਹਵਾ ਕੈਲੀਫੋਰਨੀਆ ਦੇ ਵਿੱਚੋਂ ਹੁੰਦੀ ਹੋਈ ਸ਼ਿਕਾਗੋ ਵੱਲ ਨੂੰ ਜਿਹੜੀ ਜਾ ਰਹੀ ਹੈ, ਟੋਰਾਂਟੋ ਸਾਈਡ ਵੱਲ ਨੂੰ ਜਿਹੜੀ ਉੱਧਰ ਨੂੰ ਜਾ ਰਹੀ ਆ। ਸੋ ਉਹਦੇ ਕਰਕੇ ਧੂੰਆਂ ਵੀ ਜਿਹੜੀ ਨਾਲ ਜਿਹੜੀ ਉੱਥੇ ਲਿਜਾਈ ਜਾ ਰਹੀ ਆ। ਸੋ ਕਾਫੀ ਸਿਚੁਏਸ਼ਨ ਬੈਡ। ਆਪਾਂ ਨੂੰ ਇਹ ਵੀ ਪਤਾ ਸਦਰਨ ਕੈਲੀਫੋਰਨੀਆ ਦੇ ਵਿੱਚ ਮੈਲੀਬੂ ਵਾਲੇ ਪਾਸੇ ਵੀ ਜਿਹੜੀ ਕਾਫੀ ਅੱਗ ਲੱਗੀ ਹੋਈ ਆ। ਹੁਣ ਉਸ ਦੇ ਉੱਤੇ ਥੋੜ੍ਹਾ ਜ਼ਿਆਦਾ ਜਿਹੜਾ ਕਾਬੂ ਪਾਇਆ ਗਿਆ, ਇਸ ਉੱਤੇ ਵੀ ਕਾਬੂ ਪਾਇਆ ਗਿਆ ਆ, ਪਰ ਫਾਇਰ ਫਾਈਟਰ ਅਧਿਕਾਰੀ ਕਹਿੰਦੇ ਆ ਵੀ 30 ਨਵੰਬਰ ਤੱਕ ਇਸ ਅੱਗ ਦੇ ਉੱਤੇ ਪੂਰੀ ਤਰ੍ਹਾਂ ਕਾਬੂ ਪਾਉਣ ਦੇ ਜਿਹੜੇ ਅਨੁਮਾਨ ਹੈਗੇ ਆ। ਗਰੰਟੀ ਕੋਈ ਨਹੀਂ, ਉਹ ਟਰਾਈ ਕਰ ਰਹੇ ਆ ਵੀ ਉਸ ਤੋਂ ਪਹਿਲਾਂ ਹੀ ਜਿਹੜਾ ਇਸ ਦੇ ਉੱਤੇ ਕਾਬੂ ਪਾਇਆ ਜਾ ਸਕੇ। ਮੌਸਮ ਦੇ ਵਿੱਚ ਥੋੜ੍ਹੀ ਤਬਦੀਲੀ ਜਿਹੜੀ ਹਰਜੋਤ ਸਿੰਘ ਦੀ ਦੇਖੀ ਗਈ ਆ, ਜਿਸ ਦੇ ਵਿੱਚ ਪਹਿਲਾਂ ਕਿਹਾ ਜਾ ਰਿਹਾ ਸੀਗਾ ਵੀ ਅਗਲੇ ਹਫ਼ਤੇ ਦੇ ਅਖੀਰ ਦੇ ਵਿੱਚ ਮੀਂਹ ਪੈਣਾ ਹੈ, ਪਰ ਹੁਣ ਮਿਡਲ ਆਫ ਵੀਕ ਬੁੱਧਵਾਰ ਨੂੰ ਕਹਿ ਰਹੇ ਆ ਵੀ ਸ਼ਾਇਦ ਜਿਹੜਾ ਆ ਉਹ ਮੀਂਹ ਪੈ ਸਕਦਾ ਹੈ। ਬਹੁਤ ਜ਼ਰੂਰਤ ਹੈ ਇਸ ਟਾਈਮ ਕੈਲੀਫੋਰਨੀਆ ਨੂੰ ਜਿਹੜੇ ਮੀਂਹ ਦੀ, ਖਾਸ ਕਰਕੇ ਇੱਕ ਤਾਂ ਅੱਗਾਂ ਨੂੰ ਬੁਝਾਉਣ ਦੇ ਵਿੱਚ ਥੋੜ੍ਹਾ ਸਹਾਈ ਹੋ ਸਕਦੇ ਆ, ਅਤੇ ਜਿਹੜੀ ਏਅਰ ਕੁਆਲਿਟੀ ਇੰਨੀ ਜਿਹੜੀ ਬੈਡ ਹੋਈ ਆ ਉਸ ਨੂੰ ਕਲੀਅਰ ਕਰਨ ਦੇ ਲਈ ਕਾਫੀ ਜਿਹੜਾ ਆ ਉਹ ਸਹਾਇਕ ਜਿਹੜਾ ਯੋਗਦਾਨ ਹੋ ਸਕਦਾ ਆ। ਸੋ ਹੋਪਫੁਲੀ ਜਿਹੜੀ ਆ ਇਹ ਜਿਹੜੀ ਇਸ ਟਾਈਮ ਸਮੱਸਿਆ ਦੇ ਵਿੱਚੋਂ ਇਸ ਟਾਈਮ ਕੈਲੀਫੋਰਨੀਆ ਲੰਘ ਰਿਹਾ ਆ, ਉਸ ਨੂੰ ਠੀਕ ਕੀਤਾ ਜਾ ਸਕੇ। ਰੈੱਡ ਕਰਾਸ ਨਾਲ ਮਿਲ ਕੇ ਜਿਹੜਾ ਉੱਧਰਲੇ ਪਾਸੇ ਦਾ ਹਰਜੋਤ ਸਿੰਘ ਜੀ ਲੋਕਲ ਚੈਨਲ ਹੈਗਾ KCRA, ਉਹਨਾਂ ਨੇ ਕਿਹਾ ਵੀ ਹੁਣ ਤੱਕ ਤਕਰੀਬਨ $1.5 ਮਿਲੀਅਨ ਜਿਹੜਾ ਆ ਉਹਨਾਂ ਨੇ ਰੇਜ਼ ਕੀਤਾ ਆ ਬਿਊਟ ਕਾਊਂਟੀ ਵਾਈਲਡ ਫਾਇਰ ਦੇ ਜਿਹੜੇ ਵਿਕਟਮਸ ਆ ਉਹਨਾਂ ਦੇ ਲਈ। ਸੋ ਕਈ ਪ੍ਰਾਈਵੇਟ ਸਿਟੀਜ਼ਨਸ, ਕਈ 1000, ਕੋਈ 5000, ਕੋਈ 10000 ਦੇ ਰਿਹਾ ਆ। ਵੱਡੀਆਂ ਜਿਹੜੀਆਂ ਸਟਰ ਹੈਲਥ ਫਾਊਂਡੇਸ਼ਨ, ਕਾਈਜ਼ਰ ਪਰਮਾਨੈਂਟ, ਰੋਬੋ ਬੈਂਕ, ਇਹਨਾਂ ਨੇ $50,000 ਜਿਹੜੇ ਦਿੱਤੇ ਨੇ, ਅਤੇ ਬਾਕੀ ਆਮ ਲੋਕ ਜਿਹੜੇ ਆ ਜਿੰਨਾ ਵੀ ਉਹ ਕਰ ਸਕਦੇ ਨੇ ਉਹ ਆਪਣੇ ਲਗਾਤਾਰ ਡਾਲਰ ਜਿਹੜੇ ਆ ਉਹ ਇਹਨਾਂ ਨੂੰ ਹੈਲਪ ਕਰਨ ਦੇ ਲਈ ਦੇ ਰਹੇ ਨੇ। ਸੋ ਫਰੈਜ਼ਨੋ ਇਲਾਕੇ ਤੋਂ ਸਾਨੂੰ ਕਾਫੀ ਕਾਲਸ ਆ ਰਹੀਆਂ ਵੀ ਜੇ ਕੋਈ ਉੱਧਰੋਂ ਸਮਾਨ ਲੈ ਕੇ ਆ ਰਿਹਾ ਹੈ ਇੱਧਰ ਨੂੰ, ਖਾਸ ਕਰਕੇ ਇਹਨਾਂ ਵਾਈਲਡ ਫਾਇਰਸ ਦੇ ਜਿਹੜੇ ਵਿਕਟਮਸ ਦੇ ਲਈ ਕੋਈ ਸਮਾਨ ਲੈ ਕੇ ਆ ਰਿਹਾ, ਬਹੁਤ ਸਾਰੇ ਸਰੋਤੇ ਚਾਹਵਾਨ ਨੇ, ਉਹ ਉੱਥੋਂ ਜਿਹੜਾ ਆ ਜਿਹੜੇ ਆ ਉਹ ਦਾਨ ਕਰਨਾ ਚਾਹੁੰਦੇ ਨੇ, ਕੋਈ ਨਾ ਕੋਈ ਹੈਲਪ ਜਿਹੜੀ ਕਰਨਾ ਚਾਹੁੰਦੇ ਨੇ। ਸੋ ਫਰੈਜ਼ਨੋ ਇਲਾਕੇ ਵਾਲੇ ਜ਼ਰੂਰ ਦੱਸਿਓ ਵੀ ਕਿਹੜੇ ਗੁਰੂ ਘਰ ਦੇ ਵਿੱਚ ਜਾਂ ਕਿਹੜੀ ਥਾਂ ਦੇ ਉੱਤੇ ਜਿਹੜਾ ਜਿਹੜੀ ਸਮਾਨ ਆ ਉਹ ਇਕੱਠਾ ਕੀਤਾ ਜਾ ਰਿਹਾ ਹੈ। ਜਿਹੜਾ ਵੀ ਕੋਈ ਇਸ ਦੇ ਵਿੱਚ ਮੋਹਰੇ ਹੋ ਕੇ ਕੰਮ ਕਰ ਰਿਹਾ, ਜੇ ਅਜੇ ਨਹੀਂ ਕਰ ਰਹੇ ਤਾਂ ਤੁਹਾਨੂੰ ਜ਼ਰੂਰ ਬੇਨਤੀ ਆ ਵੀ ਆਪਣੀ ਜਿਹੜੀ ਕਮਿਊਨਿਟੀ ਆ ਇਸ ਦੇ ਵਿੱਚ ਮਦਦ ਜਿਹੜੀ ਆ ਉਹ ਕਰਨਾ ਚਾਹੁੰਦੀ ਆ। ਸੋ ਤੁਸੀਂ ਜ਼ਰੂਰ ਉਸ ਦੇ ਵਿੱਚ ਜਿਹੜੀ ਮਦਦ ਕਰਨ ਦੇ ਵਿੱਚ ਇਸ ਦੀ ਸਹਾਇਤਾ ਜਿਹੜੀ ਕਰੋ। ਜੇ ਕਿਸੇ ਨੂੰ ਕੋਈ ਉੱਥੋਂ ਦੇ ਕੰਟੈਕਟ ਚਾਹੀਦੇ ਆ, ਉਹ ਸਾਡੇ ਨਾਲ ਕੰਟੈਕਟ ਕਰਕੇ ਅਸੀਂ ਤੁਹਾਡਾ ਆਪਸ ਦੇ ਵਿੱਚ ਕੰਟੈਕਟ ਕਰਾ ਦਿੰਦੇ ਆ, ਤਾਂ ਜੋ ਤੁਸੀਂ ਅੱਗੇ ਤੋਂ ਅੱਗੇ ਜਿਹੜੀ ਹੈਲਪ ਆ ਉਹ ਕਰ ਸਕੀਏ ਜੀ। ਅਤੇ ਬਿਲਕੁਲ ਫਰਿਜ਼ਨੋ ਏਰੀਏ 'ਚ ਵੀ ਮੈਂ ਕੱਲ੍ਹ ਪੜ੍ਹ ਰਿਹਾ ਸੀ ਵੀ ਜਿਹੜਾ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਆ ਟਕਸਾਲ ਵਾਲਾ, ਅਤੇ ਜਿਹੜਾ ਸ਼ਾਹ ਰੋਡ ਦੇ ਉੱਤੇ ਗੁਰੂ ਘਰ ਆ, ਦੋਨਾਂ ਦੇ ਉੱਤੇ ਜਿਹੜੇ ਇਹ ਸਮਾਨ ਇਕੱਠਾ ਕਰ ਰਹੇ ਆ DJ ਮੱਲੀ ਹੋਣੀ, ਨਾਲ ਉਹਨਾਂ ਦਾ ਇੱਕ ਹੋਰ ਸਿੰਘ ਸੀ, ਸੋ ਸੇਵਾ ਕਰ ਰਹੇ ਆ। ਅਤੇ ਆਪਾਂ ਹੁਣ ਬ੍ਰੇਕ ਲੈਣੀ ਆ, ਅਤੇ ਬ੍ਰੇਕ ਤੋਂ ਬਾਅਦ ਫਿਰ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰਦੇ ਹਾਂ ਜੀ। ਮਿਲਦੇ ਹਾਂ ਬ੍ਰੇਕ ਤੋਂ ਬਾਅਦ 'ਚ।
ਥੈਂਕਸਗਿਵਿੰਗ ਤੇ ਬਲੈਕ ਫਰਾਈਡੇ ਤੇ ਚੀਨਾ ਜੁਐਲਰਸ ਦੀ ਧਮਾਕਾ ਸੇਲ 22 ਅਤੇ 23 ਨਵੰਬਰ ਨੂੰ ਮਿਸ ਨਾ ਕਰ ਦੇਣਾ। ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ 22 ਕੈਰਟ ਸੋਨੇ ਦੀ ਜੁਐਲਰੀ ਸੇਲ ਪ੍ਰਾਈਸ ਤੇ, ਇੰਡੀਆ ਤੋਂ ਘੱਟ ਰੇਟ ਦੀ ਗਾਰੰਟੀ। ਡਾਇਮੰਡ ਜੁਐਲਰੀ ਤੇ 50 ਤੋਂ 70% ਆਫ ਤੇ ਦੋਨੋਂ ਦਿਨ ਪਹਿਲੇ 50 ਕਸਟਮਰਸ ਦੇ ਲਈ ਲੱਕੀ ਡਰਾ, ਜਿਸ ਵਿੱਚ 10 ਕਸਟਮਰਸ ਨੂੰ ਡਾਇਮੰਡ ਰਿੰਗ ਅਤੇ 20 ਕਸਟਮਰ ਲਈ 골ਡ ਆਈਟਮ ਤੇ ਬਾਕੀ 70 ਜਾਣਿਆਂ ਲਈ ਸਪੈਸ਼ਲ ਗਿਫਟ। ਆਪਣੇ ਪੁਰਾਣੇ ਗਹਿਣੇ ਲੈ ਆਓ ਤੇ ਬਿਨਾਂ ਕੋਈ ਕਾਟ ਕੱਟੇ ਨਵੇਂ ਗਹਿਣੇ ਬਦਲ ਕੇ ਲੈ ਜਾਓ। ਸਵਿਸ ਮੇਡ 골ਡ ਬਿਸਕਟ 골ਡ ਦੇ ਰੇਟ ਨਾਲ ਸਿਰਫ $15 ਹੋਰ ਦੇ ਕੇ ਖਰੀਦੋ। $500 ਦੇ ਡਾਇਮੰਡ ਜਾਂ $2500 ਦੇ 골ਡ ਖਰੀਦਣ ਵਾਲੇ ਜਿੱਤ ਸਕਦੇ ਹਨ ਬਿਲਕੁਲ ਨਵੀਂ ਗੱਡੀ ਫੋਰਡ ਫੀਐਸਟਾ। ਇਹ ਆਫਰ ਚੀਨਾ ਜੁਐਲਰਸ ਦੇ ਵੱਲੋਂ ਇੰਦਰਜੀਤ ਚੀਨਾ ਜੀ ਦੇ ਰਹੇ ਨੇ, ਸੋ ਪਹੁੰਚਿਓ ਜ਼ਰੂਰ 22-23 ਨਵੰਬਰ ਨੂੰ ਸਵੇਰੇ 9 ਤੋਂ ਸ਼ਾਮ 6 ਵਜੇ ਤੱਕ। ਚੀਨਾ ਜੁਐਲਰਸ 7454 ਸਟਾਕਟਨ ਬੁਲੇਵਾਰਡ ਸਵੀਟ ਏ ਸੈਕਰਾਮੈਂਟੋ। ਕਾਲ 9169563094 916 956 3094। ਹਾਂ ਯਾਦ ਕਰਵਾ ਦਈਏ, ਥੈਂਕਸਗਿਵਿੰਗ ਤੇ ਬੈਂਕ ਬੰਦ ਹੁੰਦੇ ਨੇ, ਕੈਸ਼ ਪਹਿਲਾਂ ਹੀ ਕਢਾ ਲਿਓ। हाँ जी, मैं हाँ राज गो सैटेलाइट सिटी तो ਤੁਹਾਡਾ ਆਪਣਾ ਡਿਸ਼ ਲੋਕਲ ਰਿਟੇਲਰ। ਡਿਸ਼ ਪੂਰੇ USA ਦੇ ਵਿੱਚ ਇੰਟਰਨੈਸ਼ਨਲ ਪ੍ਰੋਗਰਾਮਸ ਦਾ ਟੌਪ ਦਾ ਪ੍ਰੋਵਾਈਡਰ ਹੈ, ਜਿਸ ਦੇ ਵਿੱਚ ਗੁਰਬਾਣੀ, ਤਾਜ਼ਾ ਤਰੀਨ ਖਬਰਾਂ ਦੇ ਨਾਲ ਤੁਸੀਂ ਦੇਖ ਸਕਦੇ ਹੋ ਆਪਣੇ ਮਨਪਸੰਦੀਦਾ ਕ੍ਰਿਕਟ ਦੇ ਮੈਚ ਅਤੇ ਕਬੱਡੀ ਵੀ। ਪੰਜਾਬ ਦੀ ਧਰਤੀ ਦੇ ਨਾਲ ਤੁਹਾਨੂੰ ਪੂਰੀ ਤਰ੍ਹਾਂ ਜੋੜ ਕੇ ਰੱਖਦਾ ਹੈ, ਜੋ ਕਿ ਤੁਹਾਨੂੰ ਉਪਲਬਧ ਕਰਵਾਉਂਦਾ ਹੈ ਜਸ ਪੰਜਾਬੀ, PTC ਤੇ ਵਿਲੋ ਕ੍ਰਿਕਟ। ਜੋ ਵੀ ਤੁਸੀਂ ਦੇਖਣਾ ਪਸੰਦ ਕਰਦੇ ਹੋ ਉਹੀ ਤੁਹਾਨੂੰ ਉਪਲਬਧ ਕਰਵਾਉਂਦਾ ਹੈ। ਪੰਜਾਬੀ ਪੈਕੇजेस ਚੋਂ ਪੰਜਾਬੀ ਮੈਗਾ ਪੈਕ ਤੇ ਸਪੈਸ਼ਲ ਆਫਰ। ਗੋ ਸੈਟੇਲਾਈਟ ਸਿਟੀ ਤੁਹਾਨੂੰ ਫ੍ਰੀ ਸਟੈਂਡਰਡ ਇੰਸਟਾਲੇਸ਼ਨ ਦੇ ਨਾਲ ਇੰਟਰਨੈਸ਼ਨਲ ਪੈਕੇਜ ਦੀ ਐਕਟੀਵੇਸ਼ਨ ਅਤੇ $100 ਦਾ ਗਿਫਟ ਕਾਰਡ ਵੀ ਦੇਣਗੇ। ਜਸ ਪੰਜਾਬੀ ਫॉर ਯੂ, PTC ਫॉर ਯੂ ਤੇ ਹੋਰ ਵੀ ਬਹੁਤ ਕੁਝ। ਇਸ ਦੇ ਬਾਰੇ ਹੋਰ ਜਾਣਕਾਰੀ ਲਈ ਕਾਲ ਗੋ ਸੈਟੇਲਾਈਟ ਸਿਟੀ 530 770 1192 5307701192 ਜਾਂ ਵਿਜ਼ਿਟ ਕਰੋ gosatcity.com। Restrictions apply. Call for details। ਆਨੰਦਮਈ, ਸ਼ਾਨਦਾਰ ਅਤੇ ਸ਼ਾਹੀ ਮਹਿਮਾਨ ਨਵਾਜ਼ੀ ਦਾ ਆਨੰਦ ਲੈਣ ਦੇ ਲਈ ਸੈਕਰਾਮੈਂਟੋ 에ਅਰਪੋਰਟ ਤੋਂ ਸਿਰਫ 5 ਮੀਲ ਦੂਰ ਹੋਟਲ 4 ਪੁਆਇੰਟਸ ਬਾਈ ਸ਼ੈਰਟਨ 14000 ਸਕੁਅਰ ਫੁੱਟ ਦਾ ਸਜਿਆ ਹਾਲ, ਆਡੀਓ ਵੀਡੀਓ DJ ਸਿਸਟਮ ਨਾਲ ਵਿਆਹ ਸ਼ਾਦੀ ਜਾਂ ਹੋਰ ਖੁਸ਼ੀ ਦੇ ਮੌਕਿਆਂ ਦੇ ਲਈ ਪਾਰਟੀ ਕਰਨ ਦੇ ਲਈ ਬਹੁਤ ਹੀ ਮਨਮੋਹਕ ਥਾਂ। ਆਪਣੀ ਮਨਮਰਜ਼ੀ ਦੀ ਕੇਟਰਿੰਗ ਵੀ ਕਰਵਾ ਸਕਦੇ ਹੋ। ਇਹਨਾਂ ਖੁਸ਼ੀਆਂ ਦੇ ਮੌਕਿਆਂ ਨੂੰ ਬਣਾਓ ਸਦਾ ਦੇ ਲਈ ਯਾਦਗਾਰ। ਹੋਟਲ 4 ਪੁਆਇੰਟਸ ਬਾਈ ਸ਼ੈਰਟਨ 4900 ਡਕਹੌਰਨ ਡਰਾਈਵ ਸੈਕਰਾਮੈਂਟੋ। ਕਾਲ 916-263-9000। ਓਬਾਮਾ ਕੇਅਰ ਕਵਰਡ ਕੈਲੀਫੋਰਨੀਆ ਦੀਆਂ ਐਪਲੀਕੇਸ਼ਨਾਂ ਇਸ ਸਾਲ ਲਈ 1 ਅਕਤੂਬਰ ਤੋਂ ਸ਼ੁਰੂ ਹੋ ਚੁੱਕੀਆਂ ਹਨ। ਜੇ ਤੁਸੀਂ ਵੀ ਆਪਣੇ ਪਲਾਨ ਚੇਂਜ ਜਾਂ ਨਵੀਂ ਐਪਲੀਕੇਸ਼ਨ ਕਰਵਾਉਣੀ ਚਾਹੁੰਦੇ ਹੋ ਤਾਂ ਅੱਜ ਹੀ ਸੰਪਰਕ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408-272-2500 4082722500 ਜੋ ਕਿ ਸਾਲ 2014 ਤੋਂ ਹਜ਼ਾਰਾਂ ਹੀ ਕਸਟਮਰਜ਼ ਨੂੰ ਇਹ ਸੇਵਾਵਾਂ ਦੇ ਰਹੇ ਹਨ। ਲਾਇਸੈਂਸ ਬਾਈ ਕੈਲੀਫੋਰਨੀਆ ਡਿਪਾਰਟਮੈਂਟ ਆਫ ਇੰਸ਼ੋਰੈਂਸ ਨੰਬਰ 0F89805। ਉਹ ਜੈਸਮੀਨ ਦੀ ਮੰਗਣੀ ਤਾਂ ਹੋ ਗਈ, ਹੁਣ ਜੀ ਕਰਦਾ ਪਰੀਆਂ ਵਾਂਗ ਵਿਆਹ ਕਰਾਂ ਆਪਣੀ ਧੀ ਦਾ। ਓਹੋ ਜੀ, ਫਿਕਰ ਨਾ ਕਰੋ, ਤੁਹਾਡੀ ਪਰੀ ਦੇ ਸਾਰੇ ਚਾਅ ਪੂਰੇ ਕਰਾਂਗੇ। ਸੈਕਰਾਮੈਂਟੋ 'ਚ ਹੁਣ ਖੁੱਲ ਗਿਆ ਗ੍ਰੈਂਡ ਪਵੇਲੀਅਨ ਬੈਂਕੁਏਟ ਹਾਲ। 1000 ਤੋਂ ਵੱਧ ਗੈਸਟ ਦੀ ਕੈਪੈਸਿਟੀ ਤੇ 300 ਪੈਟੀਓ ਵਾਲਾ ਹਾਲ ਹੈ ਇੱਥੇ। ਓਏ ਵਾਹ! ਐ ਨਹੀਂ, ਇੱਥੇ ਮੰਡਪ ਦਾ ਵੀ ਖਾਸ ਪ੍ਰਬੰਧ ਹੈ। ਮੁੰਡੇ ਕੁੜੀ ਦੇ ਤਿਆਰ ਹੋਣ ਲਈ ਵਧੀਆ ਖੁੱਲੇ ਡੁੱਲੇ ਰੂਮ। ਜੋੜੀ ਦੀ ਐਂਟਰੀ ਸਪੈਸ਼ਲ ਪੌੜੀਆਂ ਤੋਂ ਹੁੰਦੀ ਹੈ, ਪਰੀ ਕਹਾਣੀਆਂ ਵਾਂਗ। ਬਿਲਕੁਲ ਨਵਾਂ ਸਜਿਆ ਹਾਲ, ਨਾਲ ਹੀ ਦੂਜੇ ਹਾਲ 'ਚ ਜਾਗੋ ਜਾਂ ਪਾਰਟੀ ਵੀ ਸਕਦੇ ਹੋ। 300 ਮਹਿਮਾਨਾਂ ਦੇ ਬੈਠਣ ਦਾ ਖਾਸ ਪ੍ਰਬੰਧ। ਵਧੀਆ ਸਵਾਦ ਖਾਣਾ ਪੂਜਾ ਇੰਡੀਅਨ ਗ੍ਰਿਲ ਵੱਲੋਂ। ਤੇ ਪਾਰਕਿੰਗ ਉਹਦੀ ਤਾਂ ਟੈਨਸ਼ਨ ਹੀ ਨਾ ਲਓ, ਵਧੀਆ ਖੁੱਲੀ ਡੁੱਲੀ ਪਾਰਕਿੰਗ। ਬਸ ਛੇਤੀ ਕਾਲ ਕਰੋ ਤੇ ਅੱਜ ਹੀ ਬੁੱਕ ਕਰਾਓ। ਗ੍ਰੈਂਡ ਪਵੇਲੀਅਨ ਬੈਂਕੁਏਟ ਹਾਲ 26 ਮੈਸੀ ਕੋਰਟ ਸੈਕਰਾਮੈਂਟੋ। ਫੋਨ 9167307822 ਤੇ 9163963853। ਯਾਦ ਹੈ ਨਾ, ਗ੍ਰੈਂਡ ਪਵੇਲੀਅਨ ਬੈਂਕੁਏਟ ਹਾਲ ਸੈਕਰਾਮੈਂਟੋ। ਵਾਸ਼ਿੰਗਟਨ ਸਟੇਟ ਦੇ ਵਿੱਚ I-90 ਦੇ ਉੱਤੇ ਐਗਜ਼ਿਟ 231 ਤੇ ਪੰਜਾਬੀ ਵੀਰਾਂ ਦਾ ਬਿਗ ਬੀ ਟਰੱਕ ਸਟਾਪ ਖੁੱਲ ਗਿਆ ਹੈ, ਜਿੱਥੋਂ ਸਸਤੇ ਰੇਟਾਂ ਤੇ ਡੀਜ਼ਲ ਪਵਾ ਸਕਦੇ ਹੋ। ਚਾਹ ਅਤੇ ਖਾਣ ਪੀਣ ਦਾ ਪ੍ਰਬੰਧ ਹੈ। ਕਾਲ 509-659-0198 5096590198 ਅਤੇ ਨਾਲ ਹੀ ਇਹਨਾਂ ਦੇ ਇੱਕ ਪੰਜਾਬੀ ਢਾਬੇ ਲਈ ਰੈਸਟੋਰੈਂਟ ਕਿਚਨ ਜੋ ਕਿ ਲੀਜ਼ ਲਈ ਅਵੇਲੇਬਲ ਹੈ। ਉਸ ਦੇ ਬਾਰੇ ਜਾਣਕਾਰੀ ਲਈ ਕਾਲ 509-294-2727 5092942727।
ਕੈਨੇਡਾ ਦੇ ਸਭ ਤੋਂ ਵੱਡੇ ਯੂਜ਼ਡ ਟਰੱਕ ਸੇਲਸ ਡੀਲਰ ਪ੍ਰਾਈਡ ਟਰੱਕ ਸੇਲਸ ਹੁਣ ਕੈਲੀਫੋਰਨੀਆ ਦੇ ਸ਼ਹਿਰ ਸਟਾਕਟਨ ਅਤੇ ਫੰਟੈਨਾ ਦੇ ਵਿੱਚ 2 ਵੱਡੀਆਂ ਲੋਕੇਸ਼ਨਸ ਖੋਲ ਚੁੱਕੇ ਹਨ। ਇਹਨਾਂ ਕੋਲ ਹਰ ਮੇਕ ਅਤੇ ਮਾਡਲ ਦੇ ਟਰੱਕ ਟ੍ਰੇਲਰਸ ਦੀ ਇਨਵੈਂਟਰੀ ਹੈ। ਇਨ ਹਾਊਸ ਫਾਈਨੈਂਸਿੰਗ, ਜ਼ੀਰੋ ਡਾਊਨ ਜਾਂ ਲੋ ਡਾਊਨ ਤੇ ਵੀ, ਹਰ ਟਰੱਕ ਤੇ 6 ਮਹੀਨੇ ਦੀ ਵਾਰੰਟੀ, 100% ਕਸਟਮਰ ਸੈਟੀਸਫੈਕਸ਼ਨ ਵਿੱਚ ਯਕੀਨ ਰੱਖਦੇ ਹਨ। ਜੇਕਰ ਤੁਸੀਂ ਯੂਜ਼ਡ ਟਰੱਕ ਟ੍ਰੇਲਰ ਬਿਲਕੁਲ ਨਵੇਂ ਵਰਗਾ ਖਰੀਦਣਾ ਚਾਹੁੰਦੇ ਹੋ ਤਾਂ ਕਾਲ 866 252 87 81 866 252 8781 Pride Truck Sales। ਤੁਸੀਂ ਸੁਣ ਰਹੇ ਹੋ KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ। ਇਸ ਤੋਂ ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ, ਅਗਲੀਆਂ ਜਿਹੜੀਆਂ ਖਬਰਾਂ ਉਸ ਤੇ ਜਿਹੜੀ ਆਪਾਂ ਨਜ਼ਰ ਮਾਰਦੇ ਹਾਂ, ਸਭ ਨੂੰ ਯਾਦ ਹੋਵੇਗਾ ਪੈਨਸਿਲਵੇਨੀਆ ਦੀ ਜਨਰਲ ਅਸੈਂਬਲੀ ਦੇ ਵਿੱਚ ਪਿਛਲੇ ਦਿਨੀ ਜਿਹੜੇ ਆ 84 ਦੇ ਜਿਹੜੇ ਸਿੱਖ ਕਤਲੇਆਮ ਹੋਇਆ ਸੀ ਉਸ ਨੂੰ ਲੈ ਕੇ ਇੱਕ ਰੈਜ਼ੋਲੂਸ਼ਨ ਜਿਹੜਾ ਆ ਉਹ ਪਾਸ ਕੀਤਾ ਗਿਆ ਸੀ। ਅਤੇ ਉਸ ਤੋਂ ਬਾਅਦ ਦੇ ਵਿੱਚ ਸਭ ਨੂੰ ਪਤਾ ਹੈ ਵੀ ਜਿਹੜੇ ਭਾਰਤੀ ਹੁਕਮਰਾਨ ਆ ਅਤੇ ਜਿਹੜੇ ਉੱਥੋਂ ਦਾ ਜਿਹੜਾ ਮੀਡੀਆ ਆ, ਜੇ ਆਪਾਂ ਉਹਨਾਂ ਨੂੰ ਰਾਸ਼ਟਰਪਤੀ ਟਰੰਪ ਦੀ ਭਾਸ਼ਾ 'ਚ ਕਹੀਏ ਵੀ ਫੇਕ ਨਿਊਜ਼ ਜਿਹੜੀ ਉਹਨਾਂ ਨੇ ਉੱਥੇ ਲਾ ਦਿੱਤੀ ਇੱਕ ਵੀ ਕਹਿੰਦੇ ਵੀ ਉੱਥੇ ਜਿਹੜਾ ਰੈਜ਼ੋਲੂਸ਼ਨ ਪੈਨਸਿਲਵੇਨੀਆ ਦੀ ਜਨਰਲ ਅਸੈਂਬਲੀ 'ਚ ਪਾਸ ਕੀਤਾ ਗਿਆ ਸੀ ਉਸ ਨੂੰ ਉਹਨਾਂ ਨੇ ਵਿਦਡਰਾ ਕਰ ਲਿਆ ਆ। ਸੋ ਇਹ ਇੱਕ ਬੜੀ ਉੱਥੇ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਇਸ ਰੈਜ਼ੋਲੂਸ਼ਨ ਦੀ ਜਿਹੜੀ ਜੋ ਪਾਸ ਹੋਇਆ ਆ, ਜੋ ਰਾਈਟ ਨਾਓ ਸਟੈਂਡ ਕਰ ਰਿਹਾ ਆ, ਉਸ ਨੂੰ ਜਾਣ ਬੁੱਝ ਕੇ ਨਕਾਰਨ ਦੀ ਇੱਕ ਕੋਸ਼ਿਸ਼ ਸੀ ਵੀ ਜਿਹੜੇ 84 ਦੇ ਕਤਲੇਆਮ ਦੇ ਪੀੜਤ ਸੀ ਉਹਨਾਂ ਨੂੰ ਕਿਸੇ ਤਰੀਕੇ ਦੇ ਨਾਲ ਬਾਹਰਲੇ ਮੁਲਕਾਂ ਦੇ ਵਿੱਚ ਵੀ ਇੱਕ ਹਿਸਾਬ ਦੇ ਨਾਲ ਇਨਸਾਫ ਜਾਂ ਉਹਨਾਂ ਦੀ ਆਵਾਜ਼ ਜਿਹੜੀ ਆ ਉਹ ਨਾ ਚੱਕੀ ਜਾ ਸਕੇ, ਉਹਨਾਂ ਨੂੰ ਉਹ ਦੱਬਣ ਦੀ ਕੋਸ਼ਿਸ਼ ਕਰ ਰਹੇ ਸੀ। ਉੱਥੇ PTI ਦੇ ਹਵਾਲੇ ਤੋਂ ਟ੍ਰਿਬਿਊਨ, ਬਿਜ਼ਨਸ ਸਟੈਂਡਰਡ, ਨਵਭਾਰਤ ਟਾਈਮ, ਵੀਕ ਤੇ ਅਜੀਤ ਤੇ PTC ਪੰਜਾਬੀ ਵਰਗੀਆਂ ਵੈਬਸਾਈਟਸ ਤੇ ਉਹਨਾਂ ਨੇ ਇਹ ਨਿਊਜ਼ ਨੂੰ ਪ੍ਰਕਾਸ਼ਿਤ ਕੀਤਾ ਵੀ ਇਹ ਜਿਹੜਾ ਅਸੈਂਬਲੀ ਜਨਰਲ ਪੈਨਸਿਲਵੇਨੀਆ ਜਨਰਲ ਅਸੈਂਬਲੀ ਦਾ ਰੈਜ਼ੋਲੂਸ਼ਨ 84 ਸਿੱਖ ਜੈਨੋਸਾਈਡ ਨੂੰ ਲੈ ਕੇ ਹੈਗਾ ਆ, ਉਸ ਨੂੰ ਵਿਡਰਾ ਕਰ ਲਿਆ। ਉਹਨਾਂ ਨੇ ਉੱਥੇ ਜੈਨੋਸਾਈਡ ਸ਼ਬਦ ਵੀ ਜਿਹੜਾ ਉਹਨਾਂ ਨੇ ਵਰਤਿਆ ਨਹੀਂ। ਪਰ ਜਿਹੜੇ ਸਿੱਖ ਸਿਆਸਤ ਨਿਊਜ਼ ਵਾਲੇ ਆ ਤੇ ਜਿਹੜਾ ਉਹਨਾਂ ਨੇ ਇਸ ਦੀ ਫਿਰ ਜਿਹੜੀ ਪੜਤਾਲ ਵੀ ਜਿਹੜੀ ਇਸ ਦੇ ਵਿੱਚ ਕੀਤੀ ਤੇ ਜਿਹੜਾ ਉਸ ਰੈਜ਼ੋਲੂਸ਼ਨ ਦਾ ਕੋ ਸਪਾਂਸਰ ਸੀਗਾ ਮਿਸਟਰ ਸੈਂਟੋਰਾ, ਉਹਦੇ ਨਾਲ ਉਹਨਾਂ ਨੇ ਸਿੱਧੀ ਗੱਲਬਾਤ ਕੀਤੀ ਤਾਂ ਮਿਸਟਰ ਸੈਂਟੋਰਾ ਜਿਹੜੇ ਕੋ ਸਪਾਂਸਰ ਸੀਗੇ ਹਾਊਸ ਰੈਜ਼ੋਲੂਸ਼ਨ 1160, ਉੱਥੋਂ ਦਾ ਜਿਹੜਾ 1160 ਰੈਜ਼ੋਲੂਸ਼ਨ ਆ, ਉਸ ਦੇ ਬਾਰੇ ਉਹਨਾਂ ਨੇ ਯਕੀਨ ਦਿਵਾਇਆ ਵੀ ਇਹ ਜਿਹੜਾ ਰੈਜ਼ੋਲੂਸ਼ਨ ਆ ਇਸ ਨੂੰ ਵਿਦਡਰਾ ਨਹੀਂ ਕੀਤਾ ਗਿਆ ਤੇ ਹਾਲੇ ਵੀ ਪੈਨਸਿਲਵੇਨੀਆ ਦੀ ਅਸੈਂਬਲੀ ਦੇ ਵਿੱਚ ਸਟੈਂਡ ਕਰ ਰਿਹਾ ਆ। ਇੱਥੋਂ ਇੱਕ ਚੀਜ਼ ਹਰਜੋਤ ਸਿੰਘ ਜੀ, ਸਿੱਖਾਂ ਨੂੰ ਹੁਣ ਬਹੁਤ ਧਿਆਨ ਰੱਖਣ ਦੀ ਜਿਹੜੀ ਜ਼ਰੂਰਤ ਹੈਗੀ ਆ ਵੀ ਜਿਹੜੇ ਵੀ ਸਿਟੀ ਦੇ ਵਿੱਚ ਜਿਹੜੇ ਵੀ ਸ਼ਹਿਰ ਜਿਹੜੇ ਵੀ ਤੁਸੀਂ ਸੂਬੇ ਦੇ ਵਿੱਚ 84 ਦੇ ਕਤਲੇਆਮ ਉਹਨਾਂ ਨੂੰ ਲੈ ਕੇ ਜਿਹੜਾ ਹੋਇਆ ਸੀਗਾ, ਉਹਨਾਂ ਦੇ ਪੀੜਤਾਂ ਦੇ ਲਈ ਜਿਹੜਾ ਸਿੱਖਾਂ ਦਾ ਕਤਲੇਆਮ ਹੋਇਆ ਸੀ, ਜਿਹੜੇ ਉਹ ਰੈਜ਼ੋਲੂਸ਼ਨ ਪਾਸ ਕਰਾਉਣ ਦੀਆਂ ਤੁਸੀਂ ਕੋਸ਼ਿਸ਼ਾਂ ਕਰ ਰਹੇ ਹੋ, ਭਾਰਤੀ ਹੁਕਮਰਾਨ, ਭਾਰਤੀ ਏਜੰਟ ਜਿਹੜੇ ਆ ਉਹ ਤੁਹਾਨੂੰ ਉਸ ਦੇ ਵਿੱਚ ਕਾਫੀ ਅੜਿੱਕਾ ਡਾਉਣ ਦੀ ਜਿਹੜੀ ਆ ਤੁਹਾਡੀ ਕੋਸ਼ਿਸ਼ ਕਰਨਗੇ ਤੇ ਜਿੱਥੇ ਪਾਸ ਵੀ ਹੋਏ ਨੇ ਉੱਥੇ ਵੀ ਇਹ ਟਰਾਈ ਕਰਨਗੇ ਵੀ ਉਹਨਾਂ ਰੈਜ਼ੋਲੂਸ਼ਨਸ ਨੂੰ ਵਾਪਸ ਲੈ ਲਿਆ ਜਾਵੇ। ਸੋ ਜਿਹੜੇ ਸਿੱਖ ਆ ਉਹ ਇਹ ਨਾ ਹੋਣ, ਸੋਚਣ ਨਾ ਵੀ ਹਾਂ ਵੀ ਕੋਈ ਗੱਲ ਨਹੀਂ ਵੀ ਆਪਾਂ ਇੱਕ ਵਾਰੀ ਰੈਜ਼ੋਲੂਸ਼ਨ ਪਾਸ ਕਰਾ ਲਿਆ ਤਾਂ ਹੁਣ ਕੁਛ ਨਹੀਂ ਹੋਣਾ। ਸੋ ਗਾਂ ਤੋਂ ਇਸ ਤਰੀਕੇ ਦੇ ਨਾਲ ਧਿਆਨ ਰੱਖਣ ਦੀ ਜ਼ਰੂਰਤ ਆ ਵੀ ਭਾਈ ਅਜਿਹੇ ਬੰਦਿਆਂ ਨੂੰ ਵੋਟ ਪਾਇਓ ਉੱਥੇ ਜਿਹੜੇ ਸਿਟੀ ਦੇ ਵਿੱਚ ਆਉਣ, ਜਿਹੜੇ ਉਹਨਾਂ ਨੇ ਰੈਜ਼ੋਲੂਸ਼ਨ ਦੇ ਹਮੇਸ਼ਾ ਹੱਕ ਦੇ ਵਿੱਚ ਰਹਿਣ। ਕਿਤੇ ਐਵੇਂ ਜਿਹੜੇ ਕਈ ਵਾਰੀ ਕਹਿ ਲਓ ਨਾ ਵੀ ਭੇਡ ਦੇ ਰੂਪ ਦੇ ਵਿੱਚ ਜਿਹੜੇ ਬੈਠੇ ਹੁੰਦੇ ਆ ਤੁਹਾਨੂੰ ਜਿਹੜੇ ਨੋਚਣ ਦੇ ਲਈ, ਸੋ ਉੱਦਾਂ ਦੇ ਬੰਦਿਆਂ ਦੇ ਜਿਹੜੇ ਕਿਤੇ ਹੱਥੇ ਨਾਲ ਜਿਹੜਾ ਚੜ੍ਹ ਰਹੇ ਹੋ। ਸੋ ਇੱਥੋਂ ਇੱਕ ਚੀਜ਼ ਜਿਹੜੀ ਸਿੱਖਾਂ ਨੂੰ ਬਹੁਤ ਧਿਆਨ ਰੱਖਣ ਦੀ ਜ਼ਰੂਰਤ ਆ ਵੀ ਜੇ ਤੁਸੀਂ ਆਪਣੀ ਆਵਾਜ਼ ਹਰ ਮੁਲਕ ਦੇ ਵਿੱਚ ਹਰ ਜਗ੍ਹਾ ਦੇ ਵਿੱਚ ਬੁਲੰਦ ਕਰਨੀ ਆ ਤਾਂ ਇਹਨਾਂ ਅਜਿਹੇ ਰੈਜ਼ੋਲੂਸ਼ਨ ਨੂੰ ਜਲਦੀ ਤੋਂ ਜਲਦੀ ਜਿਹੜੇ ਉਹ ਪਾਸ ਕਰਵਾਉਣ ਵੱਲ ਨੂੰ ਜਿਹੜਾ ਜੰਗੀ ਪੱਧਰ ਤੇ ਕੰਮ ਚਲਾਓ ਤੇ ਇਹ ਜਿਹੜੀਆਂ ਉਹਨਾਂ ਨੇ ਅੜਿੱਕੇ ਡਾਉਣ ਦੀ ਕੋਸ਼ਿਸ਼ ਕਰਨੀ ਆ, ਤੁਹਾਨੂੰ ਜਿਹੜਾ ਉਹਨਾਂ ਨੇ ਇਸ ਹਿਸਾਬ ਨਾਲ ਸ਼ੋਅ ਕਰਨਾ ਵੀ ਤੁਸੀਂ ਗਲਤ ਹੋ, ਵੀ ਜਿਹੜਾ ਕਤਲੇਆਮ ਹੋਇਆ ਹੀ ਨਹੀਂ ਸੀਗਾ। ਇਹ ਚੀਜ਼ਾਂ ਜਿਹੜੀਆਂ ਉਹਨਾਂ ਨੇ ਟਰਾਈ ਕਰਨੀਆਂ ਤੇ ਰੈਜ਼ੋਲੂਸ਼ਨ ਵਾਪਸ ਲਵਾਉਣ ਦੀ ਜਿਹੜੀ ਕੋਸ਼ਿਸ਼ ਕਰਨੀ ਆ, ਉਸ ਦੇ ਲਈ ਬਿਲਕੁਲ ਤਿਆਰ ਰਹੋ।
ਉਸ ਦੇ ਲਈ ਤੁਸੀਂ ਚੌਕੰਨੇ ਰਹੋ। ਸੋ ਬਿਲਕੁਲ ਇਹ ਜਿਹੜੀਆਂ ਆਪਣੀਆਂ ਭੇਡਾਂ ਹੈਗੀਆਂ ਨਾ ਆਪਣੀ ਕਮਿਊਨਿਟੀ 'ਚ, ਉਹਨਾਂ ਨੂੰ ਵੀ ਪਛਾਣੋ। ਜਿਹੜੇ ਕਈ ਬਹੁਤ ਸਵਾਰ ਕੇ ਫਿਰ ਜਿਹੜੇ ਹੈਗਾ ਆ PTC ਦੇ ਮੂਹਰੇ ਹੋ ਕੇ ਕਈ ਵਾਰ ਇੰਟਰਵਿਊਆਂ ਵੀ ਦਿੰਦੇ ਹੁੰਦੇ ਆ। ਘਰਾਂ ਦੇ ਵਿੱਚ ਤੁਸੀਂ ਪੈਸੇ ਦੇ ਕੇ ਉਹ ਚੈਨਲ ਲਵਾਇਆ, ਉਹੀ ਤੁਹਾਡਾ ਚੈਨਲ ਮਿੱਟੀ ਪੱਟਦਾ ਆ। ਸਾਨੂੰ ਸਾਰਿਆਂ ਨੂੰ ਸ਼ਰਮ ਆਉਣੀ ਚਾਹੀਦੀ ਆ ਜਿਹੜੇ ਆਪਾਂ ਇੱਦਾਂ ਦੇ ਚੈਨਲ ਵੀ ਦੇਖਦੇ ਹੈਗੇ ਆ। ਸੋ ਇਹੀ ਕੁਝ ਰਾਜਕਰਨਵੀਰ ਸਿੰਘ ਜੀ ਪੈਨਸਿਲਵੇਨੀਆ ਨਹੀਂ, ਇਕੱਲਾ ਕਨੈਟੀਕਟ ਵਿੱਚ ਵੀ ਵਾਪਰਿਆ ਜੀ। ਕਨੈਟੀਕਟ ਦੇ ਵਿੱਚ ਤਾਂ ਹੋਰ ਚੀਜ਼ ਵਾਪਰੀ ਆ। ਕਨੈਟੀਕਟ ਦੇ ਵਿੱਚ ਉੱਥੇ ਦੇ ਰੈਜ਼ੀਡੈਂਟ ਸਵਰਨਜੀਤ ਸਿੰਘ ਖਾਲਸਾ ਆ, ਉਹ ਲੌਬੀ ਕਰ ਰਹੇ ਸੀ। ਜਿਹੜਾ ਸਾਰਿਆਂ ਨੂੰ ਪਤਾ ਵੀ ਆਪਾਂ ਨਵੰਬਰ ਦਾ ਮਹੀਨਾ ਸਿੱਖ ਜੀਨੋਸਾਈਡ ਦਾ ਮੰਥ ਇਹਨੂੰ ਮੰਨਿਆ ਜਾਂਦਾ ਆ। ਈਵਨ ਹਿੰਦੁਸਤਾਨ ਦਾ ਹੋਮ ਮਿਨਿਸਟਰ ਜਿਹੜਾ ਰਾਜਨਾਥ, ਉਹਨੇ ਖੁਦ ਕਿਹਾ ਵੀ ਸਿੱਖਾਂ ਦਾ ਜਿਹੜਾ ਆ ਕਤਲੇਆਮ ਹੋਇਆ। ਤੇ ਪਰ ਜਦੋਂ ਸਿੱਖ ਇਸ ਦੀ ਗੱਲ ਕਰਦੇ ਆ ਫਿਰ ਜਿਹੜੇ ਉਹ ਇੰਡੀਅਨ ਆ ਤੇ ਉਹਨਾਂ ਨੂੰ ਇਹ ਚੁੱਭਦੀ ਬਹੁਤ ਆ। ਸੋ ਉਹ ਜਦੋਂ ਕਨੈਟੀਕਟ ਦੇ ਵਿੱਚ ਉਹ ਇਸ ਰੈਜ਼ੋਲੂਸ਼ਨ ਦੇ ਬਾਰੇ ਗੱਲਬਾਤ ਕਰ ਰਿਹਾ, ਉਹਨੂੰ ਲਿਆਉਣ ਦੀ ਟਰਾਈ ਕਰ ਰਿਹਾ, ਤੇ ਇੰਡੀਅਨ ਦਾ ਜਿਹੜਾ ਕੌਂਸੂਲੇਟ ਜਨਰਲ ਆਫ ਇੰਡੀਆ ਆ, ਉੱਥੇ ਦੇ ਇੱਕ ਜਿਹੜੇ ਕਾਂਗਰਸਮੈਨ ਆ, ਉਹਨੂੰ ਲੈਟਰ ਲਿਖਿਆ ਵੀ ਇਹ ਸਿੱਖ ਕਮਿਊਨਿਟੀ ਦੇ, ਮੈਂ ਇੰਗਲਿਸ਼ 'ਚ ਪੜ੍ਹ ਕੇ ਦੱਸਦਾ, ਦੱਸੋ ਵੀ ਇਹ ਸਿੱਖਾਂ ਨੂੰ ਕੀ ਸਮਝਦੇ ਆ। ਕਹਿੰਦੇ ਵੀ ਫਰਿੰਜ ਰੈਡੀਕਲ ਐਲੀਮੈਂਟਸ ਆਫ ਸਿੱਖ ਕਮਿਊਨਿਟੀ ਇਨ ਕਨੈਟੀਕਟ। ਵੀ ਇਹ ਦੇਖੋ ਵੀ ਇਹ ਰੈਡੀਕਲ ਐਲੀਮੈਂਟ ਹੈਗੇ ਆ ਜਿਹੜੇ ਆਪਣੇ ਤੇ ਜ਼ੁਲਮ ਹੋਏ ਦੀ ਗੱਲ ਕਰਦੇ ਆ। ਜੇ ਜ਼ੁਲਮ ਹੋਏ ਦੀ ਗੱਲ ਕਰਦੇ ਇਹਨੂੰ ਰੈਡੀਕਲ ਸੋਚਦੇ ਆ, ਤੇ ਜਿਹੜੀ ਥੋੜੀ ਬਹੁਤੀ ਦੂਜੀ ਗੱਲ ਕਰਦੇ ਆ ਉਹਨਾਂ ਨੂੰ ਤੁਸੀਂ ਆਪਣੇ ਆਪ ਹੀ ਹੁਣ ਅੰਦਾਜ਼ਾ ਲਾ ਲਓ ਵੀ ਕੀ ਸੋਚਦੇ ਹੋਣਗੇ। ਸੋ ਇਹ ਲੈਟਰ ਲਿਖਿਆ ਤੇ ਹੁਣ ਉਹਨਾਂ ਨੇ ਜਿਹੜਾ ਕੌਂਸੂਲੇਟ ਜਨਰਲ ਆਫ ਇੰਡੀਆ ਆ ਉਹਨੂੰ ਸੂ ਕੀਤਾ ਹੈਗਾ ਸਵਰਨਜੀਤ ਸਿੰਘ ਖਾਲਸਾ ਨੇ ਵੀ ਮੈਨੂੰ ਤੁਸੀਂ ਕਿਸ ਵੇਸ ਦੇ ਉੱਤੇ ਰੈਡੀਕਲ ਕਿਹਾ ਹੈਗਾ ਆ। ਸੋ ਇਹ ਕੋਰਟ ਦੇ ਵਿੱਚ ਹੁਣ ਕੇਸ ਗਿਆ ਆ। ਹੁਣ ਦੇਖੋ ਵੀ ਇਹਦੇ ਤੇ ਕੀ ਹੁੰਦਾ ਆ। 30,000 ਸਿੱਖ ਮਾਰੇ ਗਏ ਹੁਣ ਨਵੀਂ ਦਿੱਲੀ ਦੇ ਵਿੱਚ, ਤੇ 1.5 ਲੱਖ ਕਹਿੰਦੇ ਡਿਸਪਲੇਸਡ ਹੋਏ ਹੁਣ। ਤੇ ਫਿਰ ਜੇ ਕੋਈ ਉਸ ਜ਼ੁਲਮ ਦੀ ਗੱਲ ਕਰਦਾ ਹੈ ਤੇ ਉਹਨੂੰ ਇਹ ਕਹਿੰਦੇ ਆ ਵੀ ਇਹ ਰੈਡੀਕਲ ਅੱਤਵਾਦੀ ਹੈਗੇ ਆ। ਚਲੋ ਉੱਥੇ ਤਾਂ ਕਹਿਣਾ ਹੀ ਕਹਿਣਾ ਆ, ਜਿਹੜਾ ਮੁਲਕ ਜਿੱਥੇ ਇੰਡੀਆ ਦੇ ਵਿੱਚ ਤਾਂ ਨਹੀਂ, ਜਿੱਥੇ ਅਸੀਂ ਰਹਿ ਰਹੇ ਹਾਂ USA ਦੇ US ਸਿਟੀਜ਼ਨ ਸਾਨੂੰ ਹੀ ਕਹੀ ਜਾਂਦੇ ਆ। ਸੋ ਸਿੱਖਾਂ ਨੂੰ ਇਕੱਠੇ ਹੋਣਾ ਪੈਣਾ ਭਰਾਵੋ, ਚਾਹੇ ਕੋਈ ਕਾਂਗਰਸਮੈਨ, ਚਾਹੇ ਕੋਈ ਕਾਂਗਰਸੀ ਆ, ਚਾਹੇ ਕੋਈ ਅਕਾਲੀ ਆ, ਚਾਹੇ ਕੋਈ ਕਮਿਊਨਿਸਟ ਆ, ਚਾਹੇ ਖਾਲਿਸਤਾਨੀ ਆ। ਇਹ ਮੈਂ ਪਹਿਲਾਂ ਵੀ ਇਹ ਹਮੇਸ਼ਾ ਕਹਿੰਦਾ ਰਹਿੰਦਾ ਆ, ਜਿਹੜੇ ਸਿਰ ਦੇ ਉੱਤੇ ਪੱਗ ਆ, ਨੋ ਮੈਟਰ ਵਟ, ਚਾਹੇ ਤੁਸੀਂ ਵਾਲ ਕੱਟੇ ਆ, ਜਿਹਦੇ ਬਾਂਹ ਦੇ ਵਿੱਚ ਕੜਾ ਆ ਨਾ, ਉਹ ਸਾਰਿਆਂ ਨੂੰ ਇੱਕੋ ਹੀ ਜਿਹਾ ਸਮਝਦੇ ਹੈਗੇ ਆ। ਸਿਰਫ ਮੌਕਾ ਹੀ ਆ, ਕਿਹੜੇ ਮੌਕੇ ਤੇ ਉਹਨਾਂ ਨੇ ਕੀ ਕਹਿਣਾ ਹੈਗਾ। ਧਿਆਨ ਰੱਖਿਆ ਕਰੋ, ਕਾਲੀਆਂ ਭੇਡਾਂ ਨੂੰ ਪਛਾਣੋ। ਤੇ ਅਸੀਂ ਟੱਪ ਕੇ ਕਈ ਵਾਰ ਜਿਹੜੇ ਫਿਰ ਕੌਂਸੂਲੇਟ ਦੇ ਜਿਹੜੇ ਪ੍ਰੋਗਰਾਮ ਹੁੰਦੇ ਆ ਉਹਨਾਂ 'ਚ ਜਾਂਦੇ ਆ। ਹੁਣ ਤੁਹਾਡੇ ਸਾਹਮਣੇ ਆ ਵੀ ਦੇਖ ਲਓ ਵੀ ਜੇ ਅਸੀਂ ਜੈਨੋਸਾਈਡ ਦੀ ਗੱਲ ਕਰਦੇ ਹੈਗੇ ਆ, ਜਿਹੜੇ ਬੰਦੇ ਉਹਨਾਂ ਨੂੰ ਕਹਿੰਦੇ ਜੀ ਇਹ ਰੈਡੀਕਲ ਆ, ਅੱਤਵਾਦੀ ਹੈਗੇ ਆ। ਇਹਦਾ ਸ਼ਰੇਆਮ ਇਹ ਗੱਲਾਂ ਜਿਹੜੀਆਂ ਸਾਰਿਆਂ ਦੇ ਸਾਹਮਣੇ ਹੈਗੀਆਂ ਆ। ਕਿੱਦਾਂ ਕੋਈ ਸਟੇਟ ਕੋਈ ਥੋੜ੍ਹੀ ਮੰਨੂਗੀ, ਸਰਕਾਰ ਨੇ ਕਿਸੇ ਕਦੀ ਮੰਨਣਾ ਆ ਵੀ ਉਹਨਾਂ ਨੇ ਜਿਹੜਾ ਘੱਟ ਗਿਣਤੀਆਂ ਦਾ ਘਾਣ ਜਿਹੜਾ ਉਹਨਾਂ ਨੇ ਕੀਤਾ ਆ, ਉਹਨਾਂ ਨੇ ਕਦੇ ਨਹੀਂ ਮੰਨਣਾ। ਉਹ ਤਾਂ ਜਿਹੜੇ ਰਾਜਨਾਥ ਦੇ ਮੂੰਹੋਂ ਫਿਰ ਵੀ ਜਿਹੜੇ ਚੀਜ਼ ਜਿਹੜੀ ਉਹਨੇ ਕਹੀ ਆ, ਉਸਨੇ ਉਹ ਜਿਹੜੀ ਕਹਿ ਦਿੱਤੀ ਆ, ਤੇ ਉਹ ਪਤਾ ਹੋਣ ਦੇ ਬਾਵਜੂਦ ਵੀ ਤੁਸੀਂ ਦੇਖੋ ਵੀ ਹੁਣ ਬਾਹਰ ਉਹ ਬਹੁਤ ਜ਼ਿਆਦਾ ਸਰਗਰਮ ਨੇ। ਖਾਸ ਕਰਕੇ ਅਮਰੀਕਾ ਦੇ ਵਿੱਚ ਤਾਂ ਉਹਨਾਂ ਦੀ ਸਰਗਰਮੀ ਬਹੁਤ ਜ਼ਿਆਦਾ ਤੇਜ਼ ਆ। ਤੁਸੀਂ ਵੱਡੇ ਵੱਡੇ ਅਹੁਦਿਆਂ 'ਤੇ ਵੀ ਉਹਨਾਂ ਦੇ ਲੋਕਾਂ ਨੂੰ ਜਿਹੜਾ ਜਾਂਦੇ ਹੁਣ ਤੁਸੀਂ ਦੇਖੋਗੇ ਵੀ, ਇਰਰਿਸਪੈਕਟਿਵ ਉਹ ਡੈਮੋਕ੍ਰੇਟ ਪਾਰਟੀ ਦੇ ਨਾਲ ਚੱਲ ਰਹੇ ਆ, ਚਾਹੇ ਉਹ ਰਿਪਬਲਿਕਨ ਪਾਰਟੀ ਦੇ ਨਾਲ ਚੱਲ ਰਹੇ ਆ। ਸੋ ਉਹਨਾਂ ਨੇ ਤੁਹਾਨੂੰ ਅੰਦਰੋਂ ਇੱਥੋਂ ਮਾਰ ਕਰਨੀ ਆ। ਹੁਣ ਆਪਾਂ ਬਾਰ-ਬਾਰ ਗੱਲ ਕਰਦੇ ਹੁੰਦੇ ਆ ਵੀ ਜਿੱਥੇ ਜਿਹੜਾ ਹਿੰਦੀ ਬੋਲਣ ਵਾਲੇ ਬਹੁਤੇ ਲੋਕ ਨਾ ਹੋਵੇ, ਉੱਥੇ ਦੀ ਜਿਹੜੀ ਸਟੇਟ ਦੇ ਵਿੱਚ ਤੁਹਾਨੂੰ ਹਿੰਦੀ ਦੇ ਵਿੱਚ ਵੋਟਰ ਰਜਿਸਟ੍ਰੇਸ਼ਨ ਦਾ ਜਿਹੜਾ ਆ ਉਹ ਮਿਲ ਰਿਹਾ ਹੋਵੇ, ਜਦ ਕਿ ਸਭ ਨੂੰ ਪਤਾ ਹੈ ਵੀ ਜਿਹੜੇ ਹਿੰਦੀ ਬੋਲਣ ਵਾਲੇ ਆ ਦੇ ਆਰ ਆਈਦਰ H1 ਵਾਲੇ ਆਏ ਆ ਜਾਂ ਨੌਨ ਇਮੀਗ੍ਰੈਂਟ ਵੀਜ਼ੇ ਦੇ ਉੱਤੇ ਇੱਥੇ ਹੈਗੇ ਆ। ਉਹ ਸਿਟੀਜ਼ਨ ਦੇ ਨਾਲ ਉਹਨਾਂ ਦਾ ਇੰਨਾ ਜ਼ਿਆਦਾ ਨਹੀਂ ਆ ਜੇ ਆਂਕੜਿਆਂ ਨੂੰ ਜਿਹੜਾ ਤੁਸੀਂ ਉਹ ਦੇਖਿਆ ਜਾਵੇ। ਤੁਸੀਂ ਦੇਖੋ ਵੀ ਜੁੱਬਾ ਸਿਟੀ ਵਰਗੇ ਏਰੀਏ 'ਚ ਹਿੰਦੀ ਦੇ ਵਿੱਚ ਬੈਲਟ ਆਣ, ਉੱਥੇ ਤੁਸੀਂ ਹਿੰਦੀ ਬੋਲਣ ਵਾਲਾ ਬੰਦਾ ਲੱਭਿਓ। ਉਹ ਟਰਾਈ ਕਰ ਰਹੇ ਆ ਹਰ ਇੱਕ ਤਰੀਕੇ ਦੇ ਨਾਲ ਵੀ ਜਿਹੜੇ ਪੰਜਾਬੀ ਆ ਤੇ ਪੰਜਾਬੀ ਜਿਹੜੀ ਬੋਲੀ ਆ, ਭਾਸ਼ਾ ਆ, ਉਸ ਨੂੰ ਆਪਾਂ ਜਿਹੜਾ ਥੱਲੇ ਲਾ ਕੇ ਰੱਖਣਾ ਵੀ ਇਹ ਕਿਤੇ ਮਾਣ ਨਾ ਕਿਤੇ ਕਰ ਲੈਣਾ ਆਪਣੀ ਇਹਨਾਂ ਸਾਰੀਆਂ ਚੀਜ਼ਾਂ ਤੇ ਆਪਣੇ ਬੰਦਿਆਂ ਨੂੰ, ਆਪਣੇ ਸਾਰਿਆਂ ਨੂੰ ਜਿਹੜੇ ਇਸ ਦੇ ਵਿੱਚ ਜਾਗਣ ਦੀ ਜ਼ਰੂਰਤ ਆ। ਪੈਨਸਿਲਵੇਨੀਆ ਦੇ ਵਿੱਚ ਦੇਖੋ ਉਹਨਾਂ ਨੇ ਟਰਾਈ ਕੀਤੀ ਆ, ਝੂਠੀਆਂ ਖਬਰਾਂ ਲਾ ਕੇ ਉੱਥੋਂ ਦੇ ਲੋਕਾਂ ਨੂੰ ਗੁੰਮਰਾਹ ਜਿਹੜਾ ਆ ਉੱਥੇ ਉਹ ਕਰ ਰਹੇ ਆ। ਇੱਥੇ ਕਨੈਟੀਕਟ ਦੇ ਵਿੱਚ ਕਿਸ ਤਰੀਕੇ ਦੇ ਨਾਲ ਕਾਂਗਰਸਮੈਨ ਨੂੰ ਉਹਨਾਂ ਨੇ ਚਿੱਠੀਆਂ ਲਿਖੀਆਂ ਆ। ਆਪਾਂ ਨੂੰ ਫਰੈਜ਼ਨੋ ਦਾ ਯਾਦ ਹੋਣਾ ਹੈ ਜਦੋਂ 84 ਦਾ ਇੱਥੇ ਕਤਲੇਆਮ ਦਾ ਰੈਜ਼ੋਲੂਸ਼ਨ ਹੋਣਾ ਸੀ। ਬਿਲਕੁਲ, ਕਿਸ ਤਰ੍ਹਾਂ ਇੰਡੀਅਨ ਕੌਂਸੂਲੇਟ ਨੇ ਰਲ ਕੇ ਜਿਹੜੇ ਲੋਕਲ ਸਿੱਖ ਹੈਗੇ ਆ ਉਹਨਾਂ ਦੇ ਨਾਲ ਉੱਥੇ
ਦੀ ਜਿਹੜੀ ਸਿਟੀ ਕੌਂਸਲ ਆ ਉਹਨੂੰ ਗਮਰਾਹ ਕਰਨ ਦੀ ਟਰਾਈ ਕੀਤੀ ਸੀ। ਫਿਰ 500 ਤੋਂ ਵੱਧ ਉੱਥੋਂ ਦੇ ਬੰਦੇ ਹੀ ਜਿਹੜੇ ਆ ਉਹ ਇਨਵੋਲਵ ਸੀਗੇ, ਉਹਨਾਂ ਨੂੰ ਹੀ ਤੁਸੀਂ ਫੇਰ ਜਿਹੜੇ ਉਹ ਨਾਲ ਦੇ ਨਾਲ ਜਿਹੜਾ ਉਹ ਜੋੜ ਰਹੇ ਹੋ। ਸੋ ਇਹ ਬਹੁਤ ਕੁਛ ਜਿਹੜਾ ਚੱਲ ਰਿਹਾ ਆ, ਉਹ ਸੁਚੇਤ ਰਹਿਣ ਦੀ ਜ਼ਰੂਰਤ ਆ। ਜਿਹੜੇ ਜਕਾਰਾ ਵਰਗੇ ਲੱਗੇ ਹੋਏ ਆ ਜਾਂ ਹੋਰ ਔਰਗਨਾਈਜੇਸ਼ਨਾਂ, ਚਾਹੇ ਸਿੱਖ ਕੋਲੀਸ਼ਨ ਆ, ਸੈਲਡੈਫ ਵਾਲੇ ਆ, ਹੋਰ ਜਿਹੜੇ ਵੀ ਲੱਗੇ ਹੋਏ ਆ, ਉਹਨਾਂ ਦੇ ਨਾਲ ਮਿਲ ਜੁਲ ਕੇ ਗਾਂਹ ਵਧੋ ਭਾਈਓ ਤੇ ਭੈਣੋ। ਸਾਰਿਆਂ ਨੂੰ ਬੇਨਤੀ ਆ ਵੀ ਆਪਣੇ ਵਖਰੇਵੇਂ ਛੱਡੋ। ਮੈਂ ਟਕਸਾਲੀ ਆ, ਮੈਂ ਮਿਸ਼ਨਰੀ ਆ, ਮੈਂ ਕਿਹਦੇ ਨਾਲ ਆ, ਮੈਂ ਕਿਹਨੂੰ ਜਿਹੜਾ ਲਾਈਕ ਕਰਦਾ, ਕਿਹਨੂੰ ਨਹੀਂ ਲਾਈਕ ਕਰਦਾ। ਬਾਅਦ ਦੇ ਵਿੱਚ ਇਨ ਦੀ ਐਂਡ ਹੋਂਦ ਜਿਹੜੀ ਉਹ ਸਿੱਖੀ ਦੇ ਉੱਤੇ ਜਿਹੜੀ ਆ ਉਸ ਦਾ ਸਵਾਲ ਹੋਣਾ ਆ। ਉਹਨਾਂ ਨੇ ਤੁਹਾਡਾ ਕਲਟ ਨਹੀਂ ਪੁੱਛਣਾ ਵੀ ਕਿਹੜੇ ਵਾਲੇ ਪਾਸੇ ਨੂੰ ਤੁਸੀਂ ਕਿਹਨੂੰ ਜਿਹੜਾ ਤੁਸੀਂ ਬਿਲੋਂਗ ਜਿਹੜਾ ਉਹ ਕਰ ਰਹੇ ਹੋ। ਉਹਨਾਂ ਨੇ ਵੇਖਣਾ, ਜਿੱਦਾਂ ਹਰਜੋਤ ਜੀ ਨੇ ਦੱਸਿਆ, ਸਿਰ ਤੇ ਪੱਗ ਆ, ਹੱਥ 'ਚ ਕੜਾ ਆ, ਤੇ ਫਿਰ ਉਹਨਾਂ ਨੇ ਉਸੇ ਲਿਹਾਜ਼ ਦੇ ਨਾਲ ਤੁਹਾਨੂੰ ਜਿਹੜਾ ਆ ਉਹ ਪੇਸ਼ ਆਉਣਾ ਆ। ਜੀ ਬਿਲਕੁਲ। ਸੋ ਸਰੋਤਿਆਂ ਨੂੰ ਦੱਸਦੇ ਜਾਈਏ, ਜਿਹੜੀ US ਦੀ ਡਿਸਟ੍ਰਿਕਟ ਕੋਰਟ ਹੈਗੀ ਆ ਮੈਨਹਟਨ ਦੇ ਵਿੱਚ, ਉਹਨਾਂ ਨੇ ਜਿਹੜੇ ਸੰਮਨ ਜਾਰੀ ਕੀਤੇ ਹੈਗੇ ਆ ਕੌਂਸੂਲੇਟ ਜਨਰਲ ਆਫ ਇੰਡੀਆ ਨੂੰ, ਜਿਹਦੇ ਵਿੱਚ ਸਵਰਨਜੀਤ ਸਿੰਘ ਖਾਲਸਾ ਜਿਹੜੇ ਆ ਉਹਨਾਂ ਨੇ ਲਾ ਸੂਟ ਫਾਈਲ ਕੀਤਾ ਕੌਂਸੂਲੇਟ ਦੇ ਅਗੇਂਸਟ ਕਿ ਉਹਨਾਂ ਨੂੰ ਜਿਹੜਾ ਆ ਰੈਡੀਕਲ ਕਿਹਾ ਗਿਆ ਹੈਗਾ ਆ ਵੀ ਇਹ ਜਿਹੜੀ ਕਮਿਊਨਿਟੀ ਜਿਹੜੀ ਸਿੱਖ ਜੈਨੋਸਾਈਡ ਦੀ, ਸਿੱਖ ਕਤਲੇਆਮ ਦੀ ਗੱਲ ਕਰਦੀ ਆ, ਇਹ ਤਾਂ ਇੱਕ ਥੋੜ੍ਹਾ ਜਿਹਾ ਹਿੱਸਾ ਹੈਗਾ ਸਿੱਖਾਂ ਦਾ ਜਿਹੜੇ ਕਿ ਰੈਡੀਕਲ ਐਲੀਮੈਂਟਸ ਹੈਗੇ ਆ, ਅਤੇ ਇਹ ਬਹੁਤ ਹੀ ਮਾੜੀ ਗੱਲ ਆ। ਸੋ ਸਾਨੂੰ ਉਹਨਾਂ ਦਾ ਸਾਥ ਦੇਣਾ ਚਾਹੀਦਾ। ਜਿੱਥੇ ਕਿਤੇ ਵੀ ਕੋਈ ਰੈਜ਼ੋਲੂਸ਼ਨ ਦੀ, ਆਪਾਂ ਇਹ ਨਹੀਂ ਕਹਿੰਦੇ ਇਕੱਲਾ ਸਿੱਖਾਂ ਦਾ, ਕਿਸੇ ਵੀ ਕਮਿਊਨਿਟੀ ਦੇ ਨਾਲ ਦੁਨੀਆ ਦੇ ਵਿੱਚ ਕਿਤੇ ਵੀ ਜ਼ੁਲਮ ਹੁੰਦਾ ਆ। ਤੁਹਾਨੂੰ ਸਾਰਿਆਂ ਨੂੰ ਪਤਾ ਰੋਹਿੰਗਿਆ ਦਾ ਅਸੀਂ ਆਲਮੋਸਟ ਐਵਰੀ ਵੀਕ ਗੱਲ ਕਰਦੇ ਹੈਗੇ ਆ, ਅਰਮੀਨੀਆ ਦਾ। ਸੋ ਸਾਨੂੰ ਸਿੱਖਾਂ ਨੂੰ ਹਰ ਇੱਕ ਨੂੰ ਜਿਹੜਾ ਹਰ ਇੱਕ ਕਿਤੇ ਜਿੱਥੇ ਕਿਤੇ ਵੀ ਕਿਸ ਕਮਿਊਨਿਟੀ ਨਾਲ ਧੱਕਾ ਹੁੰਦਾ ਉਹਦੀ ਗੱਲ ਕਰਨੀ ਚਾਹੀਦੀ ਹੈਗੀ ਆ। ਜੀ ਬਿਲਕੁਲ। ਦੇਖੋ ਹੁਣ ਜੇ ਆਪਣੇ ਨਾਲ ਹੋਏ ਧੱਕੇ ਨੂੰ ਉਹ ਗੱਲ ਉਠਾਉਣ ਦੇ ਉੱਤੇ ਤੁਹਾਨੂੰ ਉਹ ਵੱਖਵਾਦੀ, ਅੱਤਵਾਦੀ ਜੇ ਉਹ ਕਹਿਣ ਲੱਗ ਗਏ ਆ, ਤਾਂ ਤੁਸੀਂ ਸਮਝ ਲਓ ਵੀ ਉਹ ਉਹਨਾਂ ਦੀਆਂ ਕਿੱਥੋਂ ਤੱਕ ਜਿਹੜੀ ਆ ਉਹ ਰੀਚ ਪਹੁੰਚੀ ਹੋਈ ਆ। ਸੋ ਬਾਕੀ ਜਿੱਦਾਂ ਦੇ ਜਦੋਂ ਕੌਂਸੂਲੇਟਾਂ ਦੇ ਪ੍ਰੋਗਰਾਮ ਹੁੰਦੇ ਆ, ਉੱਥੇ ਆਪਣੇ ਲੋਕ ਜਿਹੜੇ ਜਾਂਦੇ ਆ, ਜਾ ਕੇ ਉੱਥੇ ਗਾਉਂਦੇ ਆ, ਸੁਣਦੇ ਆ, ਉਹਨਾਂ ਨੂੰ ਵੀ ਕੁਐਸਚਨ ਪੁੱਛਿਆ ਕਰੋ ਵੀ ਭਰਾਵੋ ਤੁਸੀਂ ਆਪਣੇ ਹੀ ਭਰਾਵਾਂ ਦੇ ਪਿੱਠ 'ਚ ਛੁਰਾ ਨਾ ਮਾਰੋ। ਉਹ ਦੇਖੋ ਤੁਹਾਡੇ ਨਾਲ ਕੀ ਕਰ ਰਹੇ ਆ, ਤੇ ਤੁਸੀਂ ਜਦੋਂ ਉਹਨਾਂ ਦਾ ਸਾਥ ਦੇ ਰਹੇ ਆ ਨਾ, ਇਹਦਾ ਮਤਲਬ ਇਹ ਆ ਵੀ ਤੁਸੀਂ ਵੀ ਉਨੇ ਹੀ ਭਾਗੀਦਾਰ ਹੋ। ਜੀ। ਅਤੇ ਹਰਜੋਤ ਸਿੰਘ ਜੀ, ਕੁਛ ਕੁ ਹੋਰ ਜਿਹੜੀਆਂ ਆਪਾਂ ਖਬਰਾਂ ਦੇ ਉੱਤੇ ਨਜ਼ਰ ਮਾਰਦੇ ਹਾਂ, ਫਿਰ ਇੱਕ ਬ੍ਰੇਕ ਵੀ ਲੈਣਾ, ਅਤੇ ਜਕਾਰਾ ਮੂਵਮੈਂਟ ਦੇ ਜਿਹੜੇ ਕੁਛ ਬੱਚੇ ਜਿਹੜੇ ਆਪਣੇ ਨਾਲ ਉਹ ਜੁੜਨਗੇ ਵੀ, ਉਹ ਵੀ ਕੁਛ ਜਿਹੜੇ ਆਪਣੇ ਪ੍ਰੋਗਰਾਮਸ ਦੀ ਜਿਹੜੀ ਉਹ ਜਾਣਕਾਰੀ ਦੇਣਾ ਚਾਹੁੰਦੇ ਨੇ। ਅਤੇ ਨਾਲ ਹੀ ਜਿਹੜੀ ਆਪਾਂ ਗੱਲ ਕਰੀਏ ਵੀ ਜਿਹੜੇ ਰਾਈਟ ਨਾਓ ਅਮਰੀਕਾ ਦੇ ਵਿੱਚ ਪ੍ਰੈਸ ਦਾ ਅਤੇ ਰਾਸ਼ਟਰਪਤੀ ਟਰੰਪ ਦਾ ਇੱਕ ਹਿਸਾਬ ਦੇ ਨਾਲ ਘਮਾਸਾਨ ਜਿਹੜਾ ਚੱਲ ਰਿਹਾ, ਜਿਸ ਦੇ ਵਿੱਚ ਆਪਾਂ ਦੇਖਿਆ ਸੀਗਾ ਵੀ CNN ਦੇ ਇੱਕ ਜਿਹੜੇ ਪੱਤਰਕਾਰ, ਵਾਈਟ ਹਾਊਸ ਦੇ ਕੋਰਸਪੋਂਡੈਂਟ ਜਿਮ ਅਕੋਸਟਾ, ਉਹਨਾਂ ਦੇ ਕ੍ਰੈਡੈਂਸ਼ੀਅਲ ਜਿਹੜੇ ਵਾਪਸ ਲਏ ਗਏ ਸੀ। ਉਸ ਤੋਂ ਬਾਅਦ 'ਚ CNN ਨੇ ਸੂ ਕਰ ਦਿੱਤਾ ਸੀਗਾ ਜਿਹੜੇ ਰਾਸ਼ਟਰਪਤੀ ਟਰੰਪ ਦੇ ਉੱਤੇ ਅਤੇ ਵਾਈਟ ਹਾਊਸ ਦੇ ਉੱਤੇ, ਅਤੇ ਅੱਜ ਫੈਡਰਲ ਜੱਜ ਨੇ CNN ਦੀ ਜਿਹੜੀ ਸਾਈਡ ਲਈ ਆ, ਅਤੇ ਇਸ ਦੇ ਚੱਲਦਿਆਂ ਵਾਈਟ ਹਾਊਸ ਨੇ ਜਿਹੜੇ ਜਿਮ ਅਕੋਸਟਾ ਦੇ ਜਿਹੜੇ ਕ੍ਰੈਡੈਂਸ਼ੀਅਲ ਜਿਨ੍ਹਾਂ ਨੂੰ ਰੋਕਿਆ ਗਿਆ ਸੀਗਾ, ਉਹਨਾਂ ਨੇ ਮੁੜ ਕੇ ਬਹਾਲ ਜਿਹੜੇ ਆ ਉਹ ਹਾਲ ਦੀ ਘੜੀ ਟੈਂਪਰੇਰੀਲੀ ਜਿਹੜੇ ਆ ਉਹ ਕੀਤੇ ਨੇ। ਸੋ CNN ਨੂੰ ਇਸ ਦੇ ਵਿੱਚ ਇੱਕ ਕਹਿ ਸਕਦੇ ਹਾਂ ਵੀ ਹਾਲ ਦੀ ਘੜੀ ਇੱਕ ਛੋਟੀ ਰਾਹਤ ਜਾਂ ਕਹਿ ਲਓ ਵੀ ਇੱਕ ਛੋਟੀ ਜਿਹੀ ਜਿੱਤ ਵੀ ਜਿਹੜੀ ਉਹਨਾਂ ਨੂੰ ਉੱਥੇ ਪ੍ਰਾਪਤ ਹੋਈ ਆ। ਜਿਹੜੇ ਜੱਜ ਨੇ ਇਹ ਆਰਡਰ ਦਿੱਤੇ ਹੈਗੇ ਆ, ਇਹ ਪ੍ਰੈਜ਼ੀਡੈਂਟ ਟਰੰਪ ਵੱਲੋਂ ਹੀ ਅਪੁਆਇੰਟ ਕੀਤਾ ਗਿਆ। ਉਹਨਾਂ ਨੇ ਕਿਹਾ ਵੀ ਮੰਗਲਵਾਰ ਨੂੰ ਦੋਨੋਂ ਹੀ ਪਾਰਟੀਆਂ ਆ ਕੇ ਦੱਸਣ, ਵਾਈਟ ਹਾਊਸ ਵੀ, ਵੀ ਤੁਸੀਂ ਕਿਸ ਬੇਸ ਦੇ ਉੱਤੇ ਜਿਹੜੇ ਆ ਕ੍ਰੈਡੈਂਸ਼ੀਅਲ ਉਹਨਾਂ ਦੇ ਉਠਾਏ ਹੈਗੇ ਆ। ਇਸੇ ਤਰ੍ਹਾਂ ਵਿਕੀਲੀਕਸ ਦੇ ਜਿਹੜੇ ਓਨਰ ਹੈਗੇ ਆ, ਫਾਊਂਡਰ ਆ ਜੂਲੀਅਨ ਅਸਾਂਜੇ, ਉਹਨਾਂ ਦੇ ਬਾਰੇ ਵੀ ਜਿਹੜੀ ਆ ਹੁਣ US ਦੇ ਵਿੱਚੋਂ ਇੱਕ ਰਿਪੋਰਟ ਨਿਕਲੀ ਆ ਵੀ ਉਹਨਾਂ ਦੇ ਉੱਤੇ ਵੀ ਕ੍ਰਿਮੀਨਲ ਚਾਰਜਸ ਜਿਹੜੀ ਆ US ਗਵਰਨਮੈਂਟ ਵੱਲੋਂ ਲਾਏ ਗਏ ਹੈਗੇ ਆ। ਸੋ ਐਕਚੁਅਲੀ ਕੋਈ ਰਿਸਰਚ ਕਰ ਰਿਹਾ ਸੀ ਐਲੈਗਜ਼ੈਂਡਰੀਆ ਵਰਜੀਨੀਆ ਦੇ ਵਿੱਚ, ਅਤੇ ਉੱਥੋਂ ਉਸ ਨੂੰ ਕਿਸੇ ਹੋਰ ਕੇਸ ਦੇ ਵਿੱਚ ਜਿਹੜਾ ਪੇਪਰ ਆ ਇੱਕ ਜੂਲੀਅਨ ਅਸਾਂਜੀ ਦੇ ਬਾਰੇ ਉਹ ਮਿਲਿਆ, ਅਤੇ ਉਹ ਤੋਂ ਪਤਾ ਲੱਗਾ ਵੀ ਜਿਹੜੇ ਜੂਲੀਅਨ ਅਸਾਂਜੇ ਆ, ਜੋ ਕਿ ਅੱਜ ਕੱਲ੍ਹ ਇਕੁਆਡੋਰ ਦੀ ਜਿਹੜੀ ਅੰਬੈਸੀ ਹੈਗੀ ਆ UK ਦੇ ਵਿੱਚ, ਉੱਥੇ ਉਹਨਾਂ ਨੇ ਪੋਲੀਟੀਕਲ ਅਸਾਈਲਮ ਲਿਆ ਹੋਇਆ ਹੈਗਾ ਆ। ਅਤੇ ਯਸ਼ੂਆ ਸਟੀਵ ਜਿਹੜੇ ਹੈਗੇ ਆ US ਅਟਾਰਨੀਜ਼ ਆਫਿਸ ਐਲੈਗਜ਼ੈਂਡਰੀਆ ਵਰਜੀਨੀਆ 'ਚ, ਉਹਨਾਂ ਨੇ ਇਹ ਕਿਹਾ ਆ ਵੀ ਜਿਹੜੀ ਇਹ ਫਾਈਲਿੰਗ ਆ ਇੱਕ ਤਰ੍ਹਾਂ ਨਾਲ ਐਰਰ 'ਚ ਕੀਤੀ ਗਈ ਆ, ਪਰ ਲੱਗਦਾ ਆ ਵੀ ਉਹਨਾਂ ਦੇ ਉਲਟ ਜਿਹੜਾ ਕੇਸ ਆ ਉਹ US ਕਿਸੇ ਨਾ ਕਿਸੇ ਤਰ੍ਹਾਂ ਜਿਹੜਾ ਪ੍ਰਪੇਅਰ ਕਰ ਰਿਹਾ ਹੈਗਾ। ਬਿਲਕੁਲ ਜਿੱਦਾਂ ਤੁਸੀਂ ਦੱਸ ਹੀ ਰਹੇ ਆ, ਤੇ ਆਪਾਂ ਮੈਂ ਇੱਕ ਹੋਰ ਰਿਪੋਰਟ ਵੀ ਜਿਹੜਾ ਸੁਣਦਾ ਸੀ, ਕਹਿੰਦੇ ਵੀ ਲੱਗਦਾ ਕਿਸੇ ਨੇ ਗਲਤੀ ਦੇ ਨਾਲ ਜਿਹੜਾ ਨਾਮ ਉਹਨਾਂ ਦਾ ਦੇ ਵਿੱਚ ਛਾਪ ਦਿੱਤਾ। ਹੁਣ ਹਾਲ ਦੀ ਘੜੀ ਡਿਪਾਰਟਮੈਂਟ ਆਫ ਜਸਟਿਸ ਵਾਲੇ ਇਸ ਗੱਲ ਤੋਂ
ਨਾ ਇਸ ਦੀ ਪੁਸ਼ਟੀ ਕਰ ਰਹੇ ਆ ਤੇ ਨਾ ਇਸ ਦਾ ਜਿਹੜਾ ਉਹ ਵਿਰੋਧ ਕਰ ਰਹੇ ਆ, ਖੰਡਨ ਕਰ ਰਹੇ ਆ। ਤੇ ਜੇ ਉਹ ਕਹਿੰਦੇ ਵੀ ਇਹ ਅਜਿਹਾ ਕੋਈ ਕੇਸ ਨਹੀਂ ਇਹਦਾ, ਇਹ ਬਰਾਕ ਓਬਾਮਾ ਜਦੋਂ ਪ੍ਰੈਜ਼ੀਡੈਂਟ ਸੀਗੇ ਉਸ ਸਮੇਂ ਦਾ ਇਹ ਜਿਹੜਾ ਜੂਲੀਅਨ ਅਸਾਂਜ ਜਿਹੜਾ ਆ ਵਿਕੀਲੀਕਸ ਦਾ ਫਾਊਂਡਰ ਆ, ਉਹਦਾ ਰੌਲਾ ਰੱਪਾ ਚੱਲ ਰਿਹਾ। ਕਹਿੰਦੇ ਵੀ ਉਹਦੇ ਉੱਤੇ ਇਹ ਵੀ ਦੋਸ਼ ਆ ਵੀ ਉਸਨੇ ਉਕਸਾਇਆ ਸੀਗਾ ਜਿਹੜਾ ਬ੍ਰੈਡਲੀ ਮੈਨਿੰਗ ਇੱਕ ਜਿਹੜਾ ਫੌਜ ਦਾ ਅਧਿਕਾਰੀ ਸੀਗਾ, ਕੰਮ ਕਰਦਾ ਸੀਗਾ, ਵੀ ਉਸਨੇ ਕਾਫੀ ਜਿਹੜੀਆਂ ਸਰਕਾਰ ਦੀਆਂ ਨਮੋਸ਼ੀ ਵਾਲੀਆਂ ਗੱਲਾਂ ਆ ਉਹ ਸਾਰਿਆਂ ਦੇ ਸਾਹਮਣੇ ਜਿਹੜੀਆਂ ਉਹ ਪੇਸ਼ ਕਰ ਦਿੱਤੀਆਂ ਸੀਗੀਆਂ, ਉਹ ਲੀਕ ਕਰ ਦਿੱਤੀਆਂ ਸੀ, ਜਿਸ ਦੇ ਚੱਲਦੇ ਅਮਰੀਕਾ ਦਾ ਇੱਕ ਹਿਸਾਬ ਦੇ ਨਾਲ ਨੱਕ ਵੱਢਿਆ ਗਿਆ ਸੀਗਾ ਉਹਨਾਂ ਉਸ ਸਮੇਂ ਦੇ ਉੱਤੇ। ਅਤੇ ਇਹੀ ਨਾਲ ਹੀ ਜ਼ਿਕਰਯੋਗ ਗੱਲ ਇਹ ਵੀ ਗੱਲ ਹੈਗੀ ਹਰਜੋਤ ਸਿੰਘ ਜੀ, ਜਿਹੜੇ ਰਾਸ਼ਟਰਪਤੀ ਓਬਾਮਾ ਆ ਉਹਨਾਂ ਨੇ ਜਾਂਦੇ ਜਾਂਦੇ ਜਿਹੜੀ ਪਹਿਲੋਂ ਬ੍ਰੈਡਲੀ ਮੈਨਿੰਗ ਸੀਗਾ ਉਸਨੇ ਬਾਅਦ ਦੇ ਵਿੱਚ ਆਪਣਾ ਲਿੰਗ ਚੇਂਜ ਕਰਾ ਕੇ ਬਾਅਦ 'ਚੋਂ ਜਨਾਨੀ ਵੀ ਬਣ ਗਿਆ, ਚੈਲਸੀ ਮੈਨਿੰਗ ਹੋ ਗਈ, ਅਤੇ ਫਿਰ ਉਸ ਨੂੰ ਜਿਹੜਾ ਉਹਨਾਂ ਨੇ ਜਿਹੜਾ ਆ ਮਾਫ ਵੀ ਕਰ ਦਿੱਤਾ ਸੀ, ਪ੍ਰੈਜ਼ੀਡੈਂਸ਼ੀਅਲ ਪਾਰਡਨ ਵੀ ਜਿਹੜੀ ਉਸ ਨੂੰ ਦੇ ਦਿੱਤੀ ਸੀਗੀ। ਸੋ ਕਾਫੀ ਜਿਹੜਾ ਉਸ ਟਾਈਮ ਦੇ ਉੱਤੇ ਵਿਵਾਦ ਰਿਹਾ ਸੀ। ਇੱਕ ਹਰਜੋਤ ਸਿੰਘ ਜੀ ਆਪਣੇ ਨਾਲ ਕਾਲਰ ਜੁੜੇ ਨੇ ਬਲਰਾਜ ਸਿੰਘ, ਜੋ ਆਪਣੇ ਵਿਚਾਰ ਸਾਂਝੇ ਕਰਨਾ ਚਾਹੁੰਦੇ ਨੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਇੱਕ ਤਾਂ ਮੈਂ ਇਹ ਪੁੱਛਣਾ ਸੀ, ਮੈਂ ਥੋੜਾ ਲੇਟ ਜੁੜਿਆ ਤੁਹਾਡੇ ਨਾਲ, ਵੀ ਜਿਹੜੀ ਤੁਸੀਂ ਅੱਗ ਵਾਲੀ ਗੱਲ ਦੱਸਦੇ ਸੀ ਇਹ ਕਿੱਥੇ ਲੱਗੀ ਹੈ ਤੇ ਕੀ ਕਾਰਨ ਕੀ, ਕਿਵੇਂ ਲੱਗੀ ਇਹ? ਤੇ ਦੂਜੇ ਮੈਂ ਗੱਲ ਭਾਜੀ ਇਹ ਕਹਿਣੀ ਸੀ ਵੀ ਜਿਹੜੀ ਤੁਸੀਂ ਆਹ ਗੱਲ ਕਹੀ ਆ ਨਾ ਵੀ ਇਹਨਾਂ ਨੇ ਦੇਖਣਾ ਨਹੀਂ ਵੀ ਸਿਰ ਤੇ ਪੱਗ ਆ ਕੇ ਹੱਥ 'ਚ ਕੜਾ ਵਾ ਜਾਂ ਜਿਵੇਂ ਵੀ, ਇਹ ਗੱਲ ਭਾਜੀ ਤੁਸੀਂ ਵੀ ਪੂਰੀ ਸਹੀ ਕਹੀ ਆ। ਇਹ ਜਿੱਦਣ ਇਹਨਾਂ ਦਾ ਨਾਂ ਲੱਗਿਆ ਇਹਨਾਂ ਨੇ ਸਾਰਿਆਂ ਨੂੰ ਇੱਕੋ ਰੱਸੀ ਲੰਘਾਉਣਾ ਹਨਾ। ਸੋ ਜਿਵੇਂ ਆਪਾਂ ਤੁਹਾਡੀ ਗੱਲ ਸਹਿਮਤ ਆ ਵੀ ਸਾਰਿਆਂ ਨੂੰ ਬੇਨਤੀ ਵੀ ਇੱਕਜੁੱਟ ਹੋਵੋ, ਬਾਹਲੇ ਕਿਸੇ ਕੌਂਸਲਰ ਵਗੈਰਾ ਦੇ ਕਿਸੇ ਪ੍ਰੋਗਰਾਮ 'ਚ ਜਾਣ ਦੀ ਲੋੜ ਨਹੀਂ ਹੈਗੀ। ਜੇ ਇੱਥੇ ਮੈਂ ਭਾਜੀ ਵੈਸੇ ਕੈਨੇਡਾ ਤੋਂ ਆ, ਤੇ ਇੱਥੇ ਵੀ ਜਿਵੇਂ ਟੋਰਾਂਟੋ ਹਨਾ 15 ਅਗਸਤ ਵੇਲੇ ਮਨਾਉਂਦੇ ਹੁੰਦੇ ਆ, ਉਹ ਆ ਕੇ ਦੂਜੇ ਭਾਈਚਾਰੇ ਦੇ ਲੋਕ ਘੱਟ ਹੁੰਦੇ ਆ, ਆਪਣੇ ਵਾਲੇ ਮੂਹਰੇ ਹੋ ਕੇ ਜਾਂਦੇ ਆ ਵੀ ਆਪਣੀ ਕਾਹਦੀ 15 ਅਗਸਤ, ਆਪਣਾ ਤਾਂ ਸਮਾਂ ਦੀ ਪੰਜਾਬ ਵੰਡਿਆ ਗਿਆ ਉਦਣ ਹਨਾ। ਸੋ ਸਾਰਿਆਂ ਨੂੰ ਇਹੀ ਬੇਨਤੀ ਹੋਈ ਆ ਵੀ ਇੱਕਜੁੱਟ ਹੋਵੋ ਹਨਾ। ਥੈਂਕ ਯੂ। ਕੁਛ ਹੋ ਸਕਦਾ, ਨਹੀਂ ਤਾਂ ਇਹਨਾਂ ਨੇ ਛੱਡਣਾ ਨਹੀਂ ਆਪਾਂ ਨੂੰ। ਧੰਨਵਾਦ ਜੀ। ਸੋ ਬਿਲਕੁਲ ਭਾਈ ਸਾਹਿਬ, ਆਪਾਂ ਜਿਹੜੀ ਅੱਗਾਂ ਲੱਗੀਆਂ ਆ ਉਹ ਕਾਫੀ ਦਿਨਾਂ ਤੋਂ ਅਪਡੇਟ ਉਹਨਾਂ ਦੀ ਕਰਦੇ ਆਏ ਆ। ਸੋ ਇੱਦਾਂ ਸਾਡੇ ਪ੍ਰੋਗਰਾਮ ਸੁਣਦੇ ਰਹੋ, ਉਹਦੇ ਬਾਰੇ ਜ਼ਰੂਰ ਆਪਾਂ ਕੈਲੀਫੋਰਨੀਆ 'ਚ ਜਿਹੜੀਆਂ ਦੱਸਦੇ ਰਹਾਂਗੇ। ਜੀ ਬਿਲਕੁਲ। ਤੇ ਇੱਕ ਹਰਜੋਤ ਸਿੰਘ ਜੀ ਇੱਕ ਆਪਾਂ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਦੇ ਵਿੱਚ ਆਪਾਂ ਜਕਾਰਾ ਵਾਲਿਆਂ ਦੇ ਨਾਲ ਜਿਹੜਾ ਉਹ ਜੁੜਾਂਗੇ, ਜਿਹੜੇ ਫਰੈਜ਼ਨੋ ਮਿਸਲ ਵਾਲੇ ਜਿਹੜੇ ਆ ਉਹਨਾਂ ਦੇ ਆਪਣੇ ਨਾਲ ਜਿਹੜੇ ਜੁੜਨਗੇ ਤੇ ਉੱਥੋਂ ਦੇ ਜਿਹੜੇ ਪ੍ਰੋਗਰਾਮਸ ਆ ਉਸ ਦੇ ਬਾਰੇ ਥੋੜ੍ਹੀਆਂ ਜਿਹੜੀਆਂ ਜਾਣਕਾਰੀਆਂ ਆਪਣੇ ਨਾਲ ਸਾਂਝੀਆਂ ਕਰਨਗੇ। ਤੇ ਮਿਲਦੇ ਹਾਂ ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਤੋਂ ਬਾਅਦ। ਇੰਡੀਅਨ ਸੇਵਰ ਹੋਲਸੇਲ ਪ੍ਰਿੰਟਿੰਗ ਵਾਲਿਆਂ ਤੋਂ ਬਣਵਾ ਸਕਦੇ ਹੋ 1000 ਬਿਜ਼ਨਸ ਕਾਰਡ ਸਿਰਫ ਹੀ $45 ਵਿੱਚ। ਆਊਟਡੋਰ ਬੈਨਰ $699 ਪਰ ਸਕੁਅਰ ਫੀਟ, ਬੈਨਰ ਵਿਦ ਸਟੈਂਡ ਸਿਰਫ $135 ਵਿੱਚ, 10x10 ਦਾ ਇਵੈਂਟ ਟੈਂਟ ਵਿਦ ਹਾਰਡਵੇਅਰ ਐਂਡ ਫੈਬਰਿਕ ਤੁਹਾਡੇ ਲੋਗੋ ਅਤੇ ਐਡ ਦੇ ਨਾਲ ਸਿਰਫ ਹੀ $1399 ਵਿੱਚ। ਫਲਾਇਰ, ਬ੍ਰੋਸ਼ਰ, ਪੋਸਟ ਕਾਰਡ, ਪੋਸਟਰ, ਪ੍ਰੈਜ਼ੈਂਟੇਸ਼ਨ ਫੋਲਡਰ, ਹੈਂਗ ਟੈਗਸ, ਐਨਵੈਲੋਪਸ, ਰੋਲ ਲੇਬਲ, ਸਟਿੱਕਰ ਅਤੇ ਇਹ ਐਵਰੀ ਡੋਰ ਡਾਇਰੈਕਟ ਮੇਲ ਦੀ ਸਰਵਿਸ ਵੀ ਦਿੰਦੇ ਹਨ। 9165255476 916 525 5476। ਇੰਡੀਅਨ ਸੇਵਰ ਹੋਲਸੇਲ ਪ੍ਰਿੰਟਿੰਗ ਪ੍ਰੈਸ। ਓਬਾਮਾ ਕੇਅਰ ਕਵਰਡ ਕੈਲੀਫੋਰਨੀਆ ਦੀਆਂ ਐਪਲੀਕੇਸ਼ਨਾਂ ਇਸ ਸਾਲ ਲਈ 1 ਅਕਤੂਬਰ ਤੋਂ ਸ਼ੁਰੂ ਹੋ ਚੁੱਕੀਆਂ ਹਨ। ਜੇ ਤੁਸੀਂ ਵੀ ਆਪਣੇ ਪਲਾਨ ਚੇਂਜ ਜਾਂ ਨਵੀਂ ਐਪਲੀਕੇਸ਼ਨ ਕਰਵਾਉਣੀ ਚਾਹੁੰਦੇ ਹੋ ਤਾਂ ਅੱਜ ਹੀ ਸੰਪਰਕ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408 272 2500 408 272 2500 ਜੋ ਕਿ ਸਾਲ 2014 ਤੋਂ ਹਜ਼ਾਰਾਂ ਹੀ ਕਸਟਮਰਜ਼ ਨੂੰ ਇਹ ਸੇਵਾਵਾਂ ਦੇ ਰਹੇ ਹਨ। ਲਾਇਸੈਂਸ ਬਾਈ ਕੈਲੀਫੋਰਨੀਆ ਡਿਪਾਰਟਮੈਂਟ ਆਫ ਇੰਸ਼ੋਰੈਂਸ ਨੰਬਰ 0F89805। ਇਮੀਗ੍ਰੇਸ਼ਨ, ਫੈਮਿਲੀ ਲਾਅ ਦੇ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸਲਾਹ ਦੇ ਲਈ ਗੱਲ ਕਰ ਸਕਦੇ ਹੋ ਸ਼ਾਹਿਦ ਮਨਜ਼ੂਰ ਜੀ ਨਾਲ। ਪਰਸਨਲ ਇੰਜਰੀ ਜਿਵੇਂ ਕਿ ਕਾਰ ਐਕਸੀਡੈਂਟ, ਸਲਿਪ ਅਤੇ ਫਾਲ ਦੇ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸਲਾਹ ਦੇ ਲਈ ਗੱਲ ਕਰ ਸਕਦੇ ਹੋ ਸ਼ਾਹਿਦ ਮਨਜ਼ੂਰ ਲਾਅ ਫਰਮ 3017 ਡੌਗਲਸ ਬੁਲੇਵਾਰਡ ਸਵੀਟ 104 ਰੋਜ਼ਵਿਲ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 9163061665 916 306 1665 ਮਨਜ਼ੂਰ ਲਾਅ ਫਰਮ। ਓਬਾਮਾ ਕੇਅਰ ਕਵਰਡ ਕੈਲੀਫੋਰਨੀਆ ਦੀਆਂ ਐਪਲੀਕੇਸ਼ਨਾਂ ਇਸ ਸਾਲ ਲਈ 1 ਅਕਤੂਬਰ ਤੋਂ ਸ਼ੁਰੂ ਹੋ ਚੁੱਕੀਆਂ ਹਨ। ਜੇ ਤੁਸੀਂ ਵੀ ਆਪਣੇ ਪਲਾਨ ਚੇਂਜ ਜਾਂ ਨਵੀਂ ਐਪਲੀਕੇਸ਼ਨ ਕਰਵਾਉਣੀ ਚਾਹੁੰਦੇ ਹੋ ਤਾਂ ਅੱਜ ਹੀ ਸੰਪਰਕ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408 272 2500 408 272 2500 ਜੋ ਕਿ ਸਾਲ 2014 ਤੋਂ ਹਜ਼ਾਰਾਂ ਹੀ ਕਸਟਮਰਜ਼ ਨੂੰ ਇਹ ਸੇਵਾਵਾਂ ਦੇ ਰਹੇ ਹਨ। ਤੁਹਾਨੂੰ ਆਫਿਸ ਦੇ ਵਿੱਚ ਵਿਜ਼ਿਟ ਕਰਨ ਦੀ ਕੋਈ ਜ਼ਰੂਰਤ ਨਹੀਂ। ਲਾਇਸੈਂਸ ਬਾਈ ਕੈਲੀਫੋਰਨੀਆ ਡਿਪਾਰਟਮੈਂਟ ਆਫ ਇੰਸ਼ੋਰੈਂਸ ਨੰਬਰ 0F89805। ਸ਼ਾਬਾਸ਼ ਡਿੰਪੀ, ਪਿਛਲੇ ਕੁਝ ਦਿਨਾਂ ਤੋਂ ਦੇਖ ਰਿਹਾ ਆ ਬੜੇ ਟਾਈਮ ਨਾਲ ਆਉਂਦਾ ਆ, ਪੂਰੀ ਫੁਰਤੀ ਨਾਲ ਕੰਮ ਕਰਦਾ ਆ ਤੇ ਖੁਸ਼ ਵੀ ਰਹਿਣ ਲੱਗ ਪਿਆ ਆ। ਕੀ ਵਜ੍ਹਾ ਆ ਇਸ ਪਿੱਛੇ? ਬਸ ਵੀਰ ਜੀ, ਮੈਂ ਤਾਂ ਇਸ ਦਾ ਸਾਰਾ ਧੰਨਵਾਦ ਮੈਟਰੈਸ ਐਕਸਪ੍ਰੈਸ ਰੋਜ਼ਵਿਲ ਵਾਲੇ ਅੰਮ੍ਰਿਤਸਰਾਂ ਨੂੰ ਦਿੰਨਾ, ਜਿਨ੍ਹਾਂ ਨੇ ਮੈਨੂੰ ਬੜਾ ਹੀ ਆਰਾਮਦਾਇਕ ਮੈਟਰੈਸ ਦਵਾਇਆ। ਹੁਣ ਮੈਂ ਚੈਨ ਦੀ ਨੀਂਦ ਸੌਂਦਾ ਆ।
ਮੈਟਰੈਸ ਐਕਸਪ੍ਰੈਸ ਰੋਜ਼ਵਿਲ, ਜਿਨ੍ਹਾਂ ਦੇ ਕੋਲੋਂ ਹਾਈ ਕੁਆਲਿਟੀ ਮੈਟਰੈਸ ਹੋਲਸੇਲ ਪ੍ਰਾਈਸ ਤੇ ਮਿਲਦੇ ਹਨ। ਤੁਸੀਂ ਇੱਥੋਂ ਸੀਲੀ, ਸਾਈਮਨਜ਼, ਨੇਚਰ ਸਲੀਪ, ਜੈਲ ਮੈਮਰੀ ਫੋਮ, ਐਡਜਸਟੇਬਲ ਬੇਸ ਵਾਲੇ ਗੱਦੇ ਲੈ ਸਕਦੇ ਹੋ। ਬਾਕੀ ਵੱਡੇ ਸਟੋਰਾਂ ਨਾਲੋਂ 50 ਤੋਂ 70% ਤੱਕ ਘੱਟ ਕੀਮਤਾਂ ਹੁੰਦੀਆਂ ਹਨ। ਇਹ ਪੰਜਾਬੀ ਵਿੱਚ ਗੱਲ ਕਰਦੇ ਨੇ। ਇਹਨਾਂ ਦਾ ਐਡਰੈਸ 1811 ਡਗਲਸ ਬੁਲੇਵਾਰਡ, ਰੋਜ਼ਵਿਲ, ਰॉस ਸਟੋਰ ਦੇ ਨਜ਼ਦੀਕ। ਹੋਰ ਜਾਣਕਾਰੀ ਲਈ ਕਾਲ ਅੰਮ੍ਰਿਤਸਰਾਂ 5304155959 530 415 5959। ਮੈਨੀ ਹੇਅਰ 5303007663 530 37663। ਇਹਨਾਂ ਦੇ ਸਟੋਰ ਯੂਬਾ ਸਿਟੀ, ਡੇਵਿਸ ਅਤੇ ਫਾਲਸਮ ਵਿੱਚ ਵੀ ਹਨ। ਹਾਂਜੀ ਜਨਾਬ, ਕਿੱਥੇ ਚੱਲੇ ਹੋ? ਬਸ ਜੀ, ਇੱਕ ਘਰ ਪਸੰਦ ਆਇਆ, ਉਸੇ ਦੀ ਆਫਰ ਭਰਨ ਚੱਲਿਆ। ਅੱਛਾ, ਲੋਨ ਅਪਰੂਵਲ ਲੈਟਰ ਤਾਂ ਹੈ ਨਾ ਤੁਹਾਡੇ ਕੋਲ? ਨਹੀਂ। ਤੇ ਫਿਰ ਕੋਈ ਤੁਹਾਨੂੰ ਘਰ ਨਹੀਂ ਦਿਖਾਉਣ ਲੱਗਾ? ਮੈਂ ਹੁਣ ਕੀ ਕਰੂੰਗਾ? ਮੇਰਾ ਘਰ ਦਾ ਸੁਪਨਾ ਕਿੱਦਾਂ ਪੂਰਾ ਹੋਏਗਾ? ਤੁਹਾਨੂੰ ਲੋੜ ਹੈ ਇੱਕ ਤਜਰਬੇਕਾਰ ਤੇ ਲੋਕਲ ਲੋਨ ਆਫਿਸਰ ਦੀ। ਮੋਹਨ ਸਿੰਘ ਚੀਮਾ ਕੋਲ ਚਲੇ ਜਾਓ, ਜੋ ਤੁਹਾਨੂੰ ਮਦਦ ਕਰ ਸਕਦੇ ਨੇ। ਅੱਛਾ। ਹਾਂ, ਮੋਹਨ ਸਿੰਘ ਚੀਮਾ ਕਰਦੇ ਨੇ ਹਰ ਤਰ੍ਹਾਂ ਦੇ ਹੋਮ ਲੋਨ, ਚਾਹੇ ਤੁਸੀਂ ਘਰ ਪਹਿਲੀ ਵਾਰ ਲੈਣਾ ਹੋਵੇ ਜਾਂ ਦੂਜੀ ਵਾਰ, ਜਾਂ ਤੁਸੀਂ ਲੈਣਾ ਹੋਵੇ ਰੈਂਟਲ ਹੋਮ। ਇੰਨਾ ਹੀ ਨਹੀਂ, ਰੀਫਾਈਨੈਂਸਿੰਗ ਵੀ ਹੋ ਜਾਂਦੀ ਹੈ। ਫਟਾਫਟ ਜਾਓ ਤੇ ਲੈ ਆਓ ਆਪਣਾ ਪ੍ਰੀ ਅਪਰੂਵਲ ਲੈਟਰ ਅੱਜ ਹੀ। ਫੇਰ ਦਿਓ ਉਹਨਾਂ ਦਾ ਨੰਬਰ, ਅੱਜ ਹੀ ਮੈਂ ਮੋਹਨ ਸਿੰਘ ਚੀਮਾ ਕੋਲੋਂ ਅਪਰੂਵਲ ਲੈਟਰ ਲੈ ਕੇ ਆਉਣਾ। ਨੰਬਰ ਨੋਟ ਕਰ, 5599052575 559 905 2575 ਤੇ NMLS ID 698952। ਘਰ ਲੈਣ ਦਾ ਸੁਪਨਾ ਪੂਰਾ ਕਰਨ ਲਈ ਯਾਦ ਰੱਖੋ ਇੱਕ ਹੀ ਨਾਮ, ਮੋਹਨ ਸਿੰਘ ਚੀਮਾ ਵਿਦ ਪਲੈਟੀਨਮ ਹੋਮ ਮੌਰਗੇਜ 5599052575 559 905 2575। Platinum Home Mortgage Corporation is an equal housing lender and the loan is subject to credit approval। मैं पंजाबी बोलिया किते भुल ना जाई जवाना। सत श्री अकाल दोस्तों, मैं तुहाडा अपना जैस धामी, तुसीं सुन रहे हो पंजाबी रेडियो USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਸਰੋਤਿਓ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ, ਸਵਾਗਤ ਹੈ ਜੀ। ਧੰਨਵਾਦ ਜੀ, ਇੱਕ ਵਾਰੀ ਫੇਰ ਸਰੋਤਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ। ਆਪਣੇ ਨਾਲ ਇਸ ਟਾਈਮ ਕਮਲਜੀਤ ਕੌਰ ਜੀ, ਜਿਹੜੇ ਜਕਾਰਾ ਮੂਵਮੈਂਟ ਵਾਲੇ ਆ, ਉਹ ਜੁੜ ਚੁੱਕੇ ਨੇ ਫਰੈਜ਼ਨੋ ਤੋਂ। ਤੇ ਉਹ ਆਪਣੇ ਜਿਹੜੇ ਕੁਛ ਜਕਾਰਾ ਮੂਵਮੈਂਟ ਦੇ ਜਿਹੜੇ ਕੁਛ ਪ੍ਰੋਗਰਾਮ ਆ ਰਹੇ ਪ੍ਰੋਗਰਾਮ ਆ, ਉਹਨਾਂ ਦੇ ਬਾਰੇ ਆਪਣੇ ਨਾਲ ਜਾਣਕਾਰੀ ਸਾਂਝੀ ਕਰਨਗੇ। ਕਮਲਜੀਤ ਕੌਰ ਜੀ, ਜੀ ਆਇਆਂ ਨੂੰ, ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਕਮਲਜੀਤ ਜੀ, ਜ਼ਰੂਰ ਦੱਸਿਓ, ਜਿੱਦਾਂ ਆਫ-ਏਅਰ ਤੁਸੀਂ ਦੱਸ ਰਹੇ ਸੀਗੇ ਵੀ ਕਾਫੀ ਇੱਕ ਯੰਗ ਰਿਨਾਊਂਡ ਜਿਹੜੀ ਪੋਇਟ ਹੈਗੀ ਆ ਹਰਮਨ ਕੌਰ, ਆਈ ਥਿੰਕ ਕੈਨੇਡਾ ਤੋਂ ਨੇ ਉਹ ਆਏ ਹੋਏ ਨੇ ਤੇ ਉਹਨਾਂ ਦਾ ਜਿਹੜਾ ਉਹ ਫਰੈਜ਼ਨੋ ਦੇ ਵਿੱਚ ਵੀ ਉਹਨਾਂ ਨੇ ਆਉਣਾ ਆ। ਸੋ ਉਸ ਦੇ ਬਾਰੇ ਤੁਸੀਂ ਜਾਣਕਾਰੀ ਸਾਂਝੀ ਕਰਨੀ ਸੀ ਤੇ ਸਭ ਤੋਂ ਪਹਿਲਾਂ ਇਹ ਵੀ ਦੱਸਿਓ ਵੀ ਉਹ ਹੈ ਕੌਣ ਨੇ। ਹਾਂਜੀ ਜ਼ਰੂਰ। ਸੋ ਹਰਮਨ ਕੌਰ ਇੱਕ ਯੰਗ ਕੁੜੀ ਆ, ਸ਼ੀ ਇਜ਼ ਅ ਪੋਇਟ। ਉਹ ਹੈਗੀ ਕੈਨੇਡਾ ਵੱਲੋਂ, ਸਰੀ ਵੱਲੋਂ ਆ, ਐਂਡ ਸ਼ੀ ਇਜ਼ ਬੀਨ ਰਾਈਟਿੰਗ ਪੋਇਟਰੀ ਹੁਣ 4 ਸਾਲ ਹੋ ਗਏ ਉਹਨੂੰ, ਐਂਡ ਸ਼ੀ ਇਜ਼ ਅ ਵੈਰੀ 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 ਗੁੱਡ ਪੋਇਟ। ਅਸੀਂ ਬਲੀਵ ਕਰਦੇ ਹਾਂ ਕਿ ਆਪਣੇ ਜਿਹੜਾ ਵੀ ਯੰਗ ਟੈਲੈਂਟ ਆਪਣੀ ਕਮਿਊਨਿਟੀ ਦੇ ਵਿੱਚ, ਆਪਾਂ ਨੂੰ ਉਹਨੂੰ ਨਰਚਰ ਕਰਨਾ ਚਾਹੀਦਾ, ਆਪਾਂ ਨੂੰ ਉਹਨੂੰ ਹੈਲਪ ਕਰਨੀ ਚਾਹੀਦੀ ਹੈ ਟੂ ਗਰੋ। ਸੋ ਆਪਾਂ ਐਕਚੁਅਲੀ ਉਹ ਇਸ ਵੇਲੇ SoCal ਟੂਰ ਦੇ ਵਿੱਚ ਆ। ਕੱਲ ਇਹਦਾ ਟੂਰ ਹੋਇਆ ਸੀ UCLA, ਅੱਜ ਸ਼ਾਮ ਨੂੰ ਹੋ ਰਿਹਾ ਵਾ UC Irvine, ਤੇ ਕੱਲ ਨੂੰ ਹੋਊਗਾ ਬੇਕਰਸਫੀਲਡ, ਤੇ ਬੇਕਰਸਫੀਲਡ ਦੇ ਵਿੱਚ ਹੋਊਗਾ ਗ੍ਰੇ ਸਟੋਨ ਪਾਰਕ। ਉਹ 6 ਤੋਂ 8 ਵਜੇ ਤੱਕ ਹੋਊਗਾ ਕੱਲ ਨੂੰ ਸ਼ਾਮ ਨੂੰ। ਸੋ ਸੈਚਰਡੇ ਨੂੰ, ਰਾਈਟ? ਕੱਲ ਨੂੰ ਆਪਾਂ ਦੱਸ ਦਈਏ ਕਿਉਂਕਿ ਕਈ ਵਾਰ ਬਾਅਦ ਚ ਪ੍ਰੋਗਰਾਮ ਸੁਣਦੇ ਸਾਡੇ ਸਰੋਤੇ। ਸੋ ਸੈਚਰਡੇ ਨੂੰ ਗ੍ਰੇ ਸਟੋਨ ਪਾਰਕ ਵਿੱਚ, ਰਾਈਟ? ਗ੍ਰੇ ਸਟੋਨ ਪਾਰਕ ਦੇ ਵਿੱਚ। ਤੇ ਆਪਾਂ ਸਾਰੇ ਕਮਿਊਨਿਟੀ ਨੂੰ ਇਨਕਰੇਜ ਕਰਦੇ ਹਾਂ ਕਿ ਆਉਣ, ਬਜ਼ੁਰਗ ਤੋਂ ਲੈ ਕੇ ਬੱਚੇ, ਸਾਰੀ ਕਮਿਊਨਿਟੀ ਇਨਵਾਈਟਡ ਆ।
ਕਿ ਆ ਕੇ ਦੇਖਣ, ਇਨਕਰੇਜ ਕਰਨ ਇਹ ਯੰਗ ਗਰਲ ਨੂੰ ਕਿ ਆਪਦਾ ਇਹਦਾ ਜਿਹੜਾ ਹੈਗਾ ਆਰਟ ਕਿ ਆਪਦਾ ਵਧਾਈ ਜਾਵੇ ਐਂਡ we just want to encourage her. ਤੇ ਫ੍ਰੈਜ਼ਨੋ ਦੇ ਵਿੱਚ ਵੀ ਆ ਰਹੀ ਆ ਸੰਡੇ ਨੂੰ ਨਵੰਬਰ 18 ਨੂੰ 5 ਤੋਂ 9 ਵਜੇ ਤੱਕ ਪਾਰਸ ਯੂਥ ਸੈਂਟਰ ਜਿਹੜਾ ਹੈਗਾ, ਤੇ ਤੁਸੀਂ ਗੂਗਲ ਦੇ ਵਿੱਚ ਟਾਈਪ ਕਰਕੇ ਐਡਰੈਸ ਜ਼ਰੂਰ ਲੱਭ ਸਕਦੇ ਹੋ, ਲੇਕਿਨ ਪਾਰਸ ਯੂਥ ਸੈਂਟਰ ਹਰਨਡਨ ਤੇ ਸਪਰੂਸ ਦੇ ਕੋਰਨਰ ਤੇ ਆ ਜੀ ਜੀ। ਸੋ ਬਿਲਕੁਲ, ਸੋ ਵਧੀਆ ਯੰਗ ਟੈਲੈਂਟ ਆ, ਬੱਚੇ ਜਿਹੜੇ ਆ ਉਹ ਗਾਂਹ ਵੱਧ ਰਹੇ ਆ, ਵੱਖ-ਵੱਖ ਪੇਸ਼ੀਆਂ ਦੇ ਵਿੱਚ ਜਾ ਰਹੇ, ਇੱਕ ਚੰਗੀ ਗੱਲ ਆ ਹਰਜੋਤ ਸਿੰਘ ਜੀ। ਨਹੀਂ ਤਾਂ ਆਪਣੇ ਵੇਲੇ ਵੀ ਤਾਂ ਹਰ ਇੱਕ ਪਾਸੇ ਜਦੋਂ ਦੌੜ ਹੁੰਦੀ ਸੀ ਵੀ ਉਹਨਾਂ ਪੇਸ਼ੀਆਂ ਦੇ ਵਿੱਚ ਜਾਣਾ ਆ, ਉਹੀ ਕਰੀਅਰ ਅਪਣਾਉਣੇ ਆ ਜਿਹਦੇ ਵਿੱਚ ਜ਼ਿਆਦਾ ਜਿਹੜਾ ਆ ਇੱਕ ਹਿਸਾਬ ਨਾਲ ਮਨੀ ਬਣਦਾ। ਪਰ ਇੱਦਾਂ ਦੇ ਜਿਹੜੇ ਬੱਚਿਆਂ ਨੂੰ ਜ਼ਰੂਰ ਐਨਕਰੇਜ, ਉਹਨਾਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਆ। ਅਤੇ ਨਾਲ ਹੀ ਕਮਲਜੀਤ ਜੀ ਤੁਸੀਂ ਦੱਸ ਰਹੇ ਸੀਗੇ ਵੀ ਆਪਣੇ ਜਕਾਰਾ ਮੂਵਮੈਂਟ ਵਾਲੇ ਹੋਰ ਆਪਣੇ ਉੱਥੇ ਲੋਕਾਂ ਦੇ ਨਾਲ ਮਿਲ ਕੇ ਜਿਹੜੀਆਂ ਕੈਲੀਫੋਰਨੀਆ ਦੇ ਵਿੱਚ ਫਾਇਰਸ ਇਸ ਟਾਈਮ ਜਿਹੜੀਆਂ ਚੱਲ ਰਹੀਆਂ ਆ, ਅੱਗਾਂ ਚੱਲ ਰਹੀਆਂ ਆ, ਉਹਨਾਂ ਦੀ ਜਿਹੜੇ ਵਿਕਟਮ ਦੀ ਪੀੜਤਾਂ ਦੀ ਮਦਦ ਦੇ ਲਈ ਜਿਹੜੇ ਉਪਰਾਲੇ ਜਿਹੜੇ ਕਰ ਰਹੇ ਆ, ਜੇ ਉਹਨਾਂ ਬਾਰੇ ਤੁਹਾਡੇ ਕੋਲ ਜੇ ਕੋਈ ਜਾਣਕਾਰੀ ਇਨਫੋਰਮੇਸ਼ਨ ਹੋਵੇ ਤਾਂ। ਹਾਂਜੀ ਜ਼ਰੂਰ। ਸੋ ਆਪਣੇ ਇੱਥੇ ਕਾਫੀ ਲੋਕਲ ਬੰਦੇ ਹੈਗੇ ਆ ਜਿਹੜੇ ਉਪਰਾਲੇ ਕਰ ਰਹੇ ਆ। ਫ੍ਰੈਜ਼ਨੋ ਸਟੇਟ SSA ਤੇ ਜਕਾਰਾ ਮੂਵਮੈਂਟ ਗਰੁੱਪ ਆ ਜਿਹੜਾ ਕਾਲਜ ਸਟੂਡੈਂਟਸ ਉਹ ਪੂਰੀ ਆਪਦੀ ਕੋਸ਼ਿਸ਼ ਕਰ ਰਹੇ ਆ ਕਿ ਡੋਨੇਸ਼ਨਸ ਇਕੱਠੀਆਂ ਹੋਣ ਇਹ ਫਾਇਰ ਵਿਕਟਮਸ ਲਈ। ਤੇ ਇੱਥੇ 2 ਲੋਕੇਸ਼ਨਸ ਇਹਨਾਂ ਨੇ ਰੱਖੀਆਂ ਵਾ, ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਹੈ ਆਪਣਾ ਇੱਕ, ਤੇ ਗੁਰਦੁਆਰਾ ਸਿੰਘ ਸਭਾ। ਉੱਥੇ ਦੋਨਾਂ ਤੁਸੀਂ ਜਾ ਸਕਦੇ ਹੋ ਤੇ ਡੋਨੇਟ ਕਰ ਸਕਦੇ ਹੋ। ਤੇ ਇਹਨਾਂ ਨੇ 24 ਤਰੀਕ ਨੂੰ ਨਵੰਬਰ 24 ਨੂੰ ਸਮਾਨ ਚੱਕਣਾ ਵਾ। ਓਕੇ, ਇੱਥੋਂ ਲੈ ਕੇ ਜਾਣਾ ਇਹਨਾਂ ਨੇ। ਹਾਂਜੀ, ਫ੍ਰੈਜ਼ਨੋ ਕਮਿਊਨਿਟੀ ਨੇ ਕਾਫੀ ਇਕੱਠੇ ਹੋ ਕੇ ਪਿਛਲੀ ਵਾਰੀ ਵੀ ਜਦੋਂ ਟੈਕਸਸ ਵਿਕਟਮਸ ਵਾਲਿਆਂ ਨੂੰ 2 ਟਰੱਕ ਲੋਡ ਭੇਜੇ ਸੀ ਡੋਨੇਸ਼ਨਸ ਦੇ, ਸੋ ਦੈਟ ਵਾਜ਼ ਵੈਰੀ ਸਕਸੈਸਫੁਲ। ਤੇ ਆਪਾਂ ਹੁਣ ਵੀ ਇਨਕਰੇਜ ਕਰ ਰਹੇ ਹਾਂ ਕਿ ਸਾਰੀ ਕਮਿਊਨਿਟੀ ਆਵੇ, ਡੋਨੇਟ ਕਰੇ। ਉਹਨਾਂ ਨੂੰ ਕੰਬਲ ਚਾਹੀਦੇ ਆ, ਕੈਂਡ ਫੂਡ ਜਿਹੜਾ ਹੁੰਦਾ ਵਾ, ਹਾਂਜੀ ਉਹ ਸਾਰਾ ਕੁਛ। ਪਲੀਜ਼ ਕਮ ਆਊਟ ਡੋਨੇਟ। ਤੇ ਆਪਣੀਆਂ 2 ਲੋਕੇਸ਼ਨਸ ਹੈਗੀਆਂ ਫ੍ਰੈਜ਼ਨੋ ਦੇ ਵਿੱਚ, ਤੇ 24 ਤਰੀਕ ਤੱਕ ਤੁਹਾਡੇ ਕੋਲ ਟਾਈਮ ਹੈਗਾ ਕਿ ਤੁਸੀਂ ਜਾ ਕੇ ਡੋਨੇਟ ਕਰ ਸਕੋ। ਜੀ। ਅਤੇ ਰੀਸੈਂਟਲੀ ਕਮਲਜੀਤ ਜੀ ਜਕਾਰਾ ਮੂਵਮੈਂਟਸ ਦੇ ਵੱਲੋਂ ਜਿਹੜੇ ਕੈਂਪ ਬੱਚਿਆਂ ਦੇ ਜਿਹੜੇ ਲਾਏ ਜਾਂਦੇ ਆ, ਸੋ ਉਹਨਾਂ ਦੇ ਪ੍ਰਤੀ ਵੀ ਕੋਈ ਜਾਣਕਾਰੀ ਹੈਗੀ, ਕੋਈ ਲੇਟੈਸਟ ਹੋਰ ਕੈਂਪਸ ਜਿਹੜੇ ਬੱਚਿਆਂ ਦੇ ਲਈ ਆ ਰਹੇ ਹੋਣ? ਹਾਂਜੀ, ਆਪਾਂ ਹੋਰ ਕੈਂਪਸ ਜ਼ਰੂਰ ਕਰਨੇ ਆ ਤੇ ਉਹ ਅੱਗੇ ਹੁਣ ਜਦੋਂ ਵਿਸਾਖੀ ਦਾ ਟਾਈਮ ਹੋਊਗਾ ਸਾਰੀ ਲੋਕੇਸ਼ਨ ਤੁਸੀਂ ਆਪਦਾ ਨਿਗਾਹ ਜ਼ਰੂਰ ਰੱਖਿਓ ਕਿ ਸੈਕਰਾਮੈਂਟੋ ਤੋਂ ਲੈ ਕੇ ਬੇਕਰਸਫੀਲਡ ਤੱਕ ਆਪਾਂ ਜ਼ਰੂਰ ਜਕਾਰਾ ਜੂਨੀਅਰ ਕਿਡਸ ਕੈਂਪ ਜਿਹੜੇ ਹੁੰਦੇ ਆ ਜ਼ਰੂਰ ਕਰ ਰਹੇ ਆ। ਯੂਨੀਵਰਸਿਟੀ ਤੋਂ ਲੈ ਕੇ ਸੈਕਰਾਮੈਂਟੋ, ਲਿਵਿੰਗਸਟਨ ਵੱਲ, ਫ੍ਰੈਜ਼ਨੋ, ਬੇਕਰਸਫੀਲਡ। ਹਾਂਜੀ ਜੀ। ਬਾਕੀ ਕਮਲ ਜੀ ਦੇ ਨਵੰਬਰ ਜਿਹੜਾ 84 ਦੀ ਯਾਦ ਦੇ ਵਿੱਚ ਇਹ ਸਿੱਖ ਜੀਨੋਸਾਈਡ ਮੰਥ ਜਿਹੜਾ ਮਨਾਇਆ ਜਾ ਰਿਹਾ ਆਲ ਓਵਰ ਦੀ ਵਰਲਡ, ਉਹਦੇ ਵਿੱਚ ਜਕਾਰਾ ਵਾਲੇ ਕੀ ਕਰ ਰਹੇ ਆ? ਪਿਛਲੇ ਸਮਿਆਂ 'ਚ ਤਾਂ ਮੈਨੂੰ ਪਤਾ ਕਾਫੀ ਕੁਛ ਕੀਤਾ, ਫ੍ਰਿਜ਼ਨੋ ਦੇ ਵਿੱਚ ਵੀ ਜਿਹੜਾ ਰੈਜ਼ੋਲੂਸ਼ਨ ਆ ਉਹ ਜਕਾਰਾ ਵਾਲੇ ਲੈ ਕੇ ਆਏ ਸੀ, ਹੁਣ ਇਸ ਵਾਰ ਕੀ ਕਰ ਰਹੇ ਆ? ਸੋ ਐਸ ਪਰ ਐਕਚੁਅਲੀ ਆਪਣਾ ਨਵੰਬਰ ਸਿੱਖ ਅਵੇਅਰਨੈਸ ਮੰਥ ਵੀ ਮੰਨਿਆ ਜਾਂਦਾ ਵਾ। ਸੋ ਆਪਾਂ ਕਾਫੀ ਹਾਈ ਸਕੂਲ ਸਟੂਡੈਂਟਸ ਨਾਲ ਜਿਹੜੇ ਸਾਡੇ ਹਾਈ ਸਕੂਲ ਚੈਪਟਰਸ ਬਣੇ ਹੋਏ ਆ ਸਿੱਖ ਆਨਰ ਸਰਵਿਸ ਸੁਸਾਇਟੀ, ਉਹ ਸਾਰੇ ਆਪਣੇ ਕੈਂਪਸਿਸ ਤੇ ਡਿਫਰੈਂਟ ਐਕਟੀਵਿਟੀਜ਼ ਕਰ ਰਹੇ ਆ। ਸਿੱਖ ਹਿਸਟਰੀ ਬਾਰੇ ਐਕਟੀਵਿਟੀਜ਼ ਕਰ ਰਹੇ ਆ, ਕੜਾ ਕੀ ਹੁੰਦਾ ਰਾਈਟ, ਪੰਜ ਕੀ ਹੁੰਦੇ ਆ, ਸਾਰੀ ਐਜੂਕੇਸ਼ਨ ਉਹ ਸਿੰਪਲੀਫਾਈ ਕਰਕੇ ਆਪਦੇ ਸਕੂਲਮੇਟਸ ਨੂੰ, ਆਪਦੇ ਪੀਅਰਸ ਨੂੰ ਦੱਸ ਰਹੇ ਆ। ਸੋ ਅਕ੍ਰੋਸ ਦ ਸਟੇਟ ਕੈਲੀਫੋਰਨੀਆ ਤੇ ਅਕ੍ਰੋਸ ਦ ਸਟੇਟ ਆਪਾਂ ਸਾਰੇ ਡਿਫਰੈਂਟ ਹਾਈ ਸਕੂਲਸ ਇਹ ਮਨਾ ਰਹੇ ਆ। ਇਹ ਪੂਰਾ ਹਫਤਾ ਲੈ ਕੇ ਡਿਫਰੈਂਟ ਐਕਟੀਵਿਟੀਜ਼ ਕਰ ਰਹੇ ਆ। ਨਵੰਬਰ ਦੇ ਐਂਡ 'ਚ ਸਾਡਾ ਇੱਕ ਹਾਈ ਸਕੂਲ ਹੈਗਾ ਸੈਲਮਾ ਹਾਈ ਸਕੂਲ, ਉਹ ਐਕਚੁਅਲੀ ਹੈ ਨਾ ਸ਼ਹੀਦਾਂ ਦੇ ਨਾਂ ਤੇ ਬਲੂਨ ਵੀ ਛੱਡ ਰਹੇ ਆ ਕਿ ਸਾਰਿਆਂ ਨੂੰ ਇਹ ਐਜੂਕੇਟ ਕਰਨਗੇ ਕਿ 1984 ਹੋਇਆ ਕੀ ਸੀਗਾ ਤੇ ਕਿਉਂ ਜ਼ਰੂਰੀ ਆ ਸਿੱਖਾਂ ਲਈ, ਕਿਉਂਕਿ ਆਪਾਂ ਇਹ ਕਮਿਊਨਿਟੀਆਂ 'ਚ ਰਹਿੰਦੇ ਹਾਂ ਐਂਡ ਇਟਸ ਇੰਪੋਰਟੈਂਟ ਕਿ ਉਸ ਕਮਿਊਨਿਟੀਆਂ ਨੂੰ ਆਪਣੀ ਹਿਸਟਰੀ ਬਾਰੇ ਵੀ ਪਤਾ ਹੋਵੇ। ਜੀ। ਸੋ ਜਿਹੜਾ ਸੈਲਮਾ ਹਾਈ ਸਕੂਲ 'ਚ ਹੋਣਾ ਹੈ ਕਮਲਜੀਤ, ਉਹਦੇ ਬਾਰੇ ਜ਼ਰੂਰ ਜੇ ਤੁਹਾਡੇ ਕੋਲ ਐਗਜ਼ੈਕਟ ਡੇਟਸ ਹੈਗੀਆਂ, ਟਾਈਮ ਹੈਗਾ, ਕਿਉਂਕਿ ਕੀ ਉੱਥੇ ਬਾਹਰਲੇ ਲੋਕਾਂ ਨੂੰ ਆਉਣਾ ਅਲਾਊਡ ਹੋਊਗਾ ਜਾਂ ਇਕੱਲੇ ਜਿਹੜੇ ਸਕੂਲ ਸਟੂਡੈਂਟਸ ਜ਼ਰੂਰ ਇਸ ਯੰਗ ਪੁਆਇੰਟ ਨੂੰ ਜਿਹੜਾ ਆ ਕਿ ਇਸ ਬੱਚੀ ਨੂੰ ਜਾ ਕੇ ਮਿਲੋ, ਹੌਸਲਾ ਵਧਾਓ ਅਤੇ ਗੱਲਾਂ ਜਿਹੜੀਆਂ ਆ ਉਹ ਸ਼ੇਅਰ ਕਰੋ, ਕਿਉਂਕਿ ਨੌਜਵਾਨਾਂ ਨੂੰ ਉਹਨਾਂ ਦੀ ਭਾਸ਼ਾ ਦੇ ਵਿੱਚ ਕਿਸੇ ਨੂੰ ਜਿਹੜੀ ਪੋਇਟ ਟੱਚ ਕਰਦੀ ਹੈ, ਕਿਸੇ ਨੂੰ ਕਿਸੇ ਤਰੀਕੇ ਦੀ ਆਰਟ ਟੱਚ ਕਰਦੀ ਆ। ਸੋ ਜਿੱਦਾਂ ਵੀ ਕੋਈ ਕਿਸੇ ਨੂੰ ਕਹਿ ਲਓ ਵੀ ਪ੍ਰੇਰਿਤ ਕਰ ਸਕਦਾ ਆ, ਉਹ ਜਿਹੜੀ ਆ ਟਰਾਈ ਕਰ ਰਹੇ ਆ। ਸੋ ਗੁੱਡ ਲੱਕ ਟੂ ਯੂ ਗਾਇਜ਼, ਅਤੇ ਇੱਦਾਂ ਹੀ ਜਿਹੜਾ ਤੁਸੀਂ ਵਧੀਆ ਕੰਮ ਆ ਕਰਦੇ ਰਹੋ। ਥੈਂਕ ਯੂ ਵੈਰੀ ਮਚ। ਥੈਂਕ ਯੂ ਜੀ।
ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਰਾਜਕਰਮਵੀਰ ਸਿੰਘ ਜੀ, ਆਪਾਂ ਸਿੱਖ ਜੈਨੋਸਾਈਡ ਦੀ ਗੱਲ ਕਰਦੇ ਸੀ। USA ਦੇ ਵਿੱਚ ਹੋਲਿਓਕ ਸਿਟੀ ਕੌਂਸਲ ਜਿਹੜੀ ਮੈਸਾਚੂਸੇਟਸ ਸਟੇਟ ਦੇ ਵਿੱਚ ਆ, ਉਹਨਾਂ ਨੇ ਵੀ 1984 ਦਾ ਜਿਹੜਾ ਸਿੱਖ ਕਤਲੇਆਮ ਹੋਇਆ ਆ ਉਹਨੂੰ ਰਿਕੋਗਨਾਈਜ਼ ਕੀਤਾ ਹੈਗਾ ਆ। ਸੋ USA ਦੇ ਵਿੱਚ ਹੁਣ ਬਹੁਤ ਸਾਰੇ ਜਿਹੜੇ ਸ਼ਹਿਰ ਹੋ ਗਏ ਆ ਜਿਨ੍ਹਾਂ ਨੇ ਸਿੱਖ ਕਤਲੇਆਮ ਨੂੰ ਰਿਕੋਗਨਾਈਜ਼ ਕੀਤਾ ਆ। ਸੋ ਆਪਾਂ ਦੇਖੋ ਵੀ ਜਿੱਥੇ ਜਿੱਥੇ ਵੀ ਕਤਲੇਆਮ ਹੁੰਦਾ ਆ, ਬਹੁਤ ਸਾਰੇ ਜਿਹੜੇ ਜਿਊਜ਼ ਆ ਜਾਂ ਉਹਨਾਂ ਦੀਆਂ ਤਾਂ ਮਿਊਜ਼ੀਅਮਸ ਬਣੀਆਂ ਹੋਈਆਂ ਆ ਜੋ ਨਾਜ਼ੀਆਂ ਨੇ ਜਿੰਨਾ ਧੱਕਾ ਕੀਤਾ ਸੀ। ਯੂਰਪ 'ਚ ਜਾ ਕੇ ਦੇਖੋ, ਆਸਟਰੀਆ 'ਚ ਜਾ ਕੇ ਦੇਖੋ ਵੀ ਕਿੰਨੇ ਕਿੰਨੇ ਸਾਲਾਂ ਦਾ ਜਿਹੜਾ ਪੁਰਾਣਾ ਇਤਿਹਾਸ ਉਹਨੇ ਸਾਂਭ ਕੇ ਉੱਥੇ ਰੱਖਿਆ ਹੋਇਆ ਹੈ ਜੀ। ਅਤੇ ਇੱਕ ਨਾ ਹੁਣੇ ਰੀਸੈਂਟਲੀ ਕਾਲ ਮੈਨੂੰ ਆਈ ਆ ਆਫ ਦਾ ਏਅਰ ਜਿਹੜੇ ਸੀਗੇ, ਉਹ ਕਹਿੰਦੇ ਵੀ ਇਹਦੇ ਨਾਲ ਤੁਹਾਨੂੰ ਕੀ ਫਾਇਦਾ ਹੋਣਾ, ਕਿਤੇ ਤੁਸੀਂ ਆਪਣੇ ਨਿਆਣਿਆਂ ਨੂੰ ਸਮਾਜ ਤੋਂ ਵਕਤ ਨਹੀਂ ਕਰ ਰਹੇ ਵੀ ਇਹ ਜੈਨੋਸਾਈਡ ਦੀ ਜਿਹੜੀ ਉਹ ਗੱਲ ਕਰਕੇ ਮੈਨੂੰ ਬਹੁਤ ਜਿਹੜੇ ਆ ਹਾਸਾ ਆਇਆ ਉਹਨਾਂ ਦੀ ਇਸ ਗੱਲ ਦੇ ਉੱਤੇ ਅਤੇ ਦਿਮਾਗ ਦੇ ਉੱਤੇ ਜਿਹੜਾ ਸੋਚਣੀ ਦੇ ਉੱਤੇ ਵੀ ਕੀ ਬੰਦਾ ਉਹ ਸੋਚ ਰਿਹਾ ਆ ਵੀ ਜਿਹੜਾ ਆਪਣੇ ਉੱਤੇ ਧੱਕਾ ਹੋਇਆ ਜੇ ਉਸ ਦੇ ਬਾਰੇ ਗੱਲ ਕਰਨਾ ਸਮਾਜ ਦੇ ਨਾਲੋਂ ਵੱਖ ਹੋਣਾ, ਇੱਦਾਂ ਜਿਹੜਾ ਉਹ ਬੰਦਾ ਸੋਚ ਰਿਹਾ ਆ। ਇੰਨੀ ਕਿਹੜੀ ਉਹਦੇ ਉੱਤੇ ਅੱਖਾਂ ਦੇ ਉੱਤੇ ਜਿਹੜਾ ਬੰਦੇ ਦੇ ਉੱਤੇ ਪਰਦਾ ਪਿਆ ਹੋਇਆ ਆ। ਬੰਦਾ ਤੇ ਆਪਣੇ ਪਰਿਵਾਰ ਦੇ ਵਿੱਚ ਕੋਈ ਹੋਈ ਚੀਜ਼, ਕੋਈ ਘਟਨਾ ਆ, ਉਹਨੂੰ ਗਾਂਹ ਤੋਂ ਗਾਂਹ ਪੀੜ੍ਹੀ ਦਰ ਪੀੜ੍ਹੀ ਜਿਹੜਾ ਆ ਉਹ ਦੱਸਣਾ ਨਹੀਂ ਭੁੱਲਦੇ ਵੀ ਇੱਦਾਂ ਕੀਤਾ ਸੀ ਤੇਰੇ ਬਾਬੇ ਨੇ, ਇੱਦਾਂ ਕੀਤਾ ਸੀਗਾ ਤੇਰੇ ਦਾਦੇ ਨੇ, ਗਾਂਹ ਤੋਂ ਗਾਂਹ ਇੱਦਾਂ ਹੋਇਆ ਸੀਗਾ। ਉਹ ਸਾਰਾ ਕੁਛ ਜਿਹੜਾ ਬੰਦਾ ਭੁੱਲਦੇ ਨਹੀਂ ਹੈ। ਅਤੇ ਇਹ ਕਹਿੰਦੇ ਵੀ ਜੇ ਜੈਨੋਸਾਈਡ ਦੀ ਸਿੱਖ ਕਤਲੇਆਮ ਦੀ ਗੱਲ ਕੀਤੀ ਆ ਤਾਂ ਕਹਿੰਦੇ ਆ ਵੀ ਉਹ ਕਹਿੰਦੇ ਬੱਚਿਆਂ ਨੂੰ ਤੁਸੀਂ ਸਮਾਜ ਦੇ ਨਾਲੋਂ ਵੱਖ ਕਰਨਾ ਹੈ। ਆਹ ਦੱਸੋ ਜਿਹੜੇ ਜਕਾਰਾ ਵਾਲੇ ਕਰਦੇ ਆ ਇਹ ਕਿਤੇ ਸਮਾਜ ਦੇ ਨਾਲੋਂ ਵੱਖ ਕਰ ਰਹੇ ਨੇ ਬੰਦਿਆਂ ਨੂੰ, ਬੱਚਿਆਂ ਨੂੰ? ਕਿੱਦਾਂ ਦੀਆਂ ਗੱਲਾਂ ਕਰਨ ਲੱਗੇ ਆ। ਛੋਟੇ ਸਾਹਿਬਜ਼ਾਦੇ, ਵੱਡੇ ਸਾਹਿਬਜ਼ਾਦੇ, ਉਹਨਾਂ ਦੇ ਬਾਰੇ ਅਜੇ ਤੱਕ ਜਿਹੜੀ ਆਪਾਂ ਉਹ ਗੱਲ ਕਰਦੇ ਆ ਵੀ ਕਿੱਦਾਂ ਉਹਨਾਂ ਦੇ ਉੱਤੇ ਮੁਗਲਾਂ ਨੇ, ਕਿੱਦਾਂ ਸਿੱਖ ਕੌਮ ਦੇ ਉੱਤੇ ਉਦੋਂ ਮੁਗਲਾਂ ਨੇ ਜਿਹੜਾ ਜ਼ੁਲਮ ਢਾਇਆ ਸੀਗਾ, ਕੀ ਉਹਨਾਂ ਦੇ ਨਾਲ ਗੱਲ ਜੀ ਉਹ ਗੱਲ ਇਤਿਹਾਸ ਦੀ ਗੱਲ ਕਰਨ ਦੇ ਨਾਲ ਆਪਾਂ ਵੱਖ ਹੋ ਜਾ ਰਹੇ ਹਾਂ? ਇਹ ਕਿਹੜਾ ਦਿਮਾਗ ਦੇ ਉੱਤੇ ਲੋਕਾਂ ਦੇ ਉੱਤੇ ਪੜਦਾ ਪਿਆ? ਮੈਨੂੰ ਤੇ ਕਈ ਵਾਰੀ ਹਾਸਾ ਵੀ ਆਉਂਦਾ ਅਤੇ ਨਾਲ ਇਹ ਜਿਹੜਾ ਇੱਕ ਦੁੱਖ ਹੁੰਦਾ, ਤਕਲੀਫ ਹੁੰਦੀ ਆ ਵੀ ਗਾਂ ਆਪਾਂ ਆਪਣੇ ਲੋਕਾਂ ਨੂੰ ਦੱਸ ਕੀ ਰਹੇ ਹਾਂ, ਕੀ ਉਹਨਾਂ ਦੇ ਦਿਮਾਗ ਦੇ ਉੱਤੇ ਅਜਿਹੇ ਕਿਹੜੇ ਪੜਦੇ ਪਏ ਆ? ਪਤਾ ਨਹੀਂ ਭਾਈ ਸਾਹਿਬ ਕੀ ਦੇਖਦੇ ਆ, ਕੀ ਸੁਣਦੇ ਆ, ਕੀ ਉਹ ਸੋਚਦੇ ਹੋਣਗੇ ਵੀ ਜਿਹੜੀ ਇੱਦਾਂ ਦੀ ਗੱਲ ਕੀਤੀ ਆ। ਕਹਿੰਦੇ ਵੀ ਇਹਦੇ ਨਾਲ ਜਿਹੜਾ ਆਪਾਂ ਨੂੰ ਕੀ ਫਾਇਦਾ ਹੋਣਾ ਅਤੇ ਕਿਤੇ ਆਪਾਂ ਆਪਣੇ ਬੱਚਿਆਂ ਨੂੰ ਸਮਾਜ ਦੇ ਨਾਲੋਂ ਵੱਖ ਨਾ ਕਰ ਦਈਏ। ਅਰਮੀਨੀਆ ਦੇ ਲੋਕ ਜਿਹੜੇ ਬੱਚੇ ਨੇ ਉਹ ਆਪਣੇ ਜਿਹੜੇ ਜੈਨੋਸਾਈਡ ਦੀ ਗੱਲ ਕਰਦੇ ਨੇ, ਨਾਜ਼ੀਜ਼ ਦੇ ਖਿਲਾਫ, ਜਿਹੜਾ ਜਿਊਜ਼ ਦੇ ਖਿਲਾਫ ਜਿਹੜਾ ਇੰਨਾ ਕਤਲੇਆਮ ਹੋਇਆ, ਉਹ ਜਿਹੜੀ ਅਜੇ ਤੱਕ ਗੱਲ ਕਰਦੇ ਨੇ ਉਹ ਤੇ ਸਮਾਜ ਦੇ ਨਾਲੋਂ ਵੱਖ ਨਹੀਂ ਨਜ਼ਰ ਆਉਂਦੇ ਮੈਨੂੰ। ਰਾਜਕਰਮਵੀਰ ਸਿੰਘ ਜੀ ਦੇਖੋ, ਇਹ ਉਹ ਲੋਕ ਆ ਜਿਹੜੇ ਜਿਹਨੂੰ ਕਾਲੀਆਂ ਭੇਡਾਂ ਕਹਿੰਦੇ ਆ, ਜਿਹੜੇ ਜਲਿਆਂ ਵਾਲੇ ਬਾਗ ਜਾ ਕੇ ਤਾਂ ਦੇਖਦੇ ਆ ਵੀ ਸਾਡੀਆਂ ਨਿਸ਼ਾਨੀਆਂ ਲੱਗੀਆਂ ਆ, ਪਰ ਦਰਬਾਰ ਸਾਹਿਬ ਦੇ ਵਿੱਚ ਜਿਹੜਾ ਉੱਥੇ ਦੀ ਜਿਹੜੀ ਕਾਤਲ ਸਰਕਾਰ ਨੇ ਜਦੋਂ ਹਮਲਾ ਕੀਤਾ ਸੀ, ਉਹ ਜਿਹੜੇ ਉੱਥੇ ਨਿਸ਼ਾਨੀਆਂ ਮਿਟੇ ਦਿੱਤੀਆਂ ਗਈਆਂ, ਉਹਦੀਆਂ ਇਹ ਗੱਲ ਨਹੀਂ ਕਰਨੀ ਚਾਹੁੰਦੇ ਵੀ ਇਹਨਾਂ ਨੂੰ ਤਾਂ ਮੈਨੂੰ ਤਾਂ ਸਮਝ ਨਹੀਂ ਆਉਂਦੀ ਫਿਰ ਅਮਰੀਕਾ ਕਰਨ ਕੀ ਆਇਆ। ਇਹਨਾਂ ਨੂੰ ਉਸ ਗੌਰਮੈਂਟ 'ਚ ਉੱਥੇ ਹੀ ਰਹਿਣਾ ਚਾਹੀਦਾ, ਉਹਨਾਂ ਦਾ ਧੰਨਵਾਦ ਕਰਨਾ ਚਾਹੀਦਾ ਵੀ ਭਾਈ ਵੀ ਤੁਹਾਡਾ ਮੁਲਕ ਤਾਂ ਬਹੁਤ ਵਧੀਆ ਮੁਲਕ ਆ ਜਿਹੜਾ 34 ਸਾਲਾਂ ਬਾਅਦ 2 ਬੰਦਿਆਂ ਨੂੰ ਸਜ਼ਾ ਦਿੰਦਾ। 34 ਸਾਲਾਂ ਬਾਅਦ ਲੋਕ ਮਰ ਗਏ ਉੱਥੇ ਆਪਣਾ ਕੇਸ ਲੜਦੇ ਕੱਲ 2 ਬੰਦਿਆਂ ਨੂੰ ਸਜ਼ਾ ਮਿਲੀ ਆ 34 ਈਅਰ ਤੋਂ ਬਾਅਦ। ਇਹ ਆ ਉਸ ਮੁਲਕ ਦੀ ਜਿਹੜੀ ਬਹਾਦਰੀ। ਤੇ ਫਿਰ ਆਪਾਂ ਅਮਰੀਕਾ ਜਾ ਕੇ ਕਹਿੰਦੇ ਆ ਜੀ ਨਹੀਂ ਉਹ ਯਾਰ ਮੈਂ ਤਾਂ ਹੁਣ ਮੈਂ ਜ਼ਿਆਦਾ ਕਹਿ ਹੋ ਜਾਣਾ, ਫਿਰ ਛੱਡੋ ਕੋਈ ਗੱਲ ਨਹੀਂ। ਲਾਈਕ ਗੁੱਸਾ ਮੈਨੂੰ ਬਹੁਤ ਸੀਗਾ ਪਰ ਸੋਚ ਕਾਲਰ ਜਿਹੜਾ ਲੈਨੇ ਜੀ ਸੰਦੀਪ ਸਿੰਘ ਜੀ ਆਪਣੇ ਨਾਲ ਜੁੜੇ ਨੇ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਾਰਿਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਆਪਾਂ ਰੀਸਾਂ ਕਰਦੀਆਂ ਦੂਜੀ ਕੰਪਨੀ ਤੇ ਜਾਣਦੇ ਆ, ਵੈਸਟਰਨ ਆਪਾਂ ਕਹਿੰਦੇ ਵੈਸਟਰਨ ਹੋ ਗਏ, ਸਭ ਕੁਛ ਹੋ ਗਿਆ। ਜਿਹੜੇ ਜੂਇਸ਼ ਨਾਲ ਮੈਨੂੰ ਲੱਗਦਾ ਕੋਈ ਜ਼ਿਆਦਾ ਵੈਸਟਰਨ ਨਹੀਂ ਹੋਇਆ ਜੀ, ਕਿਉਂਕਿ ਉਹਨਾਂ ਨੇ ਪੂਰੀ ਦੁਨੀਆ ਤੇ ਕੀਤਾ ਤੇ ਉਹ ਹਜੇ ਤੱਕ 95 ਸਾਲ ਦੇ ਜਿਹੜੇ ਉਹ ਲੱਭ ਕੇ ਕਿੱਥੋਂ ਜਾ ਕੇ ਉਹਨਾਂ ਨੂੰ ਕੀ ਕਹਿੰਦੇ ਜੇਲ੍ਹ ਵਿੱਚ ਲੈ ਕੇ ਜਾ ਰਹੇ ਆ, ਉਹਨਾਂ ਨੂੰ ਨਹੀਂ ਭੁੱਲਿਆ ਤੇ ਅਸੀਂ ਭੁੱਲ ਜਾਈਏ ਜੀ। ਹਾਂਜੀ ਇਹ ਆਪਾਂ ਨਾ ਇਹ ਹੁੰਦਾ ਕਿ ਇਹ 2 ਸਾਈਡਡ ਗੱਲਾਂ ਨਾ ਕਰਿਆ ਕਰੀਏ, ਜਾਂ ਤਾਂ ਤੁਸੀਂ ਸਿੱਖਾਂ ਦੀ ਸਿੱਖ ਹੋ ਜਾਂ ਤੁਸੀਂ ਨਹੀਂ ਹੋ ਜੀ, ਵਿੱਚ ਵਿਚਾਲੇ ਕੋਈ ਚੀਜ਼ ਹੈ ਨਹੀਂ ਇਹੋ ਜੀ। ਤੇ ਇਸ ਕਰਕੇ ਜਦ ਤੱਕ ਅਸੀਂ ਏਦਾਂ ਨਹੀਂ ਕਰਦੇ ਨਾ ਤੇ ਫਿਰ ਤਾਂ ਇਹ ਦੁੱਖ ਹੁੰਦਾ, ਜਿੱਦਾਂ ਰਾਜਕਰਮਵੀਰ ਸਿੰਘ ਜੀ ਨੂੰ ਦੁੱਖ ਹੈ, ਸਾਰਿਆਂ ਸਾਨੂੰ ਵੀ ਦੁੱਖ ਹੁੰਦਾ ਇਹੋ ਜਿਹੀ ਗੱਲ ਸੁਣ ਕੇ ਜਦੋਂ ਕੋਈ ਕਰਦਾ ਜੀ। ਧੰਨਵਾਦ ਜੀ। ਤਾਂ ਹੀ ਮੈਂ ਕਾਲ ਕੀਤੀ ਹੈ ਕਿ ਇਹ ਦੁੱਖ ਹੁੰਦਾ ਸਾਨੂੰ, ਇਹ ਕੋਈ ਗੁੱਸਾ ਕੋਈ ਆਪਸੀ ਰੰਜਿਸ਼ ਨਹੀਂ ਹੈ ਨਾ ਰਾਜਕਰਮਵੀਰ ਸਿੰਘ ਜੀ ਉਸ ਇਨਸਾਨ ਨਾਲ ਨਾ ਮੇਰੀ ਆ ਜੀ, ਆਪਸੀ ਸਾਡੀ ਰੰਜਿਸ਼ ਕੁਛ ਨਹੀਂ, ਪਰ ਦੁੱਖ ਹੁੰਦਾ ਕਿ ਜਦੋਂ ਅਸੀਂ ਗਾਂਹ ਕਿੱਦਾਂ ਵਧਾਂਗੇ ਜਦ ਤੱਕ ਅਸੀਂ ਅਜੇ ਇਸੀ ਗੱਲ ਤੇ ਅੜੇ ਹੋਇਆ ਕਿ ਅਸੀਂ ਆਪਸ ਵਿੱਚ ਹੀ ਮੰਨਣ ਨੂੰ ਤਿਆਰ ਨਹੀਂ ਆ ਕਿ 84 ਵਾਲੀ
ਜਿਹੜਾ ਘੱਲੂਘਾਰਾ ਆਇਆ ਉਹਦੀ ਅਸੀਂ ਗੱਲ ਹੀ ਨਾ ਕਰੀਏ ਜੀ, ਅਸੀਂ ਇਨਸਾਫ ਤੇ ਕੀ ਲੈਣਾ। ਤੇ ਬਸ ਇਹੀ ਬੇਨਤੀ ਹੈ ਕਿ ਡਰਿਆ ਕਰੋ। ਇੱਥੇ ਕੰਟਰੀ ਇਹੋ ਜਿਹੇ ਚ ਆ ਗਏ ਹੋ ਜਿੱਥੇ ਤੁਹਾਨੂੰ ਫਰੀਡਮ ਆਫ ਸਪੀਚ ਤੇ ਹੈ ਹੀ ਆ, ਤੇ ਤੁਹਾਨੂੰ ਸਿਰਫ ਇਸ ਕਰਕੇ ਆਏ ਹੋ। ਬਹੁਤ ਜ਼ਿਆਦਾ ਜਿਹੜੇ ਅਸਾਈਲਮ ਸੀਕਰ ਇਸੇ ਕਰਕੇ ਆਏ ਨੇ ਕਿ ਸਾਨੂੰ ਉੱਥੇ ਫਰੀਡਮ ਹੈ ਨਹੀਂ ਆ, ਤੇ ਤੁਹਾਨੂੰ ਇੱਥੇ ਫਰੀਡਮ ਮਿਲ ਗਈ ਹੈ, ਤੁਹਾਨੂੰ ਵਰਤੋ ਜੀ। ਇੰਨਾ ਹੀ ਬੇਨਤੀਆਂ ਸੀ। ਇਹ ਧੰਨਵਾਦ ਕਰਨਾ ਚਾਹੀਦਾ ਇਹ ਭਗਤਾ ਵੀ ਜਿਹੜੇ ਰਾਜਕਰਮਵੀਰ ਸਿੰਘ ਜੀ ਜਿਹੜਾ ਉਹ ਕਾਲਰ ਉੱਤੇ ਨਹੀਂ ਆਉਣਾ ਚਾਹੁੰਦਾ ਸੀ, ਜਿਹੜਾ ਤੁਹਾਨੂੰ ਕਹਿੰਦਾ ਸੀ। ਤੇ ਪਈ ਜੀ ਸਾਹਿਬਜ਼ਾਦਿਆਂ ਨਾਲ ਤਾਂ ਧੱਕਾ ਹੋਇਆ ਗੁਰੂ ਸਾਹਿਬ ਦੇ ਜਿਹੜੇ ਸੀਗੇ ਪਈ ਉਹ ਮੁਸਲਮਾਨਾਂ ਨੇ ਕੀਤਾ, ਪਰ ਜਿਹੜੇ ਆਪਣੀਆਂ ਪ੍ਰੈਗਨੈਂਟ ਭੈਣਾਂ ਸੀਗੀਆਂ ਉਹਨਾਂ ਨੂੰ ਜਿਹੜਾ ਟਾਇਰ ਪਾ ਕੇ ਸਾੜਿਆ ਗਿਆ, ਬੱਚਿਆਂ ਨੂੰ 4-4 ਸਾਲ ਦਿਆਂ ਨੂੰ ਸਾੜਿਆ ਗਿਆ, ਉਹਨਾਂ ਦੇ ਵਿੱਚ ਤਾਂ ਉਹਨਾਂ 'ਚ ਕੀ ਫਰਕ ਸੀ? ਰਾਈਟ ਜੀ, ਜ਼ੁਲਮ ਤਾਂ ਜ਼ੁਲਮ ਹੀ ਆ ਨਾ। ਬਿਲਕੁਲ। ਤੇ ਇਹ ਧੰਨਵਾਦ ਕਰਨਾ ਚਾਹੀਦਾ ਅਜਿਹੇ ਮੁਲਕਾਂ ਦਾ ਵੀ ਉਹ ਰੈਕੋਗਨਾਈਜ਼ ਕਰਦੇ ਆ ਵੀ ਹਾਂ ਉਸ ਮੁਲਕ ਨੇ ਜਿਹੜਾ ਆ ਉਹ ਧੱਕਾ ਕੀਤਾ ਸੀਗਾ। ਸੋ ਹੁਣ ਪਾਰਲੀਮੈਂਟ ਦੇ ਵਿੱਚ ਕੈਨੇਡਾ ਦੇ ਵਿੱਚ ਗੂੰਜਾਂ ਪੈਂਦੀਆਂ ਨਾ ਵੀ ਜਿਹੜਾ ਉਹ ਉਸ ਹਿਸਾਬ ਦੇ ਨਾਲ ਵੀ ਉਸ ਚੀਜ਼ ਦੇ ਖਿਲਾਫ ਐਵੇਂ ਨਹੀਂ ਉਹਨਾਂ ਦੇ ਜਿਹੜੇ ਰਿਸ਼ਤੇ ਆ ਇੰਡੀਆ ਵਾਲਿਆਂ ਦੇ ਨਾਲ ਥੋੜ੍ਹੇ ਜਿਹੇ ਇੱਦਾਂ ਰਹਿੰਦੇ ਆ। ਇਹ ਕਰਾਉਣ ਦਾ ਪਿੱਛੇ ਇਸ 'ਤੇ ਮਕਸਦ ਇਹੀ ਹੁੰਦਾ ਹੈ ਵੀ ਜਿਹੜੀ ਕਮਿਊਨਿਟੀ ਦਾ ਜਿਹੜਾ ਘਾਣ ਹੋਇਆ ਹੁੰਦਾ ਹੈ ਉਹ ਆਪਣੀ ਆਵਾਜ਼ ਜਿਹੜੀ ਚੱਕ ਸਕਣ ਅਤੇ ਉਸ ਮੁਲਕ ਤੋਂ ਸੁਚੇਤ ਰਹਿਣ। ਇਹ ਕਹਿਣ ਦਾ ਜਿਹੜਾ ਆ ਸਾਡਾ ਮਕਸਦ ਹੁੰਦਾ ਆ ਵੀ ਭਾਈ ਇਹਨਾਂ ਤੋਂ ਬਚ ਕੇ ਰਹੋ, ਇਹਨਾਂ ਨੇ ਪਿੱਠ 'ਚ ਛੁਰਾ ਜਿਹੜਾ ਉਹ ਖੋਭ ਸਕਦੇ ਨੇ। ਤਦੇ ਤਾਂ ਉਹ ਬਦਨਾਮ ਕਰ ਰਹੇ ਆ ਵੀ ਜੀ ਇਹ ਜਿਹੜੀ ਵੀ ਗੱਲ ਕਰਦੇ ਆ ਝੂਠੀ ਫੇਕ ਨਿਊਜ਼ ਦੇਖੋ ਕਿੱਦਾਂ ਲਾਈ, ਇਹ ਜੀ ਇਹ ਟੈਰਰਿਸਟ ਆ, ਇਹ ਰੈਡੀਕਲ ਹੈਗੇ ਆ, ਇਹਨਾਂ ਨੂੰ ਬਦਨਾਮ ਕੀਤਾ ਜਾ ਸਕਦਾ ਜੀ। ਮਹਿੰਦਰ ਸਿੰਘ ਸੰਧਾਵਾਲੀਆ, ਸਤਿ ਸ਼੍ਰੀ ਅਕਾਲ ਜੀ। ਰਾਜਕਿਰਨ ਜੀ, ਖਾਲਸਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮਾਫ ਕਰਨਾ ਮੇਰੀ ਆਵਾਜ਼ ਤੇ ਖਰਾਬ ਹੋਈ ਆ, ਤੇ ਮੈਂ ਟੂ ਦੀ ਪੁਆਇੰਟ ਦੀ ਗੱਲ ਕਰੂੰਗਾ ਜੀ। ਨੰਬਰ 1 ਤੇ ਆ ਵੀ ਜਿਹੜੀਆਂ ਕੌਮਾਂ ਆਪਣੀ ਬੋਲੀ ਤੇ ਆਪਣਾ ਇਤਿਹਾਸ ਭੁੱਲ ਜਾਂਦੀਆਂ ਉਹਨਾਂ ਨੇ ਗਾਂ ਆਪਣੀ ਜਨਰੇਸ਼ਨਾਂ ਕਿੱਥੋਂ ਸੰਭਾਲ ਲੈਣੀਆਂ। ਸਹੀ ਗੱਲ ਆ। ਨੰਬਰ 2 ਜਿਹੜੀ ਆ ਉਹ ਮੈਂ ਸਿਰਫ ਇੰਨੀ ਗੱਲ ਕਰਨੀ ਵੀ ਉਹ ਜਿਹੜੀ ਬੀਬੀ ਨੇ ਆਪਣੇ ਇੱਥੇ ਆਪਾਂ ਚੀਜ਼ਾਂ ਤੇ ਇਕੱਠੀਆਂ ਕਰ ਰਹੇ ਹਨ, ਲੋੜਵੰਦਾਂ ਨੂੰ ਕੋਈ ਕੈਸ਼ ਵੀ ਇਕੱਠਾ ਕਰ ਰਹੇ ਕਿ ਨਹੀਂ ਇੱਥੇ ਫਿਰ ਇਹਨਾਂ ਇਹਦੇ ਬਾਰੇ ਨਹੀਂ ਦੱਸਿਆ। ਆਈ ਥਿੰਕ ਦੂਜਾ ਸਮਾਨ ਇਕੱਠਾ ਕਰ ਰਹੇ ਆ, ਜ਼ਿਆਦਾ ਸਮਾਨ ਇਕੱਠਾ ਕਰ ਰਹੇ ਕਰ ਛੱਡਿਓ। ਜ਼ਰੂਰ ਆਪਾਂ ਉਹਨਾਂ ਨੂੰ ਬੇਨਤੀ ਕਰ ਦਾਂਗੇ ਜ਼ਰੂਰ। ਓਕੇ ਜੀ, ਬਹੁਤ ਸੋਹਣਾ ਵਧੀਆ ਪ੍ਰੋਗਰਾਮ ਤੁਸੀਂ ਕਰਦੇ, ਬੜੀ ਜਾਣਕਾਰੀ ਦਿੰਦੇ ਜੇ। ਵਾਹਿਗੁਰੂ ਤੁਹਾਨੂੰ ਚੜ੍ਹਦੀਆਂ ਕਲਾਂ 'ਚ ਰੱਖੇ। ਧੰਨਵਾਦ ਵਾਹਿਗੁਰੂ ਜੀ ਕੀ। ਸੋ ਬਿਲਕੁਲ ਰਾਜਕਰਮਵੀਰ ਸਿੰਘ ਜੀ, ਮੈਂ ਨਾ ਇੱਕ ਲੈਕਚਰ ਸੁਣ ਰਿਹਾ ਸੀ ਅਜੀਤ ਡੋਵਲ ਦਾ। ਇਹ ਉਹ ਬੰਦਾ ਆ ਜਿਹੜਾ ਦਰਬਾਰ ਸਾਹਿਬ ਦੇ ਵਿੱਚ ਜਦੋਂ ਮੂਵਮੈਂਟ ਚੱਲ ਰਹੀ ਸੀ ਇਹ ਪਾਕਿਸਤਾਨੀ ਬਣ ਕੇ ਰਿਹਾ ਸੀ ਤੇ ਸਾਰੀ ਇਨਫੋਰਮੇਸ਼ਨ ਲਈ ਸੀ। ਅੱਜ ਕੱਲ੍ਹ ਇਹ ਮੋਦੀ ਦਾ ਜਿਹੜਾ ਆ ਪ੍ਰਾਈਮ ਮਿਨਿਸਟਰ ਇੰਡੀਆ ਦੇ ਉਹਦਾ ਐਡਵਾਈਜ਼ਰ ਹੈਗਾ, ਸਿਕਿਉਰਿਟੀ ਐਡਵਾਈਜ਼ਰ ਆ। ਸੋ ਲੈਕਚਰ ਕਰ ਰਿਹਾ ਸੀ, ਉਹ ਕਹਿੰਦਾ ਵੀ ਜਿਹੜੀ ਕੌਮ ਦੇ ਕੋਲ ਪਾਵਰ ਹੁੰਦੀ ਆ ਨਾ ਉਹੀ ਹਿਸਟਰੀ ਲਿਖਦੀ ਆ। ਜੇ ਰਾਵਣ ਜਿੱਤ ਜਾਂਦਾ ਤਾਂ ਹਿਸਟਰੀ ਹੋਰ ਹੋਣੀ ਸੀ। ਜੇ ਸਾਡੀ ਮੂਵਮੈਂਟ ਐਨ ਚੜ੍ਹਾਈ ਐਨ ਪੂਰੀ ਚੜ੍ਹਾਈ 'ਤੇ ਹੁੰਦੀ ਤਾਂ ਉਹ ਹਿਸਟਰੀ ਹੋਰ ਹੋਣੀ ਸੀ। ਸੋ ਤੁਸੀਂ ਦੇਖੋ ਵੀ ਉੱਥੇ ਤੇ ਤਾਂ ਬੰਦੇ ਕਹਿ ਰਹੇ ਵੀ ਅਸੀਂ ਹਿਸਟਰੀ ਚੇਂਜ ਕਰ ਦੇਣੀ ਆ, ਹੁਣ ਸਾਡੇ ਕੋਲ ਪਾਵਰ ਆ। ਉਹਨਾਂ ਨੇ ਸ਼ਹਿਰਾਂ ਦੇ ਨਾਂ ਵੀ ਬਦਲਣੇ ਸ਼ੁਰੂ ਕਰ ਦਿੱਤੇ ਹੈਗੇ ਆ। ਤੁਹਾਡੇ ਕਾਲਜ ਦਾ ਨਾਂ ਜਿਹੜਾ ਆ ਉਹ ਬਦਲ ਕੇ ਉਹਨੇ ਹੋਰੇ ਕੁਛ ਰੱਖ ਦਿੱਤਾ ਦਿੱਲੀ ਦੇ ਵਿੱਚ। ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਅਜੇ ਵੀ ਕਾਹਤੇ ਆਪਣੇ ਲੋਕ ਜਿਹੜੇ ਆ ਉਹ ਭਗਤ ਬਣੇ ਵਾ। ਜੀ ਜੀ, ਅਗਲੇ ਇੱਕ ਜਿਹੜੇ ਕਾਲਰ ਆਪਣੇ ਜੁੜੇ ਨੇ ਸ਼ਿੰਦਾ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਹਾਂਜੀ, ਬਹੁਤ ਵਧੀਆ ਵੀਰ ਜੀ ਤੁਹਾਡਾ ਪ੍ਰੋਗਰਾਮ। ਤੁਸੀਂ ਇੱਕ ਰੇਡੀਓ ਜਿਹੜਾ ਸੱਚੀ ਗੱਲ ਕਰ ਰਿਹਾ, ਤਾਂ ਬਾਕੀ ਤਾਂ ਇਹ ਚੀਜ਼ਾਂ ਦੱਸਦਾ ਨਹੀਂ, ਉਹ ਦਿਖਾਉਂਦਾ ਹੀ ਨਹੀਂ। ਤੇ ਦੇਖੋ ਜਿਹੜਾ ਕੱਲ ਉੱਥੇ ਇੰਡੀਆ 'ਚ ਵੀ ਹੋਇਆ ਨਾ ਆਪਣੇ ਕੋਰਟ 'ਚ, ਜੀ ਜੀ, ਤੇ ਉਹਨਾਂ ਨੇ ਦੇਖੋ ਕੀ ਬੋਲਿਆ ਸੀ ਬਾਅਦ 'ਚ, ਕਹਿੰਦੇ ਤੁਸੀਂ ਭੁੱਲ ਗਏ 84 ਤੁਹਾਨੂੰ ਫੇਰ ਚੇਤੇ ਕਰਾਉਣੀ ਪੈਣੀ ਆ। ਤਦੇ ਵੀ ਥੱਪੜ ਖਾਦਾ ਨਾ ਫਿਰ ਹੁਣ। ਹਾਂਜੀ ਹਾਂਜੀ ਹਾਂ, ਦੇਖੋ ਤੇ ਉਹ ਹਜੇ ਵੀ ਤੁਹਾਨੂੰ ਆਪਣੇ ਬੰਦਿਆਂ ਨੂੰ ਕਿਸੇ ਵੀ ਰਹਿੰਦੇ ਆ ਤਿਆਰ ਤੇ ਤਿਆਰ ਰਹਿਣਾ ਚਾਹੀਦਾ। ਇਹਨਾਂ ਦਾ ਕੋਈ ਪਤਾ ਨਹੀਂ ਹੁੰਦਾ। ਬਿਲਕੁਲ ਹਜੇ ਤਾਂ ਭਾਜੀ 2-3 ਸਾਲਾਂ ਦੀ ਗੱਲ ਆ, ਜਿਹੜੇ ਹਰਿਆਣੇ ਦੇ ਵਿੱਚ ਬੀਬੀਆਂ ਦੀ ਕਿੰਨੀ ਪੱਤ ਲੁੱਟੀ ਗਈ ਆ। ਬਹੁਤ ਬਾਹਰ ਦੇ ਸੀ ਵਿਚਾਰੇ, ਚੁੱਪ ਕਰਕੇ ਬੈਠ ਗਏ, ਕਿਸੇ ਨੇ ਦੱਸਿਆ ਨਹੀਂ ਵੀ ਸਾਡੀ ਬਦਨਾਮੀ ਹੋਊਗੀ। ਹਜੇ 2-3 ਸਾਲਾਂ ਦੀ ਗੱਲ ਆ ਹਾਈਵੇ ਦੇ ਉੱਤੇ ਜਦੋਂ ਹਰਿਆਣੇ ਦੇ ਜਾਟਾਂ ਨੇ ਕੀਤਾ ਸੀ। ਲੋਕ ਪਤਾ ਨਹੀਂ ਕਿੱਦਾਂ ਇੰਨੀ ਛੇਤੀ ਭੁੱਲ ਜਾਂਦੇ ਆ। ਤਿਆਰ ਰਹਿਣਾ ਚਾਹੀਦਾ ਜੀ, ਤਿਆਰ ਰਹੋ ਆਪਣਾ ਪੂਰਾ ਐਨ। ਮਾਰਨਾ ਤਾਂ ਹੈਗਾ ਜਾਂ ਮਾਰ ਕੇ ਮਰੋ ਨਾ 2-4। ਜੀ ਜੀ ਜੀ, ਨਹੀਂ ਆਪਾਂ ਤਾਂ ਇੱਥੇ ਦੀ ਗੱਲ ਕਰ ਰਹੇ ਆ ਵੀ ਇੱਥੇ ਘੱਟੋ ਘੱਟ ਜਿਹੜਾ ਜ਼ੁਲਮ ਹੋਇਆ ਉਹ ਤਾਂ ਦੱਸੀਏ ਨਾ ਦੂਜੇ ਲੋਕਾਂ ਨੂੰ। ਉਹੀ ਜਿਹੜੇ ਪੜ੍ਹੇ ਲਿਖੇ ਬੰਦੇ ਆ ਸੈਨੇਟਰਾਂ ਨੂੰ ਦੱਸ ਰਹੇ ਆ, ਕੋਈ ਹਥਿਆਰ ਦੀ ਗੱਲ ਨਹੀਂ, ਕੋਈ ਕਿਸੇ ਤਰ੍ਹਾਂ ਦੀ ਗੱਲ ਨਹੀਂ, ਉਹਨਾਂ ਨੂੰ ਇਹ ਕਹੀ ਜਾਂਦੇ ਵੀ ਰੈਡੀਕਲ ਹੈਗੇ ਆ। ਦੇਖੋ ਜੀ ਜੀ ਜੀ, ਨਹੀਂ ਦੇਖੋ ਮਰਨ ਮਰਾਉਣ ਵਾਲਾ ਕੰਮ ਤੇ ਚਲੋ ਨਾ ਹੀ ਕੀਤਾ ਜਾਵੇ, ਨਾ ਹੀ ਨੌਬਤ ਆਵੇ ਇੱਦਾਂ ਦੀ, ਤੇ ਜਿਹੜੀ ਚੰਗੀ ਗੱਲ ਆ ਉਸ ਦੇ ਵਿੱਚ ਕਿਸੇ ਦਾ ਵੀ ਕੋਈ ਫਾਇਦਾ ਨਹੀਂ ਆ। ਹਾਂ, ਜਿਹੜਾ ਧੱਕਾ ਹੋਇਆ ਆ ਉਸ ਦੇ ਖਿਲਾਫ ਜਿਹੜੀ ਆ ਤੁਸੀਂ ਆਵਾਜ਼ ਚੱਕਣੀ ਤੁਹਾਡਾ ਫਰਜ਼ ਆ।
ਤੁਹਾਡਾ ਜਿਹੜਾ ਇਹ ਫਰਜ਼ ਆ, ਮੈਂ ਕਹੂੰਗਾ ਵੀ ਹਰ ਇੱਕ ਦਾ ਜਿਹੜਾ ਇਹ ਫਰਜ਼ ਹੈਗਾ ਆ, ਆਪਣੇ ਨੌਜਵਾਨਾਂ ਨੂੰ, ਆਪਣੇ ਨਿਆਣਿਆਂ ਨੂੰ ਇਸ ਦੇ ਬਾਰੇ ਦੱਸੋ। ਅਤੇ ਜਿਹੜੇ ਕੋਈ ਅਜਿਹੀ ਸੋਚ ਰੱਖਦਾ ਆ ਵੀ ਹਾਂ ਇੱਦਾਂ ਕਹਿਣ ਦੇ ਨਾਲ ਵੀ ਤੁਸੀਂ ਸਮਾਜ ਤੋਂ ਵੱਖ ਹੁੰਦੇ ਆ, ਅਤੇ ਮੇਰੇ ਹਿਸਾਬ ਦੇ ਨਾਲ ਉਹਨਾਂ ਦੀ ਉਹ ਸੋਚ ਬਿਲਕੁਲ ਗਲਤ ਹੈਗੀ ਆ। ਉਹਨਾਂ ਨੂੰ ਸਮਝਾਉਣ ਦੀ ਜਿਹੜੀ ਆ ਉਹ ਜ਼ਰੂਰਤ ਹੈਗੀ ਆ ਵੀ ਭਾਈ ਇੱਦਾਂ ਕਿਤੇ ਜਿਹੜਾ ਆ ਕੋਈ ਵੱਖ ਜਿਹੜਾ ਨਹੀਂ ਹੋਇਆ, ਨਾ ਜਿਊਜ਼ ਇਸ ਕੰਟਰੀ ਦੇ ਨਾਲੋਂ ਵੱਖ ਨੇ, ਨਾ ਅਰਮੀਨੀਆ ਵਾਲੇ ਜਿਹੜੇ ਲੋਕ ਵੱਖ ਨੇ, ਨਾ ਆਪਾਂ ਹੀ ਜਿਹੜਾ ਇਸ ਹਿਸਾਬ ਦੇ ਨਾਲ ਵੱਖ ਹੋ ਸਕਦੇ ਹਾਂ। ਸੋ ਇਹਦੇ ਨਾਲ ਇਹ ਹੀ ਮਿਲਦਾ ਵੀ ਹਾਂ ਤੁਹਾਡੇ ਨਾਲ ਜਿਹੜਾ ਉਹ ਧੱਕਾ ਜਿਹੜਾ ਆ ਉਹ ਹੋਇਆ ਆ, ਅਤੇ ਹੁਣ ਸਿੱਖ ਜਿਹੜੇ ਆ ਉਹ ਗਾਂਹ ਆ ਚੁੱਕੇ ਨੇ ਅਤੇ ਗਾਂਹ ਉਸ ਆਵਾਜ਼ ਨੂੰ ਹਮੇਸ਼ਾ ਬੁਲੰਦ ਕਰਦੇ ਰਹਿਣਗੇ। ਹਰਜੋਤ ਸਿੰਘ ਜੀ, ਸਮਾਂ ਆਪਣੇ ਅੱਜ ਦੇ ਜਿਹੜੇ ਪ੍ਰੋਗਰਾਮ ਦਾ ਹੁਣ ਇੱਥੇ ਸਮਾਪਤ ਹੈ। ਕਾਫੀ ਕਾਲਸ ਜਿਹੜੀਆਂ ਆ ਰਹੀਆਂ, ਮਾਫੀ ਚਾਹੁੰਦੇ ਹਾਂ, ਹੋਰ ਨਵੀਆਂ ਜਿਹੜੀਆਂ ਕਾਲਸ ਜਿਹੜੀਆਂ ਆਪਾਂ ਨਹੀਂ ਲੈ ਸਕਾਂਗੇ, ਅਤੇ ਪ੍ਰੋਗਰਾਮ ਨੂੰ ਇੱਥੇ ਹੀ ਜਿਹੜਾ ਆਪਾਂ ਸਮਾਪਤ ਕਰਨ ਦੀ ਜਿਹੜੀ ਹੁਣ ਆਗਿਆ ਲੈਂਦੇ ਹਾਂ। ਅਤੇ ਨਾਲ ਹੀ ਆਪਣੇ ਸਰੋਤਿਆਂ ਨੂੰ ਦੱਸ ਜਾਈ ਵੀ ਜਿਹੜੇ ਕੈਲੀਫੋਰਨੀਆ ਦੇ ਵਿੱਚ ਜਿਹੜੀਆਂ ਅੱਗਾਂ ਦੇ ਪੀੜਤ ਨੇ ਉਹਨਾਂ ਦੀ ਜਿੱਦਾਂ ਵੀ ਤੁਸੀਂ ਮਦਦ ਕਰ ਸਕਦੇ ਹੋ ਵੱਧ ਤੋਂ ਵੱਧ ਮਦਦ ਕਰੋ। 600 ਤੋਂ ਵੱਧ ਲੋਕ ਇਸ ਟਾਈਮ ਲਾਪਤਾ ਨੇ। 63 ਲੋਕ ਜਿਹੜੇ ਅਧਿਕਾਰਤ ਤੌਰ ਦੇ ਉੱਤੇ ਉਹਨਾਂ ਦੇ ਮਰਨ ਦੀ ਜਿਹੜੀ ਪੁਸ਼ਟੀ ਆ ਉਹ ਹੋ ਚੁੱਕੀ ਆ। ਇਹ ਆંકੜਾ ਵਧਣ ਦੇ ਅਨੁਮਾਨ ਨੇ ਜੋ ਕਿ ਇਹ ਬਹੁਤ ਮਾੜੀ ਆ। ਹੁਣ ਤੱਕ ਦੇ ਹਰਜੋਤ ਸਿੰਘ ਜੀ ਕੈਲੀਫੋਰਨੀਆ ਦੇ ਇਤਿਹਾਸ ਦੇ ਵਿੱਚ ਸਭ ਤੋਂ ਮਾਰੂ, ਸਭ ਤੋਂ ਘਾਤਕ ਜਿਹੜੀ ਆ ਇਹ ਅੱਗ ਜਿਹੜੀ ਉਹ ਹੋਈ ਆ। ਸੋ ਬਿਲਕੁਲ ਕੁਦਰਤੀ ਆਫਤ ਜਿੱਥੇ ਵੀ ਆਉਂਦੀ ਆ, ਜਿਹੜੀ ਸਿੱਖ ਕਮਿਊਨਿਟੀ ਹਮੇਸ਼ਾ ਵੱਧ ਚੜ੍ਹ ਕੇ ਹਿੱਸਾ ਲੈਂਦੀ, ਚਾਹੇ ਉਹ ਕੈਨੇਡਾ ਹੋਵੇ, ਚਾਹੇ USA 'ਚ ਹੂਸਟਨ ਦੇ ਵਿੱਚ ਫਲੱਡ ਆਏ ਹੋਣ, ਚਾਹੇ ਕਿਤੇ ਵੀ ਆਏ ਹੋਣ। ਸੋ ਰਲ ਮਿਲ ਕੇ ਕਰੋ। ਇਹਦੇ 'ਚ ਗੁਰੂ ਦੀ ਜਿਹੜੀ ਆ ਸਾਡੀ ਚੜ੍ਹਾਈ ਹੋਣੀ ਆ, ਗੁਰੂ ਦੀ ਇੱਜ਼ਤ ਵਧਣੀ ਹੈਗੀ ਆ। ਸੋ ਜਿਸ ਤਰ੍ਹਾਂ ਸੁਖਦੇਵ ਸਿੰਘ ਜੀ ਪਹਿਲਾਂ ਕਹਿ ਕੇ ਗਏ ਸੀ, ਜਦੋਂ ਦਾਨ ਦਿੰਦੇ ਆ ਤੁਹਾਡੇ ਇੱਕ ਜੇ ਸੱਜੇ ਨਾ ਦਿੰਦੇ, ਖੱਬੇ ਹੱਥ ਨੂੰ ਪਤਾ ਨਹੀਂ ਹੋਣਾ ਚਾਹੀਦਾ ਹੈਗਾ। ਅਤੇ ਬਿਲਕੁਲ ਪਰ ਐਨ ਪੁੱਛ ਕੇ ਕਿਹੜੀ ਚੀਜ਼ ਦੇ ਸਕਦੇ ਹੈਗੇ ਆ। ਜੇ ਕੋਈ ਪੈਸੇ ਇਕੱਠੇ ਕਰਦਾ ਉਹ ਤਾਂ ਜ਼ਰੂਰ ਬਚੋ, ਕਿਉਂਕਿ ਪੈਸੇ ਨਹੀਂ ਇਕੱਠੇ ਕਰਨੇ ਚਾਹੀਦੇ। ਮੇਰੇ ਹਿਸਾਬ ਨਾਲ ਜਿਹੜੀਆਂ ਚੀਜ਼ਾਂ ਆ ਉਹਨਾਂ 'ਤੇ ਹੀ ਫੋਕਸ ਰੱਖਣਾ ਚਾਹੀਦਾ। ਬਹੁਤ ਸਾਰੇ ਫਰੋਡ ਵੀ ਹੁੰਦੇ ਹੈਗੇ ਆ। ਸੋ ਜਿਹੜੇ ਲੋਕਲ, ਜਦੋਂ ਤੁਹਾਡੀ ਕਮਿਊਨਿਟੀ ਇਨਵੋਲਵ ਆ, ਲੋਕ ਇਨਵੋਲਵ ਆ, ਤੁਸੀਂ ਜਾਣਦੇ ਹੁੰਦੇ ਆ, ਜਿਸ ਤਰ੍ਹਾਂ ਫਰਿਜ਼ਨੋ 'ਚ ਮੱਲੀ ਹੁਣੀ ਕਰਨਾ ਆ, ਜੁੱਬਾ ਸਿਟੀ ਸਤਨਾਮ ਸਿੰਘ ਹੁਣੀ ਆ, ਹੋਰ ਫਰੀਮੌਂਟ ਦੇ ਵਿੱਚ ਕਰ ਰਹੇ ਆ, ਸ਼ਾਹੀ ਹੁਣੀ, ਜਸਦੇਵ ਸਿੰਘ ਹੁਣੀ, 6 for Humanity। ਉਹ ਲੋਕਲ ਤੁਸੀਂ ਜਾਣਦੇ ਆ, ਉਹਨਾਂ ਨਾਲ ਰਲ ਕੇ ਜਿਹੜੀ ਚੀਜ਼ ਹੈਗੀ ਆ ਉਹ ਇਕੱਠੀ ਕਰਕੇ ਦਿਓ, ਤਾਂ ਕਿ ਜਿਹੜੇ ਮੁਲਕ 'ਚ ਅਸੀਂ ਰਹਿੰਦੇ ਆ ਉਹਨਾਂ ਨੂੰ ਪਤਾ ਲੱਗੇ ਵੀ ਇਹ ਸਾਡੇ ਹੀ ਭੈਣ ਭਰਾ ਆ, ਅਸੀਂ ਉਹਨਾਂ ਨੂੰ ਬਰਾਬਰ ਦੇ ਹੀ ਆਪਣੇ ਭੈਣ ਭਰਾ ਸਮਝਦੇ ਆ। ਦੁੱਖ ਦੀ ਘੜੀ 'ਚ ਆਪਾਂ ਪੂਰੇ ਉਹਨਾਂ ਦੇ ਨਾਲ, ਸੁੱਖ ਦੀ ਘੜੀ 'ਚ ਵੀ ਨਾਲ ਹੈਗੇ ਆ, ਅਤੇ ਸਾਨੂੰ ਸਾਰਿਆਂ ਦਾ ਸਾਥ ਦੇਣਾ ਚਾਹੀਦਾ ਆ। ਜੀ। ਅਤੇ ਹੁਣ ਆਪਾਂ ਇਜਾਜ਼ਤ ਲੈਂਦੇ, ਮਿਲਾਂਗੇ ਅਗਲੀ ਵਾਰ। ਉਦੋਂ ਤੱਕ ਲਈ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨੇਕੀ ਜੀ, ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। Sunday, babe, Punjabi radio.